ਸਲਾਮ ਅਲੈਕੁਮ ਵੀਰੋ। ਅੱਜ ਮੇਰੇ ਨਾਲ ਬੜਾ ਹੀ ਵਾਲੇकुम ਖਾਲਸ ਤੇ ਸੁਚਲ ਵੀਰ ਮੇਰੇ, ਜਿਨ੍ਹਾਂ ਤੇ ਮੇਰਾ ਬੜਾ ਮਾਣ ਹੈ, ਵੀਰ ਸਮੀ ਤੇ ਵੀਰ ਸਲੀਮ ਸਿੱਧਾ। ਇਹ ਮੇਰਾ ਵੀ ਮਾਣ ਨੇ ਤੇ ਸਾਡੀ ਪੰਜਾਬ ਨੈਸ਼ਨਲ ਮੂਵਮੈਂਟ ਦਾ ਵੀ ਮਾਣ ਨੇ। ਅੱਜ ਅਸੀਂ ਗੱਲਬਾਤ ਕਰਾਂਗੇ, ਮੌਜੂ ਜਿਹੜਾ ਲਿਖਿਆ ਹੈ ਉਸਦੇ ਮੁਤਾਬਕ ਉਹਦੇ ਵਿੱਚ ਇਹ ਐਡ ਕਰ ਲਓ ਕਿ ਮੇਰਾ ਕੋਇਟਾ ਨਹੀਂ ਬਲਕਿ ਕਰਾਚੀ ਵਿੱਚ ਪੰਜਾਬੀ ਔਰ ਪਿਸ਼ੌਰ ਵਿੱਚ ਪੰਜਾਬੀ। ਪਿਸ਼ੌਰ ਤਾਂ ਹਾਲਾਂਕਿ ਪੰਜਾਬ ਦਾ ਹੀ ਸ਼ਹਿਰ ਸੀ, ਪਰ ਬਹਰਹਾਲ ਅੱਜ ਕੱਲ੍ਹ ਜਿਹੜਾ ਪਿਸ਼ੌਰ ਹੈ ਉਹਦੇ ਵਿੱਚ ਪੰਜਾਬੀ ਕਿੰਝ ਰਹਿੰਦਾ ਹੈ, ਤੇ ਸਾਡੇ ਲਾਹੌਰ ਵਿੱਚ ਸਿੰਧੀ, ਬਲੋਚ ਤੇ ਪਸ਼ਤੂਨ ਉਹ ਕਿੰਨੀ ਕੁ ਆਜ਼ਾਦੀ ਨਾਲ ਰਹਿੰਦਾ ਹੈ। ਇਸ ਮੁੱਦੇ ਤੇ ਅਸੀਂ ਗੱਲ ਕਰਾਂਗੇ। ਇਸ ਤੋਂ ਇਲਾਵਾ ਹੋਰ ਵੀ ਮੌਜੂਆਤ ਤੇ ਗੱਲ ਕਰਾਂਗੇ ਜਿਹੜੇ ਨਿੱਕੇ ਮੋਟੇ ਆਉਂਦੇ ਜਾਂਦੇ ਰਹਿੰਦੇ ਨੇ ਲਾਈਟਰ ਨੋਟ ਤੇ, ਜਿਵੇਂ ਆ ਚੰਨ ਜਿਹੜਾ ਉਹਨਾਂ ਜ਼ਬਰਦਸਤੀ ਚੜਾਇਆ ਹੈ, ਉਹਦੇ ਤੇ ਵੀ ਪੁੱਛਾਂਗੇ। ਵੀਰ ਸਮੀ ਦੀ ਕਾਫੀ ਨੌਲੇਜ ਹੈ ਮਜ਼ਹਬ ਦੇ ਹਵਾਲੇ ਨਾਲ, ਤੇ ਪੁੱਛਨੇ ਕਿ ਵੀਰ ਕੋਈ ਫਤਵਾ ਚੰਨ ਵਾਲਿਆਂ ਜੇ ਤੇ। ਚੰਨ ਚੜਾ ਦਿੱਤਾ ਜੀ, ਜਿਨ੍ਹਾਂ ਨੇ ਚੜਾਉਣਾ ਸੀ ਉਹ ਬਹੁਤ ਚਿਰ ਦਾ ਚੜਾ ਰਹੇ ਨੇ, ਹੁਣ ਫਿਰ ਚੜਾ ਦਿੱਤਾ ਉਹਨਾਂ ਨੇ ਜਿਨ੍ਹਾਂ ਨੇ ਚੜਾਉਣਾ ਸੀ। ਦੇਖੋ ਨਾ, 11:30 ਇਹ ਰਾਤ 11 ਸਾਢੇ ਅਨਾਉਂਸ ਕਰ ਰਹੇ ਨੇ, ਤੇ ਅਸਲ 'ਚ ਜ਼ਬਰਦਸਤੀ ਹੈ ਨਾ। ਜਦੋਂ ਜ਼ਬਰਦਸਤੀ ਤੁਸੀਂ ਚੰਨ ਵੀ ਕਿਤੇ ਪੰਜਾਬੀ ਦਾ ਨਹੀਂ ਸੀ। ਨਹੀਂ, ਚੰਨ ਦੇਖੋ ਨਾ, ਪੋਪਲ ਜੀ ਤੇ ਮੈਂ ਜੀ 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 ਸਿਪਰਾ ਸਾਹਿਬ ਕੀ ਕਹਿ ਰਹੇ? ਮੈਂ ਕਿਹਾ ਚੰਨ ਪੰਜਾਬੀ ਸੀ ਜਾਂ ਨੀਲਾ ਸੀ? ਹਾਂ, ਨਹੀਂ, ਚੰਨ ਜਿਹੜਾ ਹੈ ਨਾ, ਉਹ ਜਿਨ੍ਹਾਂ ਨੇ ਮੈਂ ਕਹਿ ਰਿਹਾ ਸੀ ਜੀ ਜੀ, ਉਹ ਜਿਨ੍ਹਾਂ ਨੇ ਚੜਾਉਣਾ ਸੀ ਚੜਾ ਦਿੱਤਾ ਨਾ। ਮਕਸਦ ਇਹ ਕਿ ਉਹਨਾਂ ਨੇ ਤਾਂ ਹਮੇਸ਼ਾ ਚੜਾਉਣਾ ਹੁੰਦਾ ਹੈ ਜ਼ਬਰਦਸਤੀ, ਕਿਉਂਕਿ ਦੇਖੋ ਤੁਸੀਂ ਅਸਲ 'ਚ ਗੱਲ ਦੇਖੀਏ ਨਾ, ਤਾਂ ਜਿੰਨੇ ਵੀ ਮੁਸਲਿਮ ਕੰਟਰੀਜ਼ ਨੇ ਜਾਂ ਨਾਨ ਮੁਸਲਿਮ ਕੰਟਰੀਜ਼ ਦੇ ਵਿੱਚ ਜਿਹੜੇ ਮੁਸਲਮਾਨ ਰਹਿ ਰਹੇ ਨੇ, ਉਹ ਜਿਹੜਾ ਲੂਨਰ ਜਿਹੜਾ ਮਤਲਬ ਜਿਹੜਾ ਈਅਰ ਆਪਣਾ ਚੱਲਦੇ ਨੇ, ਮੰਥ ਚੱਲਦੇ ਨੇ, ਉਹਦੇ ਵਿੱਚ ਉਹ ਲੋਕ ਕਈ ਜਿਹੜੇ ਨੇ ਮੈਜੋਰਿਟੀ ਕੰਟਰੀਜ਼ ਦੀ ਐਸੀ ਹੈ ਜਿਹੜੀ ਕਿ ਸਾਊਦੀ ਅਰਬ ਦੇ ਨਾਲ ਆਪਣੇ ਆਪ ਨੂੰ ਅਲਾਈਨ ਕਰਕੇ ਈਦ ਜਾਂ ਰਮਜ਼ਾਨ ਜਿਹੜਾ ਹੈ ਉਹ ਮਨਾਉਂਦੇ ਨੇ। ਔਰ ਬਹੁਤ ਸਾਰੇ ਐਸੇ ਕੰਟਰੀਜ਼ ਵੀ ਨੇ ਜਿਹੜੇ ਕਿ ਮੁਲਕ ਐਸੇ ਨੇ ਜਿਹੜੇ ਕਿ ਆਪਣੇ ਜਿਹੜਾ ਲੋਕਲ ਜਾਂ ਰੀਜਨਲ ਜਿਹੜਾ ਉਹਨਾਂ ਦਾ ਉੱਥੇ ਜਿਹੜਾ ਚੰਦ ਜਿਸ ਤਰੀਕ ਨੂੰ ਚੜ੍ਹਦਾ ਉਸ ਦੇ ਹਿਸਾਬ ਨਾਲ ਚੱਲਦੇ ਨੇ। ਔਰ ਕੁਛ ਐਸੇ ਨੇ ਜਿਹੜੇ ਉਹ ਆਪਣੇ ਹਿਸਾਬ ਨਾਲ, ਮਤਲਬ ਮੇਜਰਲੀ ਦੋ ਜਿਹੜੇ ਨੇ ਅਸੀਂ, ਹਾਂ ਤੀਸਰੇ ਉਹ ਨੇ ਜਿਹੜੇ ਕਿ ਟਰਕੀ ਨੂੰ ਫੋਲੋ ਕਰਦੇ ਨੇ। ਮੈਂ ਉਹ ਲਿਸਟ ਦੇਖ ਰਿਹਾ ਸੀ ਅੱਜ ਹੀ, ਬੜਾ ਹੈਰਾਨ ਹੋਇਆ ਕਿ ਟਰਕੀ ਨੂੰ ਵੀ ਕਈ, ਯਾਨੀ ਜਿਹੜਾ ਕੀ ਉਹਨਾਂ ਦਾ ਹੀਰੋ ਸਾਡੇ ਅੱਜ ਕੱਲ੍ਹ ਇਹਨਾਂ ਨੇ ਉਹਨੂੰ ਪਪੂਲਰ ਕੀਤਾ ਹੈ, ਕੀ ਨਾਂ ਉਹਦਾ? ਅਰਤਗਰਲ ਕੀ ਨਾਮ, ਪੂਰਾ ਨਾਂ ਹੀ ਨਹੀਂ ਆਉਂਦਾ। ਉਹ ਕਈ ਅਰਤਗਲ ਨੂੰ ਫਾਲੋ ਕਰਦੇ ਨੇ, ਮਤਲਬ ਟਰਕੀ ਨੂੰ ਫਾਲੋ ਕਰਦੇ ਨੇ। ਤੇ ਪਾਕਿਸਤਾਨ ਦਾ ਜਿਹੜਾ ਉਹਦੇ ਵਿੱਚ ਲਿਸਟ ਦੇ ਵਿੱਚ ਐਸੀ ਕਿ ਪਾਕਿਸਤਾਨ, ਈਰਾਨ ਔਰ ਇਸ ਤਰ੍ਹਾਂ ਮਲਟੀਪਲ ਅਦਰ ਕੰਟਰੀਜ਼ ਜਿਹੜੇ ਨੇ ਉਹ ਫਾਲੋ ਕਰਦੇ ਨੇ ਆਪਣੇ ਰੀਜਨਲ ਉਹਦੇ ਉੱਤੇ, ਕਿ ਜਦੋਂ ਉਹਨਾਂ ਨੂੰ ਚੰਦ ਦਿਸੇਗਾ ਤਾਂ ਉਹਨੂੰ ਜਿਹੜਾ ਮਤਲਬ ਉਸ ਦਿਨ ਅਨਾਉਂਸ ਕਰਦੇ ਨੇ। ਤੇ ਹਿਸਟੋਰੀਕਲੀ ਤੁਸੀਂ ਦੇਖੋ ਕਾਫੀ ਸਾਲਾਂ ਤੋਂ ਨਾ ਪਸ਼ਤੂਨਾਂ ਦਾ ਇਹ ਸੀ ਕਿ ਪਸ਼ਤੂਨ ਆਪਣੇ ਆਪ ਨੂੰ, ਕਿਉਂਕਿ ਅੱਛਾ ਹਾਂ, ਅਫਗਾਨਿਸਤਾਨ ਜਿਹੜਾ ਹੈ ਉਹ ਸਾਊਦੀ ਅਰਬ ਨੂੰ ਫਾਲੋ ਕਰਦਾ ਹੈ। ਅਫਗਾਨ ਗਵਰਨਮੈਂਟ ਜਿਹੜੀ, ਤੁਸੀਂ ਲਿਸਟ ਚੈੱਕ ਕਰੋਗੇ ਨਾ, ਪਿਛਲਾ ਰਿਕਾਰਡ ਵੀ ਚੈੱਕ ਕਰਕੇ ਦੇਖੋ, ਅਫਗਾਨਿਸਤਾਨ ਜਿਹੜਾ ਉਹਨਾਂ ਕੰਟਰੀਜ਼ ਦੀ ਲਿਸਟ ਵਿੱਚ ਆਉਂਦਾ ਹੈ ਜਿਹੜਾ ਕਿ ਸਾਊਦੀ ਅਰਬ ਦੇ ਨਾਲ ਆਪਣੇ ਆਪ ਨੂੰ ਅਲਾਈਨ ਕਰਦਾ ਹੈ। ਜਦੋਂ ਉਹ ਸੈਲੀਬ੍ਰੇਟ ਕਰਦੇ ਨੇ ਉਦੋਂ ਹੀ ਅਨਾਉਂਸ ਕਰਦੇ ਨੇ। ਤੇ ਜਿਹੜੇ ਪਾਕਿਸਤਾਨੀ ਫੈਡਰੇਸ਼ਨ ਦੇ ਵਿੱਚ ਜਿਹੜੇ ਫਾਟਾ ਦੇ ਇਲਾਕੇ ਔਰ ਈਵਨ ਪਸ਼ਤੂਨ ਏਰੀਆਜ਼ ਦੀ ਜਿਹੜੀ ਮੈਜੋਰਿਟੀ ਜਿਹੜੇ ਇਲਾਕੇ ਨੇ, ਜਨੂਬੀ ਪਸ਼ਤੂਨਖਵਾ ਜਾਂ ਸ਼ਮਾਲੀ ਪਸ਼ਤੂਨਖਵਾ ਦੇ, ਉਹ ਪਠਾਨ ਨੈਚੁਰਲੀ ਯਾਰ ਅਲਾਈਨ ਕਰਦੇ ਨੇ ਆਪਣੇ ਆਪ ਨੂੰ ਅਫਗਾਨ ਨੇਸ਼ਨ ਨਾਲ ਜਾਂ ਪਠਾਣਾ ਨਾਲ ਜਾਂ ਅਫਗਾਨਿਸਤਾਨ ਦੇ ਨਾਲ। ਤੇ ਇਹਦੇ ਵਿੱਚ ਮਤਲਬ ਮੈਂ ਤਾਂ ਸਮਝਦਾ ਠੀਕ ਹੈ, ਕਰਦੇ ਨੇ, ਮਤਲਬ ਉਹ ਖੁੱਲਮ ਖੁੱਲਾ ਕਹਿੰਦੇ ਨੇ ਕਿ ਅਸੀਂ ਜਿਹੜਾ ਉਹਨਾਂ ਦੇ ਨਾਲ, ਅਸੀਂ ਇੱਕ ਅਫਗਾਨ ਨੇਸ਼ਨ ਆ। ਦੇਖੋ ਨਾ, ਜਿਤਨੇ ਵੀ ਉਹਨਾਂ ਦੀ ਨੈਸ਼ਨਲਿਸਟ ਪਾਰਟੀਜ਼ ਨੇ, ਈਵਨ ਉਹਨਾਂ ਦੀ, ਮੈਂ ਤੁਹਾਨੂੰ ਅਰਜ਼ ਕਰਾਂ ਕਿ ਤੁਸੀਂ ਚੈੱਕ ਕਰ ਲਓ, ਕਲਿੱਪ ਹੈ ਕਾਜ਼ੀ ਹੁਸੈਨ ਅਹਿਮਦ ਸਾਹਿਬ ਦਾ, ਉਹ ਕਹਿੰਦੇ ਨੇ, ਹੋਰ ਇਸ ਤਰ੍ਹਾਂ ਦੂਸਰੇ ਉਹ ਕਹਿੰਦੇ ਨੇ ਕਿ ਅਸੀਂ ਅਫਗਾਨ ਹਾਂ, ਬਾਅਦ ਦੇ ਵਿੱਚ ਕੁਝ ਹੋਰ ਹਾਂ, ਤੇ ਉਹ ਆਪਣੇ ਆਪ ਨੂੰ ਉਹਦੇ ਨਾਲ ਜੋੜਦੇ ਨੇ। ਸਰ ਬੁਨਿਆਦੀ ਇੱਕ ਸਵਾਲ ਹੈ ਨਾ, ਮਤਲਬ ਤੁਸੀਂ ਵੇਖੋ ਚੰਦ ਦਾ ਰੌਲਾ ਜਿਹੜਾ ਸਿਰਫ ਈਦ ਔਰ ਰਮਜ਼ਾਨ ਦਾ ਹੀ ਕਿਉਂ ਪੈਂਦਾ? ਮਤਲਬ ਕਦੀ ਵੱਡੀ ਈਦ ਦੇ ਚੰਦ ਤੇ ਨਹੀਂ ਰੌਲਾ ਪਿਆ, ਕਦੀ ਰਮਜ਼ਾਨ ਸ਼ਰੀਫ ਦੇ ਚੰਦ ਤੇ, ਆਪਣਾ ਮੁਹਰਮ ਦੇ ਚੰਦ ਤੇ, ਜਾਂ 12 ਰਬੀਉਲ ਅਵਲ ਦੇ ਚੰਦ ਤੇ। ਇਹ ਸਿਰਫ ਇਸ ਮਹੀਨੇ ਤੇ 2 ਮਹੀਨੇ ਤੇ ਕਿਉਂ ਮਤਲਬ ਜ਼ਿਆਦਾ ਕੰਟਰਡਿਕਸ਼ਨ ਆ ਜਾਂਦੀ ਹੈ? ਜਿਹੜੀ ਵੱਡੀ ਈਦ ਹੈ ਨਾ, ਉਹਦਾ ਤਾਂ ਚੰਦ ਜਿਹੜਾ ਹੈ ਮੇਰਾ ਖਿਆਲ ਉਹ ਡਿਸਾਈਡ ਹੋ ਜਾਂਦਾ ਹੈ ਛੋਟੀ ਈਦ ਦੇ ਨਾਲ ਹੀ ਨਾ। ਡੇਜ਼ ਜਿਹੜੇ ਨੇ ਉਹਦੇ ਉਹ ਮਿਥ ਲੈਂਦੇ ਨੇ
ਜਿਹੜਾ ਰਮਜ਼ਾਨ ਦਾ ਤਾਂ ਇਹਦਾ ਚੰਦ ਹੈ ਉਹ ਬਕਾਇਦਾ ਯਾਨੀ ਉਹ ਚੰਦ ਦੇਖ ਕੇ ਈਦ ਮਨਾਈ ਜਾਂਦੀ ਹੈ ਨਾ, ਮੂਨ ਸੈਟਿੰਗ ਦੇ ਉੱਤੇ ਹੀ ਨਹੀਂ, ਜਿਹੜਾ ਕ੍ਰੀਸੈਂਟ ਜਿਹਨੂੰ ਕਹਾਂਗੇ ਉਹ ਜਦੋਂ ਵੇਖਦੇ ਨੇ ਨੇਕਡ ਆਈ ਨਾਲ, ਤਾਂ ਉਹਦਾ ਉਲਮਾ ਕਰਾਮ ਇਹ ਕਹਿੰਦੇ ਨੇ ਕਿ ਬਈ ਉਸ ਦਿਨ ਅਸੀਂ ਫਿਰ ਉਹ ਅਨਾਉਂਸ ਮਤਲਬ ਉਹ ਹੁੰਦੀ ਹੈ ਈਦ ਜਾਂ ਰਮਜ਼ਾਨ ਦਾ ਦਿਹਾੜ ਸ਼ੁਰੂ ਹੁੰਦਾ ਸ਼ਾਮ ਨੂੰ। ਕਿ ਰਮਜ਼ਾਨ ਔਰ ਇਹਦੇ ਛੋਟੀ ਈਦ ਦੇ ਹਵਾਲੇ ਨਾਲ ਇਸ ਤਰ੍ਹਾਂ ਹੈ ਮੇਰਾ ਖਿਆਲ। ਤੇ ਅਫਗਾਨਿਸਤਾਨ ਦੇ ਨਾਲ ਜਿਹੜਾ ਬੇਸਿਕ ਗੱਲ ਮੈਂ ਐਕਚੁਅਲੀ ਜਿਹਦੇ ਨਾਲ ਤੁਹਾਨੂੰ ਲਿਆਉਣਾ ਚਾਹ ਰਿਹਾ ਹਾਂ ਇਹ ਵੇ ਕਿ ਪਸ਼ਤੂਨ ਜਾਂ ਪਠਾਨ ਜਿਹੜਾ ਹੈ ਉਹ ਮਨਾਉਂਦਾ ਹੈ ਆਪਣੇ ਅਫਗਾਨਿਸਤਾਨ ਦੇ ਨਾਲ ਆਪਣੀ ਅਲਾਈਨਮੈਂਟ ਦਿਖਾਉਂਦਾ ਹੈ, ਔਰ ਅਫਗਾਨਿਸਤਾਨ ਦੀ ਇਹ ਸਊਦੀ ਅਰਬ ਦੇ ਨਾਲ ਉਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਕਿ ਸਊਦੀ ਨੂੰ ਫੋਲੋ ਕਰਦੇ ਨੇ। ਹੁਣ ਇਸ ਦਫਾ ਜਿਹੜਾ ਹੈ ਇਹਨਾਂ ਨੇ ਦੇਖੋ ਨਾ ਉਹਨਾਂ ਨੂੰ ਕਾਫੀ ਦੇਰ ਵੇਟ ਕੀਤਾ, ਦੇਖਿਆ ਕਿ ਉਹ ਕੀ ਅਨਾਉਂਸ ਕਰਦੇ ਨੇ। ਜਦੋਂ ਉਹਨਾਂ ਨੇ ਅਨਾਉਂਸ ਕਰ ਦਿੱਤਾ ਮਗਰ ਇਹਨਾਂ ਨੇ ਕਿਹਾ ਠੀਕ ਹੈ ਫਿਰ ਅਸੀਂ ਵੀ, ਉਹਦਾ ਕਲਿੱਪ ਵੀ ਦੇਖੋ ਉਹਦੇ 'ਚ ਪਿਆ, ਤੁਸੀਂ ਆਮ ਵਾਇਰਲ ਹੋਇਆ ਪਿਆ ਹੈ। ਜਿਹੜੀ ਕਮੇਟੀ ਦੇ ਵਿੱਚ ਇੱਕ ਆਲਮ ਬੈਠੇ ਨੇ ਸ਼ਾਇਦ ਅਹਿਲ ਹਦੀਸ ਦੇ ਨੇ ਜਾਂ ਪਤਾ ਨਹੀਂ ਕਿਹੜਾ ਸਕੂਲ ਆਫ ਥਾਟ ਹੈ, ਉਹ ਕਹਿ ਰਹੇ ਨੇ ਕਿ ਕੀ ਕਰੀਏ ਤਾਂ ਜ਼ਬਰਦਸਤੀ ਵਾਲੀ ਗੱਲ ਹੈ, ਅਸੀਂ ਕੀ ਕਰ ਸਕਦੇ ਹਾਂ, ਜਿਸ ਤਰ੍ਹਾਂ ਉਤੋਂ ਹੁਕਮ ਆਇਆ ਅਸੀਂ ਕਰ ਦਿੱਤਾ। ਦੇਖਿਆ ਤੁਸੀਂ ਕਲਿੱਪ? ਕਰ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਦੇ ਨਾਲ ਯੂਨਿਟੀ ਵਿਖਾਣੀ ਹੈ। ਉਹ ਯੂਨਿਟੀ ਦਿਖਾ ਰਹੇ ਨੇ ਆਪਣੀ ਅਫਗਾਨਿਸਤਾਨ, ਹਾਂਜੀ, ਤੇ ਉਹ ਯੂਨਿਟੀ ਆਪਣੀ ਅਫਗਾਨ ਕੌਮ ਨਾਲ ਜਾਂ ਅਫਗਾਨਿਸਤਾਨ ਨਾਲ ਵਿਖਾਉਂਦੇ ਨੇ। ਤੇ ਇਹ ਜਿਹੜਾ ਜਿਹੜੀ ਸਟੇਟ ਜਿਹੜੀ ਹੈ ਉਹ ਜਦੋਂ ਉਹਦੀਆਂ ਜਿਹੜਾ ਮੁੱਢ ਹੈ ਉਹਦੀਆਂ ਜਿਹੜੀਆਂ ਫਾਊਂਡੇਸ਼ਨਸ ਨੇ ਉਹ ਜਦੋਂ ਕਲੈਰਿਟੀ ਦੇ ਉੱਤੇ ਬੇਸ ਨਹੀਂ ਕਰਨਗੀਆਂ, ਅਕਸਰੀਅਤ ਅਕਲੀਅਤ ਨਾਲ ਯੂਨਿਟੀ ਵਿਖਾ ਰਹੀ ਹੈ। ਹਾਂ, ਕੈਸੀ ਮਜ਼ੇ ਦੀ ਗੱਲ ਹੈ, ਮਤਲਬ ਕੈਸੀ ਸਵਾਦ ਵਾਲੀ ਗੱਲ ਹੈ ਕਿ ਅਕਸਰੀਅਤ ਜਿਹੜੀ ਹੈ ਉਹ ਅਕਸਰੀਅਤ ਵੇਟ ਕਰ ਰਹੀ ਹੈ ਕਿ ਉਹਦੇ ਨਾਲ ਅਨਾਉਂਸਮੈਂਟ ਹੋਏਗੀ ਤਾਂ ਅਸੀਂ ਕਰਾਂਗੇ। ਤੇ ਇਹਦੇ ਵਿੱਚ ਇਹ ਵੀ ਕਿ ਮੈਂ ਕਹਿ ਰਿਹਾ ਸਾਂ ਕਿ ਜਿਹੜੀਆਂ ਲਾਈਨਾਂ ਇਨਸਾਨਾਂ ਦੀਆਂ ਖਿੱਚੀਆਂ ਹੋਈਆਂ ਨੇ ਕੌਮਾਂ ਨੂੰ ਵੰਡ ਕੇ, ਅਕਲੀਅਤ ਨੂੰ ਫਾਲੋ ਕਰ ਰਹੀ ਹੈ, ਉਹ ਕੌਮਾਂ ਸਭ ਕੁਝ ਦੇ ਬਾਵਜੂਦ ਉਹਨਾਂ ਨੂੰ ਮਾਸ਼ੀ ਤੌਰ ਤੇ ਦੂਸਰੀਆਂ ਕੌਮਾਂ ਦੇ ਜਿਹੜੇ ਸ਼ੇਅਰਸ ਨੇ ਉਹਦੇ ਵਿੱਚੋਂ ਉਹਨਾਂ ਦੇ ਹਿੱਸੇ ਤੋਂ ਵੀ ਵੱਧ ਕੇ ਦੇਣ ਦੇ ਬਾਵਜੂਦ, ਜਿਸ ਤਰ੍ਹਾਂ ਸਿੰਧ ਔਰ ਬਲੂਚਿਸਤਾਨ ਆਪਣਾ ਸਿੰਧ ਔਰ ਪੰਜਾਬ ਦੇ ਵਿੱਚ ਹੈ, ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਕਾਰੋਬਾਰ ਕੌਣ ਕਰ ਰਿਹਾ? ਪਠਾਨ ਕਰ ਰਿਹਾ। ਔਰ ਈਵਨ ਬਲੂਚਿਸਤਾਨ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੈ। ਤੇ ਇਹ ਦੇਣ ਦੇ ਬਾਵਜੂਦ ਉਹ ਰਾਜ਼ੀ ਨਹੀਂ ਹੋ ਰਿਹਾ, ਉਹਨਾਂ ਦੀ ਰੋਜ਼ ਨਵੀਂ ਡਿਮਾਂਡ ਹੁੰਦੀ। ਔਰ ਇਹ ਤਾਂ ਬਹੁਤ ਪੁਰਾਣਾ ਉਹਨਾਂ ਨੇ ਆਪਣਾ ਇੱਕ ਪਾਈਪਲਾਈਨ 'ਚ ਰੱਖਿਆ ਹੋਇਆ ਹੈ ਕਿ ਅਸੀਂ ਜਿਹੜਾ, ਤੇ ਇਹ ਹੁੰਦਾ ਹੈ ਕਿ ਤੁਸੀਂ ਜਦੋਂ ਆਪਣੀ ਜਿਹੜੀ ਸਟੇਟ ਹੈ ਉਹਦੀ ਜਿਹੜੀ ਮੁੱਢ ਹੈ ਉਹਦੀ ਜਿਹੜੀ ਮੁੱਢ ਹੈ ਉਹ ਸੋਲਿਡ ਉਹਦੇ ਉੱਤੇ ਨਾ ਰੱਖੋਗੇ ਔਰ ਉਹਦੇ ਵਿੱਚ ਐਂਬੀਗੁਇਟੀਜ਼ ਹੋਣਗੀਆਂ, ਤੇ ਜ਼ਾਰੀ ਗੱਲ ਹੈ ਫਿਰ ਉਹਦੇ ਵਿੱਚ ਐਸੇ ਗਰੁੱਪਸ ਹੁੰਦੇ ਨੇ, ਐਸੀਆਂ ਜਿਹੜੇ ਹੁੰਦੇ ਨੇ ਕਿ ਜਿਹੜੇ ਆਪਣੇ ਉਹਨੂੰ ਜਾਣਦੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਕੈਸ਼ ਕਰਾਉਣਾ। ਤੇ ਮੇਰਾ ਇਹ ਖਿਆਲ ਹੈ ਉਹ ਬੜਾ ਸੋਹਣਾ ਜਾਣਦੇ ਨੇ, ਉਹ ਬੜਾ ਹੋਰ ਦਾ ਮੁਤਾਲਬਾ ਵੀ ਸਿਆਣੀਆਂ ਕੌਮਾਂ ਦਾ ਮੁਤਾਲਬਾ ਹੈ ਨਾ। ਸੌਰੀ, ਅਮਰੀਕਾ ਕਹਿੰਦਾ ਸੀ, ਜਿਵੇਂ ਅਮਰੀਕਾ ਸਾਨੂੰ ਕਹਿੰਦਾ ਸੀ ਨਾ ਡੂ ਮੋਰ, ਪਾਕਿਸਤਾਨ ਨੂੰ ਕਹਿੰਦਾ ਸੀ। ਹਾਂ, ਮਤਲਬ ਮੈਂ ਇਸੇ ਤਰ੍ਹਾਂ ਇਹ ਪੰਜਾਬੀਆਂ ਨੂੰ ਕਹਿੰਦੇ ਨੇ ਡੂ ਮੋਰ। ਜੀ ਮਤਲਬ ਪੰਜਾਬੀ ਜਿਹੜੇ ਨੇ ਦੇਖੋ ਨਾ, ਸਿੰਧੀ ਫਿਰ ਵੀ ਕਿਤੇ ਨਾ ਕਿਤੇ ਸਿਆਣੀਆਂ ਨਾਲੋਂ ਸਿਆਣੀਆਂ, ਸਿੰਧੀ ਕਿਤੇ ਨਾ ਕਿਤੇ ਡਾਢੀਆਂ ਕੌਮਾਂ ਦਾ ਮੁਤਾਲਬਾ, ਸਿਆਣੀਆਂ ਨਾਲੋਂ ਡਾਢੀਆਂ ਕੌਮਾਂ ਦਾ ਮੁਤਾਲਬਾ ਜ਼ਿਆਦਾ ਡਾਢੀਆਂ ਵੀ ਨੇ ਬਿਲਕੁਲ। ਹਾਂਜੀ, ਉਹ ਸਿੰਧੀ ਫਿਰ ਵੀ ਕਿਤੇ ਨਾ ਕਿਤੇ ਦੇਖੋ ਅੱਜ ਕੱਲ੍ਹ ਨਾ ਉਹਨਾਂ ਦੇ ਕਾਫੀ ਸਾਰੇ ਗਰੁੱਪਸ ਬਣੇ ਨੇ ਜਿਹੜੇ ਪੀਪਲਸ ਪਾਰਟੀ ਜਿਹਨਾਂ ਨੂੰ ਪੈਟਰਨੇਜ ਕਰਦੀ ਹੈ, ਔਰ ਉੱਥੇ ਸਿੰਧ ਦੇ ਵਿੱਚ ਜਿਹੜੀ ਸੈਟਲਮੈਂਟ ਹੋਈ ਹੈ ਖਾਸ ਤੌਰ ਤੇ ਅਰਬਨ ਏਰੀਆਜ਼ ਦੇ ਵਿੱਚ, ਉਹ ਉੱਥੇ ਆਪਣਾ ਇੱਕ ਕਿਸਮ ਦੇ ਰਿਟ ਐਸਟੈਬਲਿਸ਼ ਕਰਨਾ ਚਾਹ ਰਹੇ ਨੇ ਕਿ ਅਸੀਂ ਇੱਥੇ, ਹਾਲਾਂਕਿ ਸਿੰਧੀਆਂ ਦੇ ਹੱਥੋਂ ਵੀ ਦੇਖਿਆ ਜਾਵੇ ਗੇਮ ਉਸ ਤਰ੍ਹਾਂ ਨਹੀਂ ਹੈ, ਕਿਉਂਕਿ ਸਿੰਧੀ ਵੀ ਆਪਣੀ ਜ਼ੁਬਾਨ ਔਰ ਕਲਚਰ ਤੋਂ ਉਸ ਤਰੀਕੇ ਨਾਲ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਕਿ ਇੱਕ ਜ਼ਮਾਨੇ 'ਚ ਜੈ ਸਿੰਧ ਹੁੰਦਾ ਸੀ, ਜਾਂ ਇੱਕ ਜ਼ਮਾਨੇ 'ਚ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਿੰਧੀ ਨੈਸ਼ਨਲਿਜ਼ਮ ਦੀ ਇੱਕ ਸ਼ਕਲ ਸੀ, ਉਤਨੇ ਮਤਲਬ ਉਹਨਾਂ ਸਟਰੋਂਗ ਨਹੀਂ ਰਹੇ। ਲੇਕਿਨ ਇਹਦੇ ਬਾਵਜੂਦ ਪੰਜਾਬੀਆਂ ਨੂੰ ਕਈ ਦਰਜੇ ਬਿਹਤਰ ਤਰੀਕੇ ਨਾਲ ਆਪਣੀ ਗੱਲ ਨੂੰ ਕਰਨਾ ਔਰ ਮਨਾਉਣਾ ਜਾਣਦੇ ਨੇ। ਔਰ ਉਹਨਾਂ ਦੀ ਯਾਨੀ ਦੇਖੋ ਨਾ ਤੁਸੀਂ ਵਾਇਰਲ ਕਲਿੱਪਸ ਦੇ ਵਿੱਚ ਦੇਖੋਗੇ ਪਸ਼ਤੂਨ ਉਹਨਾਂ ਦੇ ਅੱਗੇ ਸੌਰੀ ਕਰ ਰਹੇ ਨੇ, ਮਤਲਬ ਮੁਖਤਲਿਫ ਜਗ੍ਹਾ ਦੇ ਉੱਤੇ। ਬੇਸ਼ੱਕ ਜਿਸ ਤਰ੍ਹਾਂ ਵੀ ਸੌਰੀ, ਅਸੀਂ ਨਹੀਂ ਇਸ ਬਹਿਸ ਨਹੀਂ ਜਾਵਾਂਗੇ ਕਿ ਉਹ ਝੂਠੀ ਜਾਂ ਇੱਕ ਪੋਲੀਟੀਕਲ ਕਿਸਮ ਦੀ ਉਹ ਯਾਨੀ ਉਹ ਕੀ ਕਹਿੰਦੇ ਨੇ ਡਿਪਲੋਮੈਟਿਕ ਕਿਸਮ ਦੀ ਸੌਰੀ ਹੈ, ਲੇਕਿਨ ਉਹ ਕਰਦੇ ਨੇ। ਔਰ ਬਲੋਚਾਂ ਦੇ ਸਾਹਮਣੇ ਤੇ ਪਠਾਣਾ ਦਾ ਜ਼ਰੂਰਤ ਨਹੀਂ ਕਿ ਬਲੋਚਾਂ, ਕਿਉਂਕਿ ਉਹ ਬਲੂਚਿਸਤਾਨ ਦੇ ਵਿੱਚ ਬਲੋਚ ਜਿਹੜਾ ਗਰੁੱਪ ਹੈ ਉਹ ਬਹੁਤ ਸਟਰੋਂਗ ਹੈ ਔਰ ਬਹੁਤ ਯਾਨੀ ਉਹਦੇ ਵਿੱਚ ਸਾਂਝ ਹੈ ਮਾਸ਼ਾਅੱਲਾ। ਤੇ ਹਾਂ, ਮਤਲਬ ਜਾਣਦੇ ਨੇ, ਬਲੋਚ ਵੀ ਜਾਣਦੇ ਨੇ ਕਿ ਕੀ ਹੋ ਰਿਹਾ, ਲੇਕਿਨ ਕਿਉਂਕਿ ਉਹ ਜ਼ਾਰੀ ਗੱਲ ਹੈ ਆਪਣੇ ਉਹਦੇ ਵਿੱਚ ਮਸਲੇ 'ਚ ਫਸੇ ਨੇ। ਤੇ ਲੇਕਿਨ ਪੰਜਾਬੀਆਂ ਦਾ ਬਹੁਤ ਹੀ ਭੈੜਾ ਹਾਲ ਹੈ। ਦੇਖੋ ਕਿ ਇੱਥੇ
ਮਤਲਬ ਮੈਂ ਸੋਚ ਰਿਹਾ ਸੀ ਕਿ ਇਹ ਹੁਣ ਈਦ ਦਾ ਅਨਾਉਂਸਮੈਂਟ ਹੋ ਰਿਹਾ ਅੱਧੀ ਰਾਤ ਤੋਂ ਬਾਅਦ ਹੀ ਇਹਨਾਂ ਨੇ ਜਾ ਕੇ ਕੀਤਾ ਤੇ ਚਲੋ ਜਿਹੜਾ ਤੇ ਰਿਲੀਜੀਅਸ ਰਾਈਟਿਸਟ ਜਿਹੜਾ ਮਾਈਂਡਸੈਟ ਹੈ ਉਹ ਤਾਂ ਪੰਜਾਬ ਚਲੋ ਖਾਮੋਸ਼ੀ ਨਾਲ ਕਰ ਲਏਗਾ ਚੁੱਪ ਚੁਪੀਤੇ। ਜਿਹੜਾ ਲੈਫਟਿਸਟ ਹੈ ਉਹ ਕੋਈ ਨਾ ਕੋਈ ਕ੍ਰਿਟਿਸਿਜ਼ਮ ਉਹਨਾਂ ਨੂੰ ਆਏਗਾ, ਕੋਈ ਗੱਲ ਟੁਰਦੀ ਉਹਨਾਂ ਨਾਲ, ਜਿਸ ਤਰ੍ਹਾਂ ਵਾਇਰਲ ਹੁੰਦੀ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਨੇ ਮੁਖਤਲਿਫ ਯਾਨੀ ਪ੍ਰੋਗਰੈਸਿਵ ਹੋਣ ਦੇ ਦਾਅਵੇ ਕਰਕੇ ਪੰਜਾਬ ਦੇ ਵਿੱਚ, ਔਰ ਇਸ ਤਰੀਕੇ ਨਾਲ ਫਿਰ ਉਹਨਾਂ ਨਾਲ ਸਾਂਝ ਵਿਖਾਉਂਦੇ ਨੇ। ਯਾਨੀ ਪੰਜਾਬੀ ਕੌਮ ਦਾ ਸਵਾਲ ਕਦੀ ਇਹਨਾਂ ਨੇ ਨਹੀਂ ਚਾਹਿਆ। ਮੈਂ ਇਹਨਾਂ ਦੀ ਰਤਿਆਂ ਦੀ ਗੱਲ ਕਰ ਰਿਹਾ ਕਿ ਇਹਨਾਂ ਨੇ ਪੰਜਾਬ ਦੇ ਵਿੱਚ ਪੰਜਾਬੀ ਜ਼ੁਬਾਨ ਨੂੰ ਕਦੀ ਵੀ ਉਸ ਤਰੀਕੇ ਨਾਲ, ਉਸ ਜ਼ੋਰ ਨਾਲ ਜਿਸ ਤਰ੍ਹਾਂ ਚਾਹੀਦਾ ਹੈ ਕਿ ਉਹਦੇ ਹੱਕ ਦੀ ਗੱਲ ਨਹੀਂ ਕੀਤੀ, ਪੰਜਾਬ ਦੀ ਵੰਡ ਦੇ ਖਿਲਾਫ ਗੱਲ ਨਹੀਂ ਕੀਤੀ। ਲੇਕਿਨ ਜਦੋਂ ਉਸ ਤਰਫ ਜਾਣ, ਮਤਲਬ ਜਿਹਨੂੰ ਕਹਿੰਦੇ ਨੇ ਕਿ ਗੈਲਰੀਜ਼ ਵਾਸਤੇ ਪਲੇ ਕਰਨਾ ਬਹੁਤ ਸੋਹਣਾ ਜਾਣਦੇ ਨੇ, ਔਰ ਉਹਨਾਂ ਨੇ ਹਮੇਸ਼ਾ ਉਹਨਾਂ ਦੀ ਗੱਲ ਕੀਤੀ। ਲੇਕਿਨ ਹੁਣ ਇਸ ਮੌਕੇ ਤੇ ਇਹ ਸੀ ਨਾ ਕਿ ਉਹ ਕਹਿੰਦੇ ਕਿ ਨਹੀਂ ਯਾਰ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਹ ਤੁਸੀਂ ਜਿਹੜਾ ਇਤਨੀ ਦੇਰ ਨਾਲ ਅਨਾਉਂਸ ਕਰ ਰਹੇ ਹੋ, ਔਰ ਕੋਈ ਕ੍ਰਿਟਿਸਿਜ਼ਮ ਆਉਂਦਾ ਉਹਨਾਂ ਨੂੰ, ਕੋਈ ਗੱਲ ਹੁੰਦੀ, ਕਿਸੇ ਨੇ ਤੁਸੀਂ ਦੇਖ ਲਓ ਖਾਮੋਸ਼ੀ ਹੈ ਸੋਸ਼ਲ ਮੀਡੀਆ ਦੇ ਉੱਤੇ। ਤੇ ਮੈਂ ਇਹ ਸਮਝਦਾ ਕਿ ਇੱਥੋਂ ਅਗਰ ਮਤਲਬ ਅਸੀਂ ਦੇਖੀਏ ਬੜੀ ਗੱਲ ਜੀ ਹੋਣ ਜਾਂ ਸਾਵੇ ਹੋਣ, ਉਹ ਦੋਵੇਂ ਜਿਹੜੇ ਨੇ ਉਹਨਾਂ ਦੀ ਜਿਹੜੀ ਇਹ ਗਾਈਡਲਾਈਨ ਜਾਂ ਇੰਸਪੀਰੇਸ਼ਨ ਉਹ ਤਾਂ ਬਾਹਰੋਂ ਹੀ ਹੈ, ਉਹਨਾਂ ਦੀ ਪਸੰਦ ਹੀ ਬਾਹਰ ਹੈ। ਉਹਨਾਂ ਦੀ ਪਸੰਦ ਵੀ ਆਊਟਸਾਈਡਰਸ ਨੇ ਹਮੇਸ਼ਾ ਤੋਂ, ਤੇ ਇਹ ਜਿਹੜਾ ਵਰਚੁਅਲ ਮਾਫੀਆ ਹੈ ਇਹਨਾਂ ਦੀ ਇੰਸਪੀਰੇਸ਼ਨ ਤੇ ਲਾਈਕਿੰਗ ਵੀ ਬਾਹਰੋਂ ਹੀ ਹੁੰਦੀ ਹਮੇਸ਼ਾ। ਇਹ ਸੈਲਫ ਪਿਟੀ ਦੇ ਮਾਰੇ ਆਪਣੇ ਵਿੱਚੋਂ ਤਾਂ ਕਿਸੇ ਨੂੰ ਇਸ ਲਾਇਕ ਹੀ ਨਹੀਂ ਸਮਝਦੇ। ਉਹ ਕਾਲੀਆ ਸਮਝਦਾ ਵੀ ਅਸੀਂ ਤਾਂ ਬਸ ਸ਼ੂਦਰ ਹਾਂ, ਉਹ ਜਿਹੜੇ ਨੇ ਉਹ ਉੱਤੇ ਨੇ। ਤਾਂ ਕਿ ਇੱਥੋਂ ਤੱਕ ਕਰਕੇ ਮਜ਼ਹਬੀ ਤਬਕਾ ਜਿਹੜਾ ਹੈ ਉਹ ਸ਼ਾਇਦ ਇਰਾਨੀਆਂ ਨੂੰ ਤੇ ਅਰਬਾਂ ਨੂੰ ਆਪਣੇ ਤੋਂ ਵੱਡਾ ਮੁਸਲਮਾਨ ਖਿਆਲ ਕਰਦਾ ਹੈ। ਇਹ ਇਸ ਤੋਂ ਬਾਅਦ ਮੇਰੇ ਖਿਆਲ 'ਚ ਹੋਰ ਕੋਈ ਜਿਹੜੀ ਗੱਲ ਖਿਲਾਫੇ ਇਸਲਾਮ ਵੀ ਨਹੀਂ ਹੋ ਸਕਦੀ। ਇਹ ਵਾਲੀ ਅੰਡਰਸਟੈਂਡਿੰਗ, ਇਹ ਸੋਚ ਲੈਣਾ ਉਲਮਾ ਤੋਂ ਲੈ ਕੇ ਕਾਮ ਮੁਸਲਮਾਨ ਦੇ ਕਰਕੇ ਜੀ, ਉੱਥੋਂ ਜੋ ਆਏਗੀ ਲਾਈਨ ਉਹ ਹੀ ਅਸਲ ਇਸਲਾਮ ਹੋਏਗਾ। ਇਹ ਸਾਰਾ ਇਹ ਦੇਖੋ ਹੁਣ ਮਤਲਬ ਅਸਲ ਵਿੱਚ ਫੇਥ ਔਰ ਹਰ ਚੀਜ਼ ਨੂੰ ਸਾਈਡ ਤੇ ਰੱਖ ਕੇ ਮੈਂ ਅਸਲ 'ਚ ਕੌਮੀ ਸਵਾਲ ਦੇ ਵਾਲੇ ਨਾਲ ਅਗਰ ਅਸੀਂ ਦੇਖੀਏ ਨਾ, ਯਾਨੀ ਪਾਕਿਸਤਾਨੀ ਇਸਟੈਬਲਿਸ਼ਮੈਂਟ ਵੱਲੋਂ ਤਾਲਿਬਾਨ ਨੂੰ ਕਿਤਨੀ ਸਪੋਰਟ ਰਹੀ, ਔਰ ਕਿਹਾ ਗਿਆ ਜੀ ਇਹ ਤੇ ਔਰ ਜਿਹੜੇ ਪਸ਼ਤੂਨ ਨੈਸ਼ਨਲਿਸਟ ਸੀ ਉਹ ਤਾਂ ਇਹ ਵੀ ਕ੍ਰਿਟਿਸਾਈਜ਼ ਕਰਦੇ ਸੀ ਕਿ ਇਹਨਾਂ ਪਾਕਿਸਤਾਨ ਜਿਹੜਾ ਹੈ ਕਰ ਰਿਹਾ ਹੈ ਕਿ ਅਫਗਾਨਿਸਤਾਨ ਨੂੰ ਇੱਕ 5ਵਾਂ ਸੂਬਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਤਨਾ ਜ਼ਬਰਦਸਤ ਕ੍ਰਿਟਿਸਿਜ਼ਮ ਇਹਨਾਂ ਨਾਲੋਂ ਜਾਂਦਾ ਸੀ। ਤੇ ਇਹਦੇ ਬਾਵਜੂਦ ਇਤਨਾ ਕੁਛ ਇਨਫਲੂਐਂਸ ਹੋਣ ਦੇ ਬਾਵਜੂਦ ਤੁਸੀਂ ਦੇਖੋ ਕਿ ਡਿਵੀਡੈਂਡ ਲਾਈਨ ਜਿਹੜੀ ਹੈ ਉਹਨੂੰ ਇੰਟਰਨੈਸ਼ਨਲ ਬਾਰਡਰ ਤਾਲਿਬਾਨ ਨੇ ਵੀ ਨਹੀਂ ਮੰਨਿਆ। ਚੈੱਕ ਕਰਕੇ ਦੇਖ ਲਓ, ਇਹ ਉਹਨਾਂ ਦਾ ਬਹੁਤ ਵੱਡਾ ਇੱਕ ਆਪਣੇ ਯਾਨੀ ਉਹ ਕਹਿ ਲਓ ਕਿ ਆਪਣੀ ਕੌਮ ਦੇ ਨਾਲ ਇੱਕ ਬਹੁਤ ਵੱਡੀ ਵਫਾਦਾਰੀ ਹੈ। ਸਾਡੇ ਇੱਥੇ ਨਾ ਰਾਈਟ ਦਾ ਤੇ ਨਾ ਲੈਫਟ ਦਾ, ਇਹ ਦੋਵੇਂ ਹੀ ਮੁਤੱਲਾ ਪਾਕਿਸਤਾਨੀਅਤ ਦਾ ਸ਼ਿਕਾਰ ਨੇ। ਇਹਨਾਂ ਨੂੰ ਆਪਣੇ ਕੌਮੀ ਸਵਾਲ ਦਾ ਬਿਲਕੁਲ ਅਹਿਸਾਸ ਨਹੀਂ ਕਿ ਅਸੀਂ ਜਿਹੜਾ ਹੈ ਅਸੀਂ ਆਪਣੇ ਰਾਈਟ ਨੂੰ ਨਾ ਵੱਧ ਨਾ ਘੱਟ ਕਿ ਕਿਸ ਤਰੀਕੇ ਨਾਲ ਉਹਦੀ ਗੱਲ ਕਰਨੀ ਹੈ। ਜਦੋਂ ਵੀ ਅਸੀਂ ਆਪਣੇ ਰਾਈਟ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕੀ ਗੱਲ ਹੁੰਦੀ ਹੈ, ਕਿਉਂ ਕਿ ਤੁਸੀਂ ਐਂਟੀ ਪਾਕਿਸਤਾਨ ਹੋ, ਐਂਟੀ ਇਸਲਾਮ ਹੋ। ਹਾਲਾਂਕਿ ਉਹਦਾ ਅਸੀਂ ਐਨ ਇਸਲਾਮਿਕ ਔਰ ਐਨ ਪਾਕਿਸਤਾਨੀ ਆਇਨ ਦੇ ਮੁਤਾਬਿਕ ਗੱਲ ਕਰ ਰਹੇ ਹੁੰਦੇ ਹਾਂ, ਲੇਕਿਨ ਕਿਉਂਕਿ ਉਹ ਕਿਤੇ ਅੰਡਰ ਪ੍ਰੈਸ਼ਰ ਨੇ, ਬੜੇ ਬੜੇ ਇੱਥੇ ਦਾਨਿਸ਼ਵਰ ਜਿਹੜੇ ਬਣੇ ਫਿਰਦੇ ਨੇ, ਉਹ ਕਹਿੰਦੇ ਕਿ ਦੇਖ ਲਓ ਨਾ ਹੁਣ ਆ ਸਾਰੇ ਮਹਿਮੂਦੋ ਯਾਦ ਇਕੱਠੇ ਹੋਏ ਖਲੋਤੇ ਨੇ ਉਹਦੇ ਤੇ ਫਲਸਤੀਨ ਦੇ ਉੱਤੇ। ਸਿਪਰਾ ਸਾਹਿਬ ਆ ਗਿਆ। ਉਹ ਜਿਹੜੇ ਸਾਰੇ ਦੇ ਸਾਰੇ ਤੁਸੀਂ ਫਲਸਤੀਨ ਦੇ ਮੁੱਦੇ ਤੇ ਦੇਖ ਲਓ, ਲੈਫਟ ਲਿਬਰਲ ਹੋਏ ਜਾਂ ਮਜ਼ਹਬੀ ਹੋਏ, ਉਹ ਸਾਰੇ ਦੇ ਸਾਰੇ ਇਸ ਵੇਲੇ ਕੋਈ ਉਂਝ ਰੋਣ ਪਿੱਟਣ ਪਾਈ ਖਲੋਤਾ ਹੈ, ਕੋਈ 5 ਲੱਖ ਬੰਦਾ ਜਹਾਜ਼ ਵਾਸਤੇ ਭੇਜਣ ਨੂੰ ਤਿਆਰ ਹੈ, ਅਨਾਉਂਸ ਕਰ ਰਿਹਾ ਹੈ। ਤੇ ਦੋਵੇਂ ਤਬਕੇ ਹੀ ਹੁਣ ਸੋਚਣ ਵਾਲੀ ਗੱਲ ਹੈ ਕਿ ਫਲਸਤੀਨੀ ਮਾਮੇ ਦੇ ਪੁੱਤਰ ਨੇ ਸਾਡੇ। ਉਦੋਂ ਜਦੋਂ ਸਾਡੇ ਆਪਣੇ ਬੰਦੇ ਲਾਹੌਰ 'ਚ 50 ਪੰਜਾਬੀ ਇਹਨਾਂ ਮਾਰਿਆ, ਇਹ ਨੀਓ ਲਿਬਰਲ ਸਨ ਜਿਹੜੇ, ਇਹ ਕਹਿੰਦੇ ਸੀ ਜੀ ਰਿਟ ਆਫ ਦੀ ਸਟੇਟ ਜਿਹੜੀ ਹੈ ਉਹ ਕਾਇਮ ਕਰਨੀ ਜ਼ਰੂਰੀ ਹੈ। ਹੁਣ ਬਿਲਕੁਲ ਇਹ ਤਾਂ ਨਿਆਂ ਅੰਦਰ ਮੌਜੂਦ ਹੈ ਸਾਡੇ, ਉਹ ਵੀ ਇਸਰਾਈਲ ਵੀ ਫਿਰ ਰਿਆਸਤ ਹੈ, ਰੇਟ ਆਫ ਦੀ ਸਟੇਟ ਤੇ ਫਿਰ ਉਹਨਾਂ ਵੀ ਕਾਇਮ ਕਰਨੀ ਨਾ। ਇੱਕ ਜੀ ਗੱਲ ਕਰਨੀ ਚਾਹੀਦੀ। ਉੱਥੇ ਰੇਟ ਆਫ ਦੀ ਸਟੇਟ ਨਹੀਂ ਆਉਂਦੀ, ਉੱਥੇ ਰਾਕਟਾਂ ਦੇ ਹਮਲੇ ਵੀ ਹੁੰਦੇ ਨੇ। ਇਹਨਾਂ ਕੋਲ ਤਾਂ ਰਾਕਟ ਨਹੀਂ ਦੇ, ਡੰਡੀ ਹੁੰਦੇ ਨੇ।
ਉਹਨਾਂ ਕੋਲ ਜੀ ਹਾਂ ਰਾਕਟ ਜੀ ਵੀ ਨੇ, ਉਹਨਾਂ ਕੋਲ ਲੇਟੈਸਟ ਵੈਪਨ ਵੀ ਨੇ, ਸਾਰਾ ਜੀ ਕੁਝ ਜੀ ਹੈ ਜੀ। ਜੀ ਹਾਂ ਉਹ ਸਿਵਲੀਅਨ ਆਬਾਦੀਆਂ ਤੇ ਹਮਲੇ ਵੀ ਕਰਦੇ ਨੇ, ਤੇ ਉੱਥੇ ਤਾਂ ਹੂੰ ਬੜਾ ਰੋਣਾ ਪਾਉਂਦੇ ਨੇ ਸਾਰੇ, ਤੇ ਜਿਹੜੇ ਘਰ ਦੇ ਬੰਦੇ ਮਾਰਦੇ ਪਏ ਨੇ ਉੱਥੇ ਸਾਡਾ ਹੈ ਹੀ ਕੋਈ ਨਹੀਂ। ਉਹ ਠੀਕ ਹੈ, ਉਹ ਤਾਂ ਇੱਕ ਮਸਲਕ ਹੈ, ਵੱਖਰਾ ਮਸਲਕ ਹੈ ਸਾਥੋਂ, ਤੇ ਉਹ ਜੀ ਹਾਂ ਠੀਕ ਹੈ ਮਰਦੇ ਰਹਿਣ, ਜਾਂ ਇਹ ਕਿ ਮਜ਼ਹਬੀ ਲੋਕ ਨੇ ਤੇ ਮਰਦੇ ਰਹਿਣ, ਹੂੰ ਲਿਬਰਲ ਸਹੀ ਗੱਲ। ਵਾਸਤੇ ਇਹ ਵੇ। ਹਾਂ ਪਿਪਰਾ ਸਾਹਿਬ ਕੁਝ ਸਾਡੇ ਕੋਲ ਸ਼ਾਹ ਜੀ ਕਹਿੰਦੇ ਨੇ ਇੱਥੇ ਕਹਿਣਗੇ ਇਹਦੇ ਪੰਜਾਬੀ 'ਚ ਤੇ। ਨਾ ਸਾਡੇ ਕੋਲ ਕਿ ਜੀ ਇਸਲਾਮ ਜਿਹੜਾ ਨਾ ਇਸਲਾਮ ਜਿਹੜਾ ਦੂਜੇ ਦੇ ਘਰ ਹੀ ਚੰਗਾ ਲੱਗਦਾ ਹੈ। ਮੈਂ ਕਿਹਾ ਸਰ ਸਾਡੇ ਨਾ ਪੰਜਾਬੀ ਦੇ ਵਿੱਚ ਕਹਿੰਦੇ ਨੇ ਨਾ ਕਿ ਇਸਲਾਮ ਜਿਹੜਾ ਦੂਜੇ ਦੇ ਘਰ ਹੀ ਚੰਗਾ ਲੱਗਦਾ ਹੈ, ਆਪਣਾ ਘਰ ਠੀਕ ਕਰਨਾ ਜਿਹੜਾ ਨਾ ਉਹ ਨਹੀਂ ਚੰਗਾ ਲੱਗਦਾ। ਹਾਂਜੀ ਹਾਂਜੀ ਬਿਲਕੁਲ ਹਾਂ। ਸਹੀ ਇਹ ਗੱਲ। ਸਾਰੇ ਇਹ ਸਾਡਾ ਕੌਮੀ ਅਲਮੀਆ ਹੈ, ਔਰ ਖਾਸ ਤੌਰ ਤੇ ਪੰਜਾਬੀਆਂ ਦਾ ਅਲਮੀਆ ਹੈ। ਅਸੀਂ ਬਿਲਕੁਲ ਵੀ ਆਪਣੀ ਨਾ ਮਿੱਟੀ ਨਾਲ ਜੁੜਤ ਕਰਨੇ ਆ, ਨਾ ਆਪਣੇ ਘਰ ਨਾਲ ਜੁੜਤ ਕਰਨੇ ਆ, ਨਾ ਮਹੱਲੇ ਨਾਲ, ਨਾ ਸ਼ਹਿਰ ਨਾਲ, ਨਾ ਸੂਬੇ ਨਾਲ। ਅਸੀਂ ਅਸੀਂ ਪੁੱਠੇ ਹੀ ਜੰਮੇ ਆ, ਮਰਾਸੀ ਦੇ ਬਾਲ ਵਾਂਗ ਅਸੀਂ ਪਿਛਾਂ ਨੂੰ ਆ ਰਹੇ ਹਾਂ। ਅਸੀਂ ਬਾਹਰੋਂ ਘਰ ਨੂੰ ਆਨੇ ਆ, ਉੱਥੇ ਤੇ ਅਸੀਂ ਜੀ ਪਾਕਿਸਤਾਨੀ ਆ, ਬਾਹਰੋਂ ਪੁੱਛਦੇ ਫੇਰ ਕੋ ਪੁੱਛੇ ਵੀ ਕਿਹੜੇ ਪ੍ਰੋਬਲਮ, ਫਿਰ ਸੂਬਾ ਦੱਸਣਗੇ ਤੇ ਫਿਰ ਟੁਰਦੇ ਟੁਰਦੇ ਘਰ ਦੀ ਕਰਾਂਗੇ। ਇਹ ਕੰਪਲੈਕਸਸ ਨੇ ਜਿਹੜੇ ਸਰ ਸੈਯਦ ਅਹਿਮਦ ਖਾਨ ਤੋਂ ਟੁਰੇ ਤੇ ਉਹਨਾਂ ਸਾਈਡ ਲਾਈਨ ਕਰ ਦਿੱਤਾ ਬੁੱਲੇ ਸ਼ਾਹ ਨੂੰ, ਉਹਨਾਂ ਸਾਈਡ ਲਾਈਨ ਕਰ ਦਿੱਤਾ ਬਾਦਸ਼ਾਹ ਨੂੰ, ਉਹਨਾਂ ਸ਼ਾਹ ਹੁਸੈਨ ਨੂੰ ਪਾਸੇ ਕਰਤਾ, ਉਹਨੇ ਮੀਆਂ ਮੁਹੰਮਦ ਬਖਸ਼ ਨੂੰ ਪਾਸੇ ਕਰਤਾ, 7 ਸੂਫੀ ਪਾਸੇ ਕਰਤੇ ਉਹਨਾਂ। ਉਹ ਮਜ਼ਾਇਲ ਦਾ ਨਾਂ ਰੱਖ ਦਿੱਤਾ ਅਬਦਾਲੀ, ਤੇ ਫਿਰ ਅਬਦਾਲੀ ਈਦ ਵੀ ਉਹਨਾਂ ਦੀ ਚੱਲੇਗੀ ਨਾ। ਹਾਂ ਉਹ ਗਰੀਬ ਜਿਹੜਾ ਅਬਦਾਲੀ ਗੌਰੀ, ਇਹਨੂੰ ਗੱਲ ਚੇਤੇ ਆ ਗਈ ਹਾਸੇ ਵਾਲੀ, ਉਹ ਗਰੀਬ ਜਿਹੜਾ ਕਹਿੰਦਾ ਸੀ ਵੀ ਗੌਰੀ ਆਇਆ ਜੇ, ਉਹ ਗਰੀਬ ਡਾਂਗਾ ਖਾ ਖਾ ਕੇ ਘਰ ਚਲੇ ਗਏ, ਗੌਰੀ ਕੋਈ ਨਹੀਂ ਆਇਆ। ਜੀ ਹਾਂ ਗੌਰੀ ਉਹਨਾਂ ਤੇ ਭਾਵੇਂ ਛੱਡਿਆ ਜਾਏ, ਬਾਹਰ ਨਹੀਂ ਜਾਂਦਾ ਗੌਰੀ, ਬਾਹਰ ਨਹੀਂ ਬਾਹਰ ਗੌਰੀ ਬਣਿਆ ਹੀ ਇੱਥੋਂ ਵਾਸਤੇ ਸੀ। ਹਾਂ ਉਹ ਗੌਰੀ ਤੋਂ ਉਹੀਓ ਕੰਮ ਲੈਣਾ ਚਾਹੁੰਦੇ ਨੇ ਜਿਹੜਾ ਗੌਰੀ ਇੱਥੇ ਕਰ ਗਿਆ ਸੀ। ਜੀ ਹਾਂ ਜੀ ਹਾਂ। ਦੇਖੋ ਨਾ, ਤੁਸੀਂ ਕਦੀ ਸੁਣਿਆ ਕਿ ਦੁਨੀਆ ਦੇ ਵਿੱਚ ਕਿਸੇ ਕੌਮ ਤੇ ਹਮਲਾ ਹੋਇਆ ਹੋਵੇ ਤੇ ਉਹਨਾਂ ਨੇ ਹਮਲਾਵਰ ਨੂੰ ਸੈਲੀਬ੍ਰੇਟ? ਹਾਂਜੀ ਹਾਂਜੀ ਸਿਪਰਾ ਸਾਹਿਬ ਜੀ 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 ਸਲੀਮ ਸਾਹਿਬ ਜੀ ਸਰ ਤੁਸੀਂ ਗੱਲ ਕਰ ਰਹੇ ਹਮਲਾਵਰ ਦੀ, ਕਰੋ ਮੁਕਾਓ। ਹਾਂ ਮੈਂ ਕਹਿ ਰਿਹਾ ਸਾਂ ਕਿ ਦੁਨੀਆ 'ਚ ਕਿਸੇ ਕੌਮ ਦਾ ਤੁਸੀਂ ਸੁਣਿਆ ਹੈ ਕਿ ਸਰ ਮੈਂ ਤਾਂ ਗੁਜ਼ਾਰਿਸ਼ ਕਰ ਰਿਹਾ ਸਾਂ ਵੀ ਮਤਲਬ ਜਿਹੜੇ ਸਾਡਾ ਮਤਲਬ ਪੰਜਾਬੀ ਹੈ, ਅਸੀਂ ਪੰਜਾਬੀ ਮੇਰੇ ਖਿਆਲ ਨੈਸ਼ਨਲਿਜ਼ਮ ਦੀ ਅਸੀਂ ਜੀ ਬਿਲਕੁਲ 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 ਸਹੀ ਸਹੀ ਜੀ ਜੀ ਸੁਣਦੇ ਪਏ ਆ ਸਿਪਰਾ ਸਾਹਿਬ, ਕਰੀ ਜਾਓ ਗੱਲ। ਕਰੋ ਥੋੜੀ ਡਿਲੇ ਨਾਲ ਆਵਾਜ਼ ਆ ਰਹੀ, ਕਰੋ ਗੱਲ। ਸਿਪਰਾ ਸਾਹਿਬ ਪਤਾ ਨਹੀਂ ਚੁੱਪ ਕਰ ਗਏ, ਉਹਨਾਂ ਦਾ ਮੇਰੇ ਖਿਆਲ ਕਿਤੇ ਜੀ ਸਰ ਤੁਸੀਂ ਕੈਰੀ ਔਨ ਕਰੋ ਨਹੀਂ ਉਹ ਨਾ ਮੇਰਾ ਖਿਆਲ ਹੈ ਕਿ ਸਿਗਨਲ ਦੀ ਵਜ੍ਹਾ ਤੋਂ ਉੱਥੇ ਲੇਟ ਪਹੁੰਚਦੀ। ਆਵਾਜ਼ ਆ ਰਹੀ ਸਰ? ਆਵਾਜ਼ ਆ ਰਹੀ ਸਰ, ਆਵਾਜ਼ ਨਹੀਂ ਆ ਰਹੀ ਆਵਾਜ਼ ਆ ਰਹੀ ਹੈ। ਜੀ ਵੀਰ ਆ ਜੀ ਮੈਂ ਸਰ ਗੁਜ਼ਾਰਿਸ਼ ਕਰ ਰਿਹਾ ਸੀ, ਮੈਂ ਜੀ ਮੈਂ ਸਰ ਗੁਜ਼ਾਰਿਸ਼ ਕਰ ਵੀਰ ਤੁਸੀਂ ਗੱਲ ਜਾਰੀ ਰੱਖੋ, ਵੀਰ ਸਲੀਮ ਦੁਬਾਰਾ ਆਉਂਦੇ ਨੇ। ਤੇ ਉਹ ਮੈਂ ਗੱਲ ਕਰ ਰਿਹਾ ਸੀ ਕਿ ਦੁਨੀਆ 'ਚ ਇਸ ਤਰ੍ਹਾਂ ਨਹੀਂ ਹੁੰਦਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਹੋਵੇ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਜਾਵੇ, ਉਹਨਾਂ ਨੂੰ ਚੱਕ ਕੇ ਨਾ ਸਿਰ ਤੇ ਬਹਾਇਆ ਜਾਵੇ, ਤੇ ਹਰ ਇੱਕ ਮਤਲਬ ਜਿਹੜਾ ਕੌਮਾਂ ਜਿਹੜੀਆਂ ਨੇ ਉਹ ਜਿਹੜਾ ਮਤਲਬ ਕਲੈਰਿਟੀ ਨਾਲ ਚੱਲਦੀਆਂ ਨੇ। ਇਹ ਜਦੋਂ ਤੁਸੀਂ ਕਲੈਰਿਟੀ ਨਹੀਂ ਹੋਏਗੀ ਔਰ ਤੁਸੀਂ ਇੱਕ ਐਡਹੌਕ ਬੇਸਿਸ ਉੱਤੇ ਫੈਸਲੇ ਲੈਂਦੇ ਹੋ ਤੇ ਉਹਦੇ ਵਿੱਚ ਫਿਰ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਚੀਜ਼ਾਂ ਜਿਹੜੀਆਂ ਨੇ ਨਾ, ਔਰ ਇੱਕ ਨੂੰ ਤੁਸੀਂ ਪ੍ਰੋਬਲਮ ਹੋ ਰਿਹਾ ਥੋੜਾ ਜਿਹਾ ਨਾ। ਜੀ ਜੀ ਸਿਪਰਾ ਸਾਹਿਬ ਕਰੋ ਗੱਲ। ਮੈਂ ਸਰ ਗੁਜ਼ਾਰਿਸ਼ ਕਰ ਰਿਹਾ, ਮੈਂ ਕਿ ਸਾਡਾ ਸਰ ਪੰਜਾਬੀ ਜਿਹੜਾ ਹੈ ਨਾ ਉਹ ਜੇ ਮਤਲਬ ਨੈਸ਼ਨਲਿਜ਼ਮ ਨੂੰ ਬਲਕਿ ਪੂਰੀ ਇਬਤਦਾਈ ਸਟੇਜ ਤੇ ਹੈ, ਜੇ ਚੰਗੀ ਤਰ੍ਹਾਂ ਸਮਝਿਆ ਵੀ ਨਹੀਂ ਹੈ,
ਲੇਕਿਨ ਮੇਰੀ ਇਹ ਅਪਰੋਚ ਹੈ ਕਿ ਪੋਟੈਂਸ਼ੀਅਲ ਸਾਡੇ ਕੋਲ ਬਹੁਤ ਜ਼ਿਆਦਾ ਹੈ, ਉਹਨੂੰ ਪ੍ਰੋਪਰ ਜਿਹੜੀ ਹੈ ਗਾਈਡਲਾਈਨ ਜਾਂ ਪ੍ਰੋਪਰ ਜਿਹੜਾ ਉਸਨੂੰ ਲੈ ਕੇ ਅੱਗੇ ਚੱਲਣ ਦੀ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਜ਼ਰੂਰਤ ਹੈ। ਤੇ ਔਰ ਇਹ ਮਤਲਬ ਮੂਵਮੈਂਟ ਜਿਹੜੀ ਹੈ ਥੋੜੀ ਜਿਹੀ ਜਿਹੜੀ ਲਾਹੌਰ ਤੋਂ ਵੀ ਕੱਢਣ ਦੀ ਲੋੜ ਹੈ, ਕਿਉਂਕਿ ਲਾਹੌਰ ਜਿਹੜੀ ਮੂਵਮੈਂਟ ਹੈ ਉਹ ਬਾਜ਼ ਦਫਾ ਤੁਹਾਨੂੰ ਪਤਾ ਹਾਈਜੈਕ ਵੀ ਹੋ ਜਾਂਦੀਆਂ ਚੀਜ਼ਾਂ। ਉਹਨੂੰ ਮੇਰਾ ਖਿਆਲ ਹੈ ਜਿਹੜਾ ਨਾ ਲੋਕਲ ਸਤ੍ਹਾ ਤੇ ਜਿਹੜਾ ਨਾ ਮਜ਼ੀਦ ਅੱਗੇ ਲੈ ਜਾਣ ਦੀ ਜ਼ਰੂਰਤ ਹੈ, ਕਿਉਂਕਿ ਉਹ ਜਿਹੜਾ ਨੀਲਾ ਹਮਲਾ ਹੈ ਉਹ ਮਤਲਬ ਜ਼ਿਆਦਾ ਇਸ ਸਾਈਡ ਤੋਂ ਹੀ ਹੋ ਰਿਹਾ। ਲਾਹੌਰ ਤਾਂ ਬੜਾ ਦੂਰ ਹੈ ਇਸ ਹਮਲੇ ਤੋਂ ਅਜੇ, ਤੇ ਸਾਡੀ ਸਾਈਡ ਤੋਂ ਜੰਗ ਵਾਲੀ ਸਾਈਡ ਤੋਂ ਹੀ ਕਰਕੇ ਮਤਲਬ ਉਹ ਜ਼ਿਆਦਾ ਜਿਹੜੇ ਨਾ ਚੀਜ਼ਾਂ ਆ ਰਹੀਆਂ ਨੇ। ਇਸ ਵਾਸਤੇ ਮਤਲਬ ਅਸੀਂ ਵੀ ਇੱਥੇ ਕੋਸ਼ਿਸ਼ ਕਰ ਰਹੇ ਸੀ, ਜੰਗ 'ਚ ਬਹਿ ਕੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਜਿਸ ਤਰ੍ਹਾਂ ਸ਼ਾਹ ਸਾਹਿਬ ਨੇ ਗੱਲ ਕੀਤੀ ਹੈ ਕਿ ਸੂਫੀਆ ਜਿਹੜੇ ਹਨ ਉਹਨਾਂ ਨੂੰ ਸਾਈਡ ਲਾਈਨ ਕਰ ਦਿੱਤਾ ਗਿਆ। ਅਸੀਂ ਹੁਣ ਆਪਣੇ ਮਤਲਬ ਜੋ ਪੰਜਾਬੀ ਦੇ ਜ਼ਰੀਏ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਸਾਡਾ ਸੂਫੀਆ ਦਾ ਪੈਗਾਮ ਹੈ ਉਹ ਆਮ ਲੋਕਾਂ ਨੂੰ ਇੱਥੇ ਸਮਝ ਨਹੀਂ ਆਇਆ, ਨਾ ਆਮ ਲੋਕਾਂ ਤੱਕ ਪਹੁੰਚਾਇਆ ਗਿਆ ਹੈ। ਕਿ ਉਸ ਨੂੰ ਜਿਹੜਾ ਹੈ ਇੱਕ ਪ੍ਰੋਪਰ ਪਲੇਟਫਾਰਮ ਦੇ ਜ਼ਰੀਏ ਸਿਆਸੀ ਜਿਹੜੀ ਹੈ ਸਟਰਗਲ ਉਹਦੇ ਨਾਲ ਨਾਲ ਜਿਹੜੀ ਕਲਚਰਲ ਲੈਵਲ 'ਤੇ ਜਾਂ ਲਿਟਰੇਚਰ ਲੈਵਲ 'ਤੇ ਵੀ ਸਟਰਗਲ ਦੀ ਜਿਹੜੀ ਜ਼ਰੂਰਤ ਹੈ, ਉਸ ਜਿਹੜਾ ਆਮ ਬੰਦੇ ਨੂੰ ਜਿਹੜਾ ਨਾ ਉਸਨੂੰ ਸੂਫੀ ਦਾ ਪੈਗਾਮ ਪਹੁੰਚਾਇਆ ਜਾਏ, ਬੁੱਲੇ ਸ਼ਾਹ ਦਾ, ਵਾਰਿਸ ਸ਼ਾਹ ਦਾ ਜਾਂ ਸ਼ਾਹ ਹੁਸੈਨ ਦਾ ਪੈਗਾਮ ਪਹੁੰਚਾਇਆ ਜਾਵੇ। ਔਰ ਜਦੋਂ ਉਹ ਪੈਗਾਮ ਜਿਹੜਾ ਹੈ ਉਸ ਬੰਦੇ ਨੂੰ ਡੈਫੀਨੇਟਲੀ ਸਟਰਾਈਕ ਕਰੇਗਾ, ਕਿਉਂਕਿ ਤੁਸੀਂ ਅੱਜ ਹੀ ਵੇਖ ਲਓ ਨਾ ਜਿਹੜਾ ਸਾਡਾ ਅੱਜ ਵੀ ਇੱਕ ਪਿੰਡ ਦਾ ਬਿਲਕੁਲ ਅਨਪੜ੍ਹ ਮਤਲਬ ਆਲਮ ਹੈ ਜਾਂ ਅਨਪੜ੍ਹ ਮੌਲਵੀ ਹੈ ਔਰ ਮਸਜਿਦ ਵਿੱਚ ਉਹ ਜੁਮਾ ਪੜ੍ਹਾਉਂਦਾ ਜਾਂ ਖਤਮ ਕਰਦਾ, ਉਹਦਾ ਵੀ ਜਿਹੜਾ ਖੁਤਬਾ ਹੈ ਉਹ ਮੀਆਂ ਮੁਹੰਮਦ ਦਾਸ ਸਾਹਿਬ ਦੇ ਬਗੈਰ ਨਹੀਂ ਹੁੰਦਾ। ਉਹਨਾਂ ਦੇ ਬਗੈਰ ਜਿਹੜਾ ਹੈ ਸਾਡੇ ਅੱਜ ਪਿੰਡ ਦੇ ਮੌਲਵੀ ਦਾ ਵੀ ਖੁਤਬਾ ਜਿਹੜਾ ਹੈ ਉਹ ਮੁਕੰਮਲ ਨਹੀਂ ਹੁੰਦਾ। ਔਰ ਉਹ ਜਿਹੜੀ ਚੀਜ਼ ਹੈ ਉਸ ਦੇ ਵਿੱਚ ਅਸਰ ਹੈ ਔਰ ਆਮ ਆਦਮੀ ਨੂੰ ਸਟਰਾਈਕ ਕਰਦੀ ਹੈ। ਤੇ ਮੇਰਾ ਇਹ ਜਿਹੜਾ ਅਪਰੋਚ ਹੈ ਕਿ ਉਸ ਚੀਜ਼ ਨੂੰ ਜਿਹੜਾ ਨਾ ਲੋਕਾਂ ਤੱਕ ਜਾਂ ਆਮ ਲੋਕਾਈ ਤੱਕ ਪਹੁੰਚਾਉਣ ਦੀ ਲੋੜ ਹੈ, ਔਰ ਉਹ ਚੀਜ਼ ਡੈਫੀਨੇਟਲੀ ਜਿਹੜੀ ਸਾਡੀ ਪੰਜਾਬੀ ਨੈਸ਼ਨਲ ਫਾਰਮ ਕਰੇਗੀ ਔਰ ਉਸ ਨੂੰ ਅੱਗੇ ਲੈ ਕੇ ਚੱਲੇਗੀ। ਸਿੰਧ 'ਚ ਵੀ ਤੁਸੀਂ ਵੇਖੋ ਨਾ ਕਿ ਉੱਥੇ ਮਤਲਬ ਬਾਕੀ ਇਹ ਚੀਜ਼ਾਂ ਦੇ ਨਾਲ ਨਾਲ ਜਿਹੜਾ ਹੈ ਮਤਲਬ ਸ਼ਾਹ ਅਬਦੁਲ ਲਤੀਫ ਭਟਾਈ ਦਾ ਜਿਹੜਾ ਕਲਾਮ ਹੈ ਜਾਂ ਉਹਨਾਂ ਦੀ ਜਿਹੜੀ ਐਗਜ਼ਿਸਟੈਂਸ ਹੈ ਉਸਨੇ ਵੀ ਮਤਲਬ ਸਿੰਧ ਨੈਸ਼ਨਲਿਜ਼ਮ ਨੂੰ ਬਹੁਤ ਜ਼ਿਆਦਾ ਮਜ਼ਬੂਤ ਕੀਤਾ ਬਾਕੀ ਚੀਜ਼ਾਂ ਦੇ ਨਾਲ ਨਾਲ। ਤੇ ਇਸ ਤੇ ਵੀ ਮੇਰਾ ਖਿਆਲ ਹੈ ਸਟਰਗਲ ਜਿਹੜੀ ਸਾਡੀ ਪੋਲੀਟੀਕਲ ਹੈ ਉਹਦੇ ਨਾਲ ਨਾਲ ਸਾਨੂੰ ਇਸ ਫੋਰਮ ਤੇ ਵੀ ਕੰਮ ਕਰਨਾ। ਹਾਂ ਬਿਲਕੁਲ, ਉਹ ਸ਼ੇਖ ਹਯਾਤ ਜਾਂ ਸ਼ਾਹ ਲਤੀਫ ਹੋਣ ਤੇ ਬਿਲਕੁਲ ਉਹਨਾਂ ਜ਼ਬਾਨ ਨਾਲ ਜੁੜਤ ਰੱਖੀ। ਜ਼ਬਾਨ ਬੁਨਿਆਦੀ ਰੁਕਨ ਹੈ ਨੈਸ਼ਨਲਿਜ਼ਮ ਦਾ, ਬੜਾ ਜ਼ਰੂਰੀ ਹੈ। ਮੈਂ ਪਿਛਲੇ ਦਿਨਾਂ ਬੰਦਾ ਉੱਥੋਂ ਉਹ ਫੇਕ ਆਈਡੀਆਂ ਜੀਆਂ ਫੇਕ ਹੀ ਉਹਨਾਂ ਦੀ ਤਰੀਕ ਤੇ ਫੇਕ ਹੀ ਆਈਡੀਆਂ ਨੇ ਅਖੇ ਦੀ ਜੰਗ ਜਿਹੜਾ ਹੈ ਉਹ ਸਰਾਇਕੀ ਉੱਥੇ ਬੋਲੀ ਜਾਂਦੀ। ਮੈਂ ਕਿਹਾ ਇਹ ਦਾਵਾ ਤੂੰ ਮੁਲਤਾਨ ਬੈਠਾ ਜਾਂ ਕਰਾਚੀ ਬੈਠਾ ਕੀਤੀ ਜਾਣਾ। ਮੇਰੇ ਨਾ ਸ਼ਾਹ ਜੀ ਦੋ ਤਿੰਨ ਜ਼ਾਤੀ ਇਸ ਤੇਰੇ ਸਵਾਲ ਤੇ ਦੋ ਤਿੰਨ ਮੇਰੇ ਜ਼ਾਤੀ ਖਿਆਲਾਤ ਨੇ। ਇੱਕ ਤਾਂ ਮਤਲਬ ਤੁਸੀਂ ਜੰਗ ਜਿਹੜਾ ਹੈ ਨਾ ਅੱਗੇ ਤਾਂ ਪਿੰਡੀ ਭੱਟੀਆਂ ਤੋਂ ਸ਼ੁਰੂ ਹੁੰਦਾ ਸੀ ਤੇ ਜਾ ਕੇ ਉਹ ਖਾਨੇਵਾਲ ਦੇ ਲਾਗੇ ਤੱਕ ਜਾਂਦਾ ਸੀ ਜਿਹੜਾ ਜੰਗ ਰਿਸ਼ਤੇ ਕਿ ਹੁਣ ਖੈਰ ਉਹਦੇ ਦੋ ਬਣ ਗਏ ਚਨਿਓਟ, ਲੇਕਿਨ ਸਾਨੂੰ ਤਾਂ ਤੁਸੀਂ ਚੁੱਕੇ ਜੰਗ ਵੀ ਜ਼ਿਲ੍ਹਾ ਗਿਣਨਾ ਸਾਰਾ ਚਨਿਓਟ ਤੇ ਜੰਗ। ਤੁਸੀਂ ਕਿਸੇ ਬੱਚੇ ਕੋਲੋਂ ਇੱਕ ਕਾਮਨ ਬੱਚਾ ਜਿਹੜਾ ਆਮ ਉਸ ਕੋਲ ਹੀ ਪੁੱਛੋਗੇ ਨਾ ਤੇ ਉਹ ਸ਼ਾਇਦ ਸਰਾਇਕੀ ਦਾ ਨਾਂ ਹੀ ਨਹੀਂ ਜਾਣਦਾ ਹੋਏਗਾ, ਜਾਂ ਜਿਹੜਾ ਉਹਦਾ ਕੋਈ ਤਸਵਰ ਹੀ ਨਹੀਂ ਹੋਏਗਾ ਕਿ ਮਤਲਬ ਜ਼ਬਾਨ ਹੈ ਅਸੀਂ ਜੰਗ ਵਾਲੇ ਸਰਾਇਕੀ ਹਾਂ। ਹਾਂ ਅਲਬੱਤਾ ਜੇ ਤੁਸੀਂ ਨਾ ਕਿ ਬਲਕਿ ਤੁਸੀਂ ਜੰਗ ਦਾ ਅਦੀਬ ਹਲਕਾ ਜਿਹੜਾ ਹੈ ਕਿਸੇ ਵੀ ਜਿਹੜਾ ਕੋਈ ਰੀਜ਼ਨੇਬਲ ਅਦੀਬ ਹੈ, ਰੀਜ਼ਨੇਬਲ ਸ਼ਾਇਰ ਹੈ, ਰੀਜ਼ਨੇਬਲ ਲਿਖਣ ਵਾਲਾ ਹੈ, ਰੀਜ਼ਨੇਬਲ ਪੜ੍ਹਨ ਵਾਲਾ ਹੈ, ਤੁਸੀਂ ਕਿਸੇ ਬੰਦੇ ਤੋਂ ਵੀ ਗੱਲ ਕਰੋਗੇ ਉਹ ਬਿਲਕੁਲ ਡਿਨਾਈ ਕਰੇਗਾ ਕਿ ਨਹੀਂ ਉਹ ਯਾਰ ਪੰਜਾਬੀ ਕੋਈ ਵੀ ਨਹੀਂ। ਇਸੇ ਤਰ੍ਹਾਂ ਮਤਲਬ ਹਾਂ ਅਲਬੱਤਾ ਹਰ ਜਗ੍ਹਾ ਤੇ MNA ਆਬਦਾ ਹੁਸੈਨ ਔਨ ਰਿਕਾਰਡ ਹੈ, ਕਦੀ ਕਿਸੇ ਨੇ ਸਰਾਇਕੀ ਜ਼ਰੂਕੀ ਜਾਂ ਮੁਲਤਾਨੀ ਉਮਰ ਨਹੀਂ ਕੀਤੀ। ਜੀ ਜੀ ਈਵਨ ਤੁਸੀਂ ਸਰ ਅੱਗੇ ਥੋੜਾ ਜਿਹਾ ਖਾਨੇਵਾਲ ਚਲੇ ਜਾਓ ਨਾ ਤੇ ਖਾਨੇਵਾਲ ਵਿੱਚ ਵੀ ਜਿਹੜਾ ਪ੍ਰੋਪਰ ਮੈਂ ਚੁੱਕੇ 6 ਸਾਲ ਉੱਥੇ ਰਹਿ ਕੇ ਆਇਆ ਔਰ ਖਾਨੇਵਾਲ ਮਤਲਬ ਬਿਲਕੁਲ ਮੁਲਤਾਨ ਦੀ ਬਾਉਂਡਰੀ ਤੇ ਖਾਨੇਵਾਲ ਵਾਲਾ ਬੰਦਾ ਵੀ ਤੁਹਾਨੂੰ ਕਦੀ ਨਹੀਂ ਕਹੇਗਾ ਕਿ ਮੈਂ ਸਰਾਇਕੀ ਹਾਂ। ਖਾਨੇਵਾਲ ਦਾ ਬੰਦਾ ਵੀ ਜਿਹੜਾ ਆਮ ਆਦਮੀ ਹੈ, ਹਾਂ ਕੁਝ ਜਿਹੜੇ ਉਹ ਮਤਲਬ ਜਿਸ ਤਰ੍ਹਾਂ ਮੈਂ ਕਿਹਾ ਦਾਨਿਸ਼ਵਰਾਂ ਦੀ ਗੱਲ ਕੀਤੀ, ਜਿਹੜੇ ਸਸਤੇ ਦਾਨਿਸ਼ਵਰ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰ ਲੈਂਦੇ ਨੇ ਜਾਂ ਆਪਣੀ ਇੱਕ ਵਰਤ ਬਣਾਉਣ ਵਾਸਤੇ ਕਿ ਚਲੋ ਹੋਰ ਤਾਂ ਕੋਈ ਨਹੀਂ ਸਾਨੂੰ ਕੁਝ ਨਾ ਕੁਝ ਜਾਣੇਗਾ ਤਾਂ ਕਿਸੇ ਇੱਕ ਨਵਾਂ ਸਟੈਂਡ ਖੜਾਂਗੇ ਤਾਂ ਕੋਈ ਨਾ ਕੋਈ ਸਾਡੀ ਪਹਿਚਾਣ ਤਾਂ ਬਣੇਗੀ। ਇਸ ਤਰ੍ਹਾਂ ਦਾ ਇਸ਼ੂ ਤਾਂ ਹੋ ਸਕਦਾ ਹੈ, ਲੇਕਿਨ ਕਾਮਨ ਮੈਨ ਜਿਹੜਾ ਜੰਗ ਦੇ ਵਿੱਚ ਤੁਸੀਂ ਜਿਤਨਾ ਜਿਹੜਾ ਹੈ ਅਦੀਬ ਤਬਕਾ ਹੈ, ਆਮ ਆਦਮੀ ਹੈ, ਕੋਈ ਮਤਲਬ ਸ਼ਾਇਰ ਹੈ, ਲਿਖਣ ਵਾਲਾ ਹੈ, ਪੜ੍ਹਨ ਵਾਲਾ, ਉਹ ਸਿਆਸੀ ਜਮਾਤਾਂ ਵੱਲੋਂ ਰਿਆਸਤ ਵੱਲੋਂ ਦੋ ਰਿਆਸਤਾਂ ਵੱਲੋਂ ਦੁਕਾਨ ਲੱਗੀ ਹੈ ਤੇ ਉਹ ਫਿਰ ਹਰ ਕੋਈ ਉੱਥੇ ਸੌਦਾ ਵੇਚਣ ਆਪਣਾ ਪਹੁੰਚ ਜਾਂਦਾ ਹੈ। ਅੱਛਾ ਸਰ ਇੱਕ ਹੋਰ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ ਕਿ ਜੀ ਮਜ਼ੇ ਦੀ ਗੱਲ ਦੱਸਾਂ ਕਿ ਮੈਂ ਕਾਫੀ ਮੇਰਾ ਮਤਲਬ ਟਾਈਮ ਗੁਜ਼ਰਿਆ ਸਾਊਥ ਪੰਜਾਬ ਵਿੱਚ ਹੀ। ਉੱਥੇ ਇੱਕ ਤਾਂ ਤਸਵਰ ਜਿਹੜਾ ਹੈ ਨਾ ਮਤਲਬ ਸਰਾਇਕੀ ਔਰ ਪੰਜਾਬੀ ਨਾਲੋਂ ਜ਼ਿਆਦਾ ਜਿਹੜਾ ਹੈ ਉਹ ਲੋਕਲ ਔਰ ਮੁਹਾਜਿਰ ਦਾ ਹੈ।
ਖਾਸ ਤੌਰ ਤੇ ਬਹਾਵਲਪੁਰ ਜਿਹੜਾ ਡਿਸਟ੍ਰਿਕਟ ਹੈ ਨਾ, ਬਹਾਵਲਪੁਰ ਡਿਵੀਜ਼ਨ ਜਿਹੜਾ ਹੈ, ਇਹ ਬੜਾ ਅਹਿਮ ਨੁਕਤਾ ਵੀਰ, ਇਹ ਜਿਹੜਾ ਤੁਸੀਂ ਕਰ ਉੱਥੇ ਰਹੇ ਹੋ ਜਿਹੜਾ ਨਾ। ਤਸਵਰ ਉੱਥੇ ਹਰ ਉਹ ਬੰਦਾ ਜਿਹੜਾ ਆਬਾਦਕਾਰ ਹੈ ਔਰ 18 ਦੀ ਆਬਾਦਕਾਰੀ ਚ ਆਇਆ ਹੈ ਜਾਂ ਬੰਦਾ 47 ਤੋਂ ਬਾਅਦ ਆਇਆ, ਉਹ ਪੰਜਾਬੀ ਹੈ। ਉਹਨਾਂ ਦੇ ਨਜ਼ਦੀਕ ਆਮ ਲੋਕਲ ਆਦਮੀ ਹੈ। ਤੇ ਮਤਲਬ ਉਹਦੇ ਵਿੱਚ ਕੋਈ ਜਿਹੜਾ ਸਿਰਫ ਲੋਕਲ ਹੈ, ਉਹ ਭਾਵੇਂ ਜੰਗ ਦਾ ਹੈ, ਭਾਵੇਂ ਗੁਜਰਾਤ ਦਾ ਹੈ, ਭਾਵੇਂ ਜਿੱਥੇ ਉਹ ਸਰਾਇਕੀ ਹੈ। ਉਹਨਾਂ ਦੇ ਨਜ਼ਦੀਕ ਪੰਜਾਬੀ ਬੰਦਾ ਉਹ ਹੈ ਜਿਹੜਾ ਇੰਡੀਆ ਚ ਜਾਂ ਮਤਲਬ ਮਾਈਗ੍ਰੇਟ ਹੋ ਗਿਆ ਜਾਂ ਇਹ ਆਬਾਦਕਾਰੀ ਰੌਲਾ ਇਹ ਅਸਲ ਇੱਕ 'ਚ ਤਸੱਵੁਰ ਜਿਹੜਾ ਬੁਨਿਆਦੀ ਹੈ। ਰੌਲਾ ਇਹੀ ਹੈ, ਮੁੱਢ ਤੇ ਇਹੀਓ ਰੌਲਾ ਹੈ। ਜੀ ਜੀ ਔਰ ਮੈਂ ਇਹਨੂੰ ਐਵੇਂ ਵੀ ਸਮਝ ਸਕਣਾ ਕਿ ਸਾਡੇ ਬਜ਼ੁਰਗ ਦੱਸਦੇ ਨੇ, ਮੇਰੇ ਨਾਨਾ ਜੀ ਜਿਹੜੇ ਸਨ, ਇਹ ਆਏ ਸਨ ਇੱਧਰੋਂ ਨਾ ਫਿਰੋਜ਼ਪੁਰੋਂ ਉੱਠ ਕੇ, ਤੇ ਇਹ ਰਾਣੇ ਫੂਲ ਖਾਨ ਲਈ ਆਏ ਸਨ, ਪਤਾ ਨਹੀਂ ਕਰਨਾਲ ਤੋਂ ਕਿੱਥੋਂ। ਤੇ ਇਹ ਜਦੋਂ ਆਏ ਇੱਥੇ ਤੇ ਇਹਨਾਂ ਨਕਈਆਂ ਦੇ ਖਿਲਾਫ ਸਾਂਝ ਬਣਾਉਣ ਲਈ रानी फूल खान ने मेरे नाने को आख्या कि शाह साहब हम हाजिर हैं, ये मकामी हमें तंग करेंगे, हम इताद बना लें। ये एक फितरी जिहा खौफ ਹੁੰਦਾ ਹੈ। ਅੱਛਾ, ਇਹ ਟਰਮ ਤੁਸੀਂ ਸ਼ਾਇਦ ਅੱਗੇ ਚੱਲਦੇ ਆਓ ਨਾ, ਇਹ ਟਰਮ ਅਗਰ ਮਤਲਬ ਜਿਹੜਾ ਬਹਾਵਲਪੁਰ ਡਿਵੀਜ਼ਨ ਹੈ ਜਾਂ ਮੁਲਤਾਨ ਡਿਵੀਜ਼ਨ ਹੈ, ਉਹਦੇ ਵਿੱਚ ਪੰਜਾਬੀ ਔਰ ਸਰਾਇਕੀ ਦਾ ਤਸਵਰ ਹੈ ਲੋਕਲ ਔਰ ਮੁਹਾਜਿਰ ਦੇ ਹਵਾਲੇ ਨਾਲ। ਅੱਗੇ ਫਿਰ ਜਿਹੜੀ ਅਗਲੀ ਬੈਲਟ ਹੈ ਜਿਹਨੂੰ ਅਸੀਂ ਜਟਕੀ ਬੈਲਟ ਜਾਂ ਜੰਗਲੀ ਬੈਲਟ ਕਹਿੰਦੇ ਆ, ਉੱਥੇ ਟਰਮ ਥੋੜੀ ਜਿਹੀ ਆ ਕੇ ਬਦਲ ਜਾਂਦੀ ਹੈ, ਉੱਥੇ ਜੰਗਲੀ ਔਰ ਜਿਹੜਾ ਮੁਹਾਜਿਰ ਹੋ ਜਾਂਦਾ। ਉੱਥੇ ਇਹ ਨਹੀਂ ਹੁੰਦਾ ਕਿ ਪੰਜਾਬੀ ਸਰਾਇਕੀ ਹੈ, ਉੱਥੇ ਕੀ ਇਹ ਜੰਗਲੀ ਹੈ, ਇਹ ਮੁਹਾਜਿਰ ਹੈ, ਇਹ ਜਟਕਾ ਹੈ। ਉਹ ਉੱਥੇ ਆ ਕੇ ਇਹ ਟਰਮ ਜਿਹੜੀ ਇਸਤੇਮਾਲ ਹੁੰਦੀ ਜ਼ਿਆਦਾ। ਉੱਥੇ ਕੋਈ ਜੰਗਲੀ ਪੰਜਾਬੀ ਲੜਾਈ ਤੋਂ ਕਹਿੰਦੇ ਜੰਗਲੀ ਜੇ ਹੈ, ਮੁਹਾਜਿਰ ਜੇ, ਇੱਥੇ ਤਸਵਰ ਆ ਕੇ ਬਣ ਜਾਂਦਾ ਹੈ। ਜਟਕੀ ਬੈਲਟ ਤਾਂ ਸਗੋਂ ਬਹੁਤ ਵੱਡੀ ਹੈ, ਮਤਲਬ ਕਿੱਥੋਂ ਸ਼ੁਰੂ ਹੁੰਦੀ ਹੈ? ਬਾਵਲ ਨਗਰ ਤੋਂ ਸ਼ੁਰੂ ਹੋ ਕੇ ਕੇ ਤੇ ਚਕਵਾਲ ਤੱਕ ਜਾਂਦੀ ਹੈ। ਚਕਵਾਲ ਤਿੱਕਰ ਆ, ਇੱਧਰ ਦਬਾਲਪੁਰ ਤਿੱਕਰ ਸਾਡੇ ਕਸੂਰ ਦੇ ਨਾਲ ਨਾਲ ਸਾਰੀ ਜਟਕੀ ਬੋਲੀ ਜਾਂਦੀ, ਜਿਹਨੂੰ ਉਹ ਜਾਂਗਲੀ ਆ। ਦੂਸਰਾ ਤੁਸੀਂ ਜ਼ਬਾਨ ਦੀ ਕਹਿ ਰਹੇ ਸਨ, ਮੈਂ ਅਗਲੇ ਦਿਨ ਨਾ ਉਹ ਮਤਲਬ ਆਰਟੀਕਲ ਵੀ ਲਿਖਿਆ ਸੀ ਕਿ ਸਾਡੇ ਕੋਲ ਜਿਹੜਾ ਹੈ ਸਰਾਇਕੀ ਬੋਲੀ ਦਾ ਤਸਵਰ ਜਿਹੜਾ ਉੱਥੋਂ ਦਾ ਆਮ ਆਦਮੀ ਸਾਡੇ ਅਜ਼ੀਜ਼ ਵੀ ਹੈ ਉੱਥੇ ਰਿਆਸਤ ਬਾਵਲਪੁਰ ਜਾਂ ਰਹਿੰਦੀ ਹਾਂ, ਉਹ ਉਹਨੂੰ ਕਹਿੰਦੇ ਰਿਆਸਤੀ ਬੋਲੀ। ਮਤਲਬ ਸਰਾਇਕੀ ਉੱਥੇ ਨਹੀਂ ਕਹਿੰਦੇ, ਰਿਆਸਤੀ ਬੋਲੀ। ਜਾਂ ਮਤਲਬ ਖਾਜਾ ਗੁਲਾਮ ਫਰੀਦ ਦਾ ਅਗਰ ਤੁਸੀਂ, ਮੈਂ ਅਗਲੇ ਸਲਾਮਤ ਅਲੀ ਖਾਨ ਸਾਹਿਬ ਦੀ ਕਾਫੀ ਸੁਣ ਰਿਹਾ ਸਾਂ, ਉਹਨਾਂ ਨੇ ਕੋਈ 74 ਦੀ ਰਿਕਾਰਡਿੰਗ ਸੀ PTV ਦੀ ਨਾ, ਉਹਦੇ ਵਿੱਚ ਉਹਨਾਂ ਨੇ ਇਹ ਨਹੀਂ ਕਿਹਾ ਸਰਾਇਕੀ ਕਾਫੀ, ਉਹ ਹੀ ਕਹਿ ਰਹੇ ਕਿ ਜੀ ਮੁਲਤਾਨੀ ਕਾਫੀ ਹੈ ਜਾਂ ਮੁਲਤਾਨੀ ਮਤਲਬ ਉਹਨੂੰ ਲਹਿਜਾ ਕਹਿ ਰਹੇ ਜਾਂ ਲਹਿੰਦਾ ਲਹਿਜਾ। ਅਸੀਂ ਵੀ ਅੱਜ ਤੱਕ ਮਤਲਬ ਉਹ ਨਹੀਂ ਸੁਣਿਆ ਕਿ ਮੁਲਤਾਨੀ ਸੁਣੀਏ, ਲਹਿੰਦੀ ਸੁਣੀਏ ਜਾਂ ਰਿਆਸਤੀ ਬੋਲੀ। ਰਿਆਸਤ ਵਾਲੇ ਅੱਜ ਵੀ ਜਿਹੜੇ ਰਿਆਸਤ ਬਾਵਲਪੁਰ ਜੀ ਜੀ ਉਹ ਵੀ ਰਿਆਸਤੀ ਕਹਿੰਦੇ ਨੇ। ਇਹ ਤਾਂ ਟੋਟਲ ਸਰ ਪੋਲੀਟੀਕਲ ਇਸ਼ੂ ਹੈ। ਔਰ ਉਸ ਤੋਂ ਬਾਅਦ ਪੋਲੀਟੀਕਲ ਤੋਂ ਬਾਅਦ ਇਹ ਮੈਂ ਜਿਵੇਂ ਪਹਿਲੇ ਕਿ ਸਸਤੇ ਦਾਨਿਸ਼ਵਰਾਂ ਦਾ ਇਸ਼ੂ ਹੈ ਕਿ ਜਿਨ੍ਹਾਂ ਦੀ ਦਾਨਿਸ਼ਵਰਾਂ ਦੀ ਰੋਟੀ ਰੋਜ਼ੀ ਜਿਹੜੀ ਹੈ ਉਸੇ ਕੰਮ ਨਾਲ ਹੀ ਵਾਬਸਤਾ ਹੈ ਕਿ ਕੋਈ ਨਾ ਕੋਈ ਜਿਹੜੇ ਉਹ ਫਸਾਦ ਵਿੱਚ ਪਾਈ ਰੱਖਣਾ। ਜਾਂ ਜਿਹੜੇ ਪੋਲੀਟੀਕਲ ਪੀਪਲਜ਼ ਪਾਰਟੀ ਦੀ ਸਰ ਥੋੜੀ ਪੀਪਲਜ਼ ਪਾਰਟੀ ਦੀ ਹੁਣ ਮਜਬੂਰੀ ਸਰ ਇਹ ਹੈ ਕਿ ਪੀਪਲਜ਼ ਪਾਰਟੀ ਨੂੰ ਪਤਾ ਹੈ ਕਿ ਫਰੈਂਕਲੀ ਸਪੀਕਿੰਗ ਕਿ ਨਵਾਜ਼ ਸ਼ਰੀਫ ਜਿਹੜਾ ਹੈ ਉਹ ਪੰਜਾਬ ਵਿੱਚ ਸਟਰੋਂਗ ਹੈ। ਮਤਲਬ ਮੈਂ ਜ਼ਾਤੀ ਤੌਰ ਤੇ ਅਗਰ ਉਹਨੂੰ ਪਸੰਦ ਕਰਾਂ ਜਾਂ ਨਾ ਕਰਾਂ, ਲੇਕਿਨ ਇਹ ਰੋਜ਼ੇ ਰੋਸ਼ਨ ਹਕੀਕਤ ਇਹ ਹੈ ਕਿ ਜਿਹੜਾ ਹੈ ਨਵਾਜ਼ ਸ਼ਰੀਫ ਇਸ ਵੇਲੇ ਵੀ ਅਗਰ ਉਹਨੂੰ ਓਪਨ ਖੇਡਣ ਦਿੱਤਾ ਜਾਏ ਤਾਂ ਪੰਜਾਬ ਵਿੱਚ ਸਟਰੋਂਗ ਹੈ ਔਰ ਉਹ ਕਲੀਨ ਸਵੀਪ ਕਰਦਾ। ਅੱਛਾ, ਪੀਪਲਜ਼ ਪਾਰਟੀ ਜਿਹੜੀ ਉਹਨੂੰ ਨਜ਼ਰ ਆ ਰਿਹਾ ਕਿ ਪੰਜਾਬ ਜਿਹੜਾ ਹੈ ਮੇਨ ਪੰਜਾਬ ਸਾਡਾ ਹੈ ਜਾਂ ਸਾਡੇ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਸਾਨੂੰ ਕੁਝ ਨਹੀਂ ਮਿਲਦਾ। ਜੇ ਉਹਨਾਂ ਦੇ ਇੱਕ ਇਹ ਸਾਈਡ ਜਿਹੜੀ ਤੋੜ ਕੇ ਇੱਥੋਂ ਅਗਰ ਤੁਸੀਂ 10 15 20 ਸੀਟਾਂ ਕੱਢ ਕੇ ਜਾਂ ਅਲੱਗਾ ਸੂਬਾ ਬਣਾ ਕੇ ਤੁਸੀਂ ਆਪਣੀ ਇੱਥੇ ਸਟੇਟ ਕਾਇਮ ਕਰ ਲਓ, ਸਿਰਫ ਇਹ ਉਹਨਾਂ ਦੀ ਜਿਹੜੀ ਹੈ ਅਖਤਰਾ ਹੈ ਜਾਂ ਸ਼ਰਾਰਤ ਹੈ। ਦੂਸਰਾ ਸਰ ਜਿਹੜਾ ਹੈ ਤੁਸੀਂ ਉਸ ਏਰੀਏ 'ਚ ਚਲੇ ਜਾਓ ਤਾਂ ਆਮ ਆਦਮੀ ਦੀ ਸ਼ਾਇਦ ਸੂਬਾ ਜ਼ਰੂਰਤ ਵੀ ਨਹੀਂ ਹੈ ਔਰ ਆਮ ਆਦਮੀ ਜਿਹੜਾ ਹੈ ਉਹਨੂੰ ਸ਼ਾਇਦ ਇਸ ਚੀਜ਼ ਦਾ ਅਹਿਸਾਸ ਵੀ ਨਹੀਂ ਹੈ ਕਿ ਤੁਸੀਂ ਵੇਖ ਲਓ ਅਗਰ ਤੁਹਾਡਾ ਸੂਬਾ ਸੈਪਰੇਟ ਹੋ ਜਾਂਦਾ ਜ਼ਬਾਨ ਦੀ ਬੁਨਿਆਦ ਤੇ ਤੁਹਾਨੂੰ ਖਾਨੇਵਾਲ ਤੋਂ ਅੱਗੇ ਜਾਣਾ ਇਸੇ ਤਰ੍ਹਾਂ ਹੋਣਾ ਜਿਵੇਂ ਤੁਸੀਂ ਡੇਰਾ ਬੁਗਤੀ ਜਾਣਾ। ਇਤਨੇ ਦੇ ਖੌਫਨਾਕ ਅਸਰਾਤ ਹੋਣਗੇ, ਜਿਹੜੀ ਨਫ਼ਰਤ ਜਿਹੜੀ ਉਹ ਫੈਲਾਈ ਜਾ ਰਹੀ ਹੈ ਜਾਂ ਫੈਲੇਗੀ ਕਿ ਤੁਹਾਨੂੰ ਖਾਨੇਵਾਲ ਤੋਂ ਅੱਗੇ ਜਿਹੜਾ ਇਸ ਪੰਜਾਬ ਦਾ ਬੰਦਾ ਹੋਏਗਾ ਉਹਨੂੰ ਖਾਨੇਵਾਲ ਅੱਗੇ ਕ੍ਰਾਸ ਕਰਕੇ ਸ਼ਾਇਦ ਲੋਕ ਇਸ ਚੀਜ਼ ਦੇ ਇਦਰਾਕ ਨਹੀਂ ਕਰ ਰਹੇ ਕਿ ਇਵੇਂ ਹੀ ਮਹਿਸੂਸ ਹੋਵੇ ਡੇਰਾ ਬੁਗਤੀ ਜਾਣਾ ਹੈ ਤੇ ਜਾਂ ਜਿਵੇਂ ਤੁਸੀਂ ਕੋਲੋਂ ਜਾਣਾ ਜਾਂ ਉਹਨਾਂ ਰਿਆਸਤਾਂ ਜਾਣਾ, ਇਤਨੇ ਖੌਫਨਾਕ ਸਬਬ ਬਣਨਾ। ਫਿਰ ਸਰ ਦੂਸਰਾ ਹੈ ਕਿ ਅਗਰ ਤੁਸੀਂ ਵੇਖੋ ਉੱਥੇ ਸੂਬਾ ਅਲੱਗਾ ਬਣਾਉਂਦੇ ਨੇ ਤੇ ਉੱਥੇ ਕੌਣ ਇਕਤਦਾਰ ਜਾਏਗਾ? ਕੋਈ ਲਗਾਰੀ ਹੋਏਗਾ, ਕੋਈ ਮਜ਼ਾਰੀ ਹੋਏਗਾ, ਕੋਈ ਕੁਰੈਸ਼ੀ ਹੋਏਗਾ, ਕੋਈ ਦ੍ਰਿਸ਼ਕ ਹੋਏਗਾ। ਔਰ ਜਿਹੜਾ ਜਾਗੀਰਦਾਰ ਦੀ ਜਿਹੜੀ ਨੌਕਰੀ ਹੈ ਉਹ ਇੰਡਸਟਰੀਅਲਿਸਟ ਦੀ ਨੌਕਰੀ ਨਾਲ ਜ਼ੇਰ ਖਤਰਨਾਕ ਹੈ। ਸਰਮਾਇਆਦਾਰ ਜਿਹੜਾ ਹੈ ਉਹ ਅਗਰ ਨੌਕਰ ਨੂੰ ਮਾਰਦਾ ਹੈ ਤਾਂ ਉਹਨੂੰ ਪੈਸੇ ਪੂਰੇ ਦਿੰਦਾ ਹੈ ਤੇ ਜਾਗੀਰਦਾਰ ਜਿਹੜਾ ਮਾਰਦਾ ਵੀ ਹੈ ਤੇ ਪੈਸੇ ਵੀ ਪੂਰੇ ਨਹੀਂ ਦਿੰਦਾ। ਇਹ ਸ਼ਾਇਦ ਉੱਥੇ ਆਮ ਲੋਕਾਂ ਨੂੰ ਇਤਨਾ ਜ਼ਿਆਦਾ ਅਹਿਸਾਸ ਨਹੀਂ ਹੈ ਕਿ ਇਸ
बुनियाद पे अगर असीं सूबा जबान की बुनियाद पे बनावांगे तो कितनी नफरत फैलेगी या उन्होंने लोगों वास्ते या इधर पंजाब के लोगों वास्ते कितना खतरनाक। बाकी पीपल्स पार्टी की तो मजबूरी है, उन्होंने तो अपनी एग्जिस्टेंस जी है वो वास्ते कि चलो कुछ ना कुछ तो सानू मिलता रहेगा। है मेरा ਪੀਪਲਸ ਪਾਰਟੀ ਅਸਲ 'ਚ ਸੌਦੇਬਾਜ਼ੀ ਕਰ ਗਈ ਹੋਈ ਹੈ। ਉਹਨਾਂ ਨੂਨ ਲੀਗ ਨੂੰ ਪੰਜਾਬ ਦੇ ਦਿੱਤਾ ਹੈ। ਓਪਨਲੀ ਜ਼ਾਹਿਰ ਹੈ ਉਹ ਕਦੀ ਵੀ ਇਹ ਐਡਮਿਟ ਨਹੀਂ ਕਰਨਗੇ, ਲੇਕਿਨ ਹਕੀਕਤ ਇਹ ਵੇ ਕਿ ਪੀਪਲਸ ਪਾਰਟੀ ਨੇ ਪੰਜਾਬ ਜਾਣ ਬੁੱਝ ਕੇ ਵਿਡਰਾ ਕੀਤਾ। ਦੇਖੋ ਨਾ, ਇੱਕ ਸੀਟ ਸੀ ਜਿਹੜੀ ਕਿ 53,000 ਵੋਟ ਲੈ ਕੇ ਹਾਰਦੀ ਸੀ ਪੀਪਲਸ ਪਾਰਟੀ, ਹੁਣ ਉਹ ਸੀਟ ਤੇ ਮਿਲਦਾ 700 ਵੋਟ। ਇਥੋਂ ਕੀ ਸਾਬਤ ਹੁੰਦਾ ਹੈ? ਉਹ ਵੋਟ ਸਾਰੇ ਦਾ ਸਾਰਾ ਪੀਟੀਆਈ 'ਚ ਇਸੇ ਵਜ੍ਹਾ ਤੋਂ ਚਲਾ ਗਿਆ ਕਿ ਜਿਹੜੀ ਇਹਨਾਂ ਮਫਾਹਮਤ ਦੀ ਸਿਆਸਤ ਬਣਾਈ ਨੂਨ ਲੀਗ ਨਾਲ। ਦੂਜਾ ਜਿਹੜਾ ਹੈ ਇਹ ਨਿਰੀ ਪੀਪਲਸ ਪਾਰਟੀ ਨਹੀਂ, ਇਹ ਸਿੰਧ ਦੇ ਕਈ ਥਿੰਕ ਟੈਂਕ ਜਿਹੜੇ ਨੇ ਉਹਨਾਂ ਦੇ ਪਲਾਨ ਦੇ ਵਿੱਚ ਮੁਲਤਾਨ ਹੈ ਸੀ। ਇਹ ਜਿਹੜਾ ਅਗਾਂਹ ਤੀਕਰ ਭਾਵਲਪੁਰ ਤੀਕਰ ਟੋਰਾ ਆਉਂਦੇ ਨੇ, ਮਤਲਬ ਟੁੱਟੇ ਚਿੱਤਰ ਤਰ੍ਹਾਂ ਵਧੇ ਜਾਣ ਵਾਲੀ ਗੱਲ, ਉਹ ਇਸੇ ਵਾਸਤੇ ਕਿ ਜ਼ਿਆਦਾ ਮੰਗਾਂਗੇ ਤੇ ਥੋੜਾ ਲੱਭ ਜਾਏਗਾ। जी कुछ ना कुछ तोप ਦਾ ਲਾਇਸੈਂਸ ਮੰਗਾਂਗੇ ਤਾਂ ਪਿਸਤੌਲ ਮਿਲ ਹੀ ਜਾਏਗਾ। ਹਾਂ, ਉਹ ਇਸ ਚੱਕਰ 'ਚ ਨੇ। ਹੋਰ ਉਹਨਾਂ ਨੂੰ ਸਮਝ ਹੈ ਵੀ ਇੱਥੇ 3 ਜ਼ਿਲ੍ਹੇ ਨੇ, 3 ਜ਼ਿਲ੍ਹਿਆਂ ਦੇ ਵਿੱਚ ਵੀ ਇਹ ਕਿਤੇ ਵੀ ਇੰਜ ਨਹੀਂ ਆਇਆ ਕਿ ਉੱਥੇ ਵੀ ਅਸਲੋਂ ਹੀ ਕੋਈ ਇੱਧਰੋਂ ਨਹੀਂ ਬੈਠਾ। ਉੱਥੇ ਸਾਰੇ ਹੀ ਮੁਲਤਾਨੀ ਬੋਲਣ ਵਾਲੇ ਜਾਂ ਸਾਰੇ ਰਿਆਸਤੀ ਬੋਲਣ ਵਾਲੇ ਉੱਥੇ ਬੈਠੇ ਨੇ। ਔਰ ਫਿਰ ਇਹ ਜਿਹੜਾ ਹੈ ਨਾ, ਇਹ ਸਾਡੇ ਪੁਰਾਣੇ ਜਿਹੜੇ ਆਕਾ ਸਨ ਨਾ ਇਹਨਾਂ ਦੇ, ਬ੍ਰਿਟਿਸ਼ ਸਾਮਰਾਜ, ਇਹ ਉਹਨਾਂ ਦਾ ਏਜੰਡਾ ਹੈ ਔਰ ਉਹ ਏਜੰਡਾ ਆਪਣੇ ਤਸਲਸਲ ਨਾਲ ਜਾਰੀ ਹੈ। ਮਤਲਬ ਹਿੰਦੁਸਤਾਨ 'ਚ ਉਹ ਏਜੰਡਾ ਮੁਕੰਮਲ ਹੋ ਚੁੱਕਿਆ ਹੈ। ਇੱਧਰ ਉਹ ਏਜੰਡਾ ਬਾਵਜੂ ਮੁਕੰਮਲ ਨਹੀਂ ਹੋ ਸਕਿਆ ਸੀ, ਲੇਕਿਨ ਹੁਣ ਉਹ ਤਿਆਰੀ ਕੀਤੀ ਬੈਠੇ ਨੇ। ਹੁਣ ਉਹਨਾਂ ਸਾਰੇ ਜਿਹੜੇ ਕੀ ਸਟੇਕ ਹੋਲਡਰ ਸਨ, ਜਿਹੜੇ ਫੈਸਲਾ ਸਾਜ਼ ਸਨ ਸਿਆਸਤ ਦੇ ਵਿੱਚ ਵੀ ਜਾਂ ਐਸਟੈਬਲਿਸ਼ਮੈਂਟ ਕਹਿ ਲਓ, ਉਹਨਾਂ ਨੂੰ ਤਿਆਰ ਕੀਤੀ ਬੈਠੇ ਨੇ ਕਿ ਇਹ ਕਰ ਜਾਈਏ ਅਸੀਂ। ਠੀਕ ਹੈ, ਹੁਣ ਇਹ ਹੋਏ ਖਲੋਤੇ ਨੇ ਵਿੱਚੋਂ ਅਸੀਂ ਜਿਵੇਂ ਭਖੜਾ ਉੱਗਿਆ ਹੁੰਦਾ ਜੰਗਲੀ ਬੂਟੀ ਤਰ੍ਹਾਂ, ਅਸੀਂ ਵਿੱਚੋਂ ਖਲੋ ਗਏ ਥੋੜੇ ਜਿਹੇ ਤੇ ਉਹ ਇੱਕ ਉਹਨਾਂ ਨੂੰ ਗੱਲ ਸਾਡੇ ਕੋਲ ਸੱਚੀ ਆ ਗਈ ਤੇ ਹੁਣ ਉਹਦੇ ਤੋਂ ਉਹਨਾਂ ਨੂੰ ਇੱਕ ਥੋੜਾ ਜਿਹਾ ਖੌਫ ਜ਼ਰੂਰ ਹੁੰਦਾ ਹੈ ਕਿ ਇਹ ਸੱਚੀ ਗੱਲ ਜਿਹੜੀ ਹੈ ਇਹ ਕਾਮ ਪੰਜਾਬੀ ਸਮਝਣ ਲੱਗ ਪਿਆ ਫਿਰ ਗੱਲ ਕੀਤੀ ਜਾਏਗੀ। ਅਸਲ ਡਰ ਉਹਨਾਂ ਦਾ ਇਹ। ਬਿਲਕੁਲ ਹੈ ਜੀ। ਹੁਣ ਅਸੀਂ ਤਾਂ 1% ਵੀ ਨਹੀਂ ਆ ਜੀ, 0.05% ਹੋਵਾਂਗੇ ਅਸੀਂ ਮੁਸ਼ਕਲ ਨਾਲ। 12% ਨਹੀਂ ਬਣਦੀ ਸਾਡੀ ਜੀ। ਹਾਂ, ਇਹ ਜੇ 5-10% ਨੂੰ ਵੀ ਅੰਡਰਸਟੈਂਡਿੰਗ ਹੋ ਗਈ ਤੇ ਉਹਨਾਂ ਨੂੰ ਉਹਦਾ ਡਰ ਹੈ ਜੀ। ਬਿਲਕੁਲ ਇਸੇ ਤਰ੍ਹਾਂ ਉਹਦੇ ਨਾਲ ਨੂਨ ਲੀਗ ਦੇ ਹੱਥੋਂ ਵੀ ਪੰਜਾਬ ਨਿਕਲ ਜਾਏਗਾ, ਉਹਦੇ ਪੀਪਲਸ ਪਾਰਟੀ ਦੇ ਹੱਥੋਂ ਤਾਂ ਨਿਕਲਿਆ ਹੀ ਅੱਗੇ ਹੀ, ਪੀਟੀਆਈ ਤੋਂ ਵੀ ਨਿਕਲ ਜਾਏਗਾ। ਪੀਟੀਆਈ ਤੇ ਸਾਰਾ ਬਸ ਜੋੜ ਜਾੜ ਕੇ ਐਲਫੀਆਂ ਸ਼ੈਲਫੀਆਂ ਨਾਲ ਲੱਗੀ ਹੈ ਪੀਟੀਆਈ। ਇਹ ਤਿੰਨ ਜਮਾਤਾਂ ਨੇ ਜਿਨ੍ਹਾਂ ਦੀਆਂ ਵਾਗਾਂ ਜਿਹੜੀਆਂ ਨੇ ਉਹ ਐਸਟੈਬਲਿਸ਼ਮੈਂਟ ਕੋਲ ਹੁੰਦੀਆਂ ਨੇ, ਉਹ ਪਲਾਨ ਏ, ਪਲਾਨ ਬੀ ਤੇ ਪਲਾਨ ਸੀ ਦੇ ਤੌਰ ਤੇ। ਜੀ ਜੀ ਬਿਲਕੁਲ। 150 ਬੰਦਾ ਹੁੰਦਾ ਜਿਹੜਾ ਉਹਨਾਂ ਦਾ ਉਹ ਸਾਰੀ ਗੇਮ ਉਹਦੇ ਜ਼ਰੀਏ ਕਰਦੇ ਨੇ ਜਾਂ ਉਹ ਹੁੰਦੀ ਹੈ ਸਾਰੀ। ਹਾਂ ਬਿਲਕੁਲ ਇਸੇ ਤਰ੍ਹਾਂ। ਉਹ ਵੀਰ ਸਮੀ ਉੱਧਰ ਆਣੇ ਆ ਵੀ ਉਹ ਹਾਂਜੀ ਹਾਂ ਨਹੀਂ, ਮੈਂ ਥੋੜਾ ਜਿਹਾ ਚਾਹਾਂਗਾ ਕਿ ਇਹ ਜਿਹੜੀ ਗੱਲ ਆਪਣਾ ਸਿਪਰਾ ਨੇ ਕੀਤੀ ਨਾ, ਥੋੜਾ ਜਿਹਾ ਇਹਨੂੰ ਥੋੜਾ ਐਲੈਬੋਰੇਟ ਮੈਂ ਵੀ ਆਪਣੇ ਐਂਗਲ ਰੱਖਣਾ। ਇੱਕ ਹੁੰਦੀ ਹੈ, ਇਜਾਜ਼ਤ ਹੈ? ਹਾਂ ਪਲੀਜ਼। ਦੇਖੋ ਇਹ ਜਿਹੜੀ ਇੱਕ ਹੁੰਦੀ ਹੈ ਪਰਸੈਪਸ਼ਨ, ਇੱਕ ਹੁੰਦੀ ਹੈ ਰਿਐਲਿਟੀ। ਸਾਨੂੰ ਨਾ ਜਿਹੜਾ ਗਲਤ ਪਰਸੈਪਸ਼ਨ ਹੈ ਉਹ 'ਚੋਂ ਬਾਹਰ ਨਿਕਲਣਾ ਪਏਗਾ। ਦੇਖੋ ਮੈਂ ਇਹਦੀ ਮਿਸਾਲ ਦੇਣਾ ਬਲੂਚਿਸਤਾਨ ਦੀ ਜਾਂ ਪਸ਼ਤੂਨਖਵਾ ਦੀ। ਬਲੂਚਿਸਤਾਨ ਦੇ ਵਿੱਚ ਜਿਹੜੇ ਬਲੋਚ ਈਰਾਨ ਦੇ ਵਿੱਚ ਜਾਂ ਅਫਗਾਨਿਸਤਾਨ ਦੇ ਵਿੱਚ ਵਸਦੇ ਨੇ, ਉਹ ਪਾਕਿਸਤਾਨ ਦਾ ਜਿਹੜਾ ਬਲੂਚਿਸਤਾਨ ਹੈ ਇਹਦੇ ਵਿੱਚ ਅੱਜ ਆ ਜਾਣ ਨਾ, ਉੱਥੇ 4-5 ਨਸਲਾਂ ਤੋਂ ਜਿਹੜਾ ਪੰਜਾਬੀ ਵਸਦਾ ਪਿਆ, ਜਿਹੜਾ ਉੱਥੇ ਉਹਨਾਂ ਦੀ ਬੋਲੀ ਜਾਣਦਾ ਹੈ, ਉਹ ਸੈਟਲਰ ਕਹਿਲਾਏਗਾ। ਔਰ ਜਿਹੜਾ ਬਲੋਚ ਅੱਜ ਬਾਰਡਰ ਕ੍ਰਾਸ ਕਰਕੇ ਆਏਗਾ ਉਹ ਬਲੋਚ ਲੋਕਲ ਅਖਵਾਏਗਾ। ਪਠਾਣਾ ਦਾ ਵੀ ਇਹੀ ਹੈ। ਹੁਣ ਆ ਜਾਂਦੇ ਪੰਜਾਬ ਦੇ ਵਿੱਚ ਜਿਹੜੀ ਲਾਈਨ ਕੱਢੀ ਗਈ 47 ਦੇ ਵਿੱਚ, ਉਹ ਪੰਜਾਬੀ ਇੱਧਰ ਉੱਧਰ ਆਏ ਗਏ ਨਾ, ਉਹੀ ਨੇਟਿਵ ਸਨ।
ਮੈਂ ਉਸ ਬਹਿਸ 'ਚ ਨਹੀਂ ਜਾਂਦਾ, ਉਹ ਗਲਤ ਸੀ ਸਹੀ ਸੀ, ਉਹ ਇੱਕ ਵੱਖਰਾ ਟੌਪਿਕ ਹੈ। ਬਹੁਤ ਜ਼ਿਆਦਾ ਗੱਲਾਂ ਹੋ ਗਈਆਂ ਨੇ ਅਕੈਡਮਿਕਲੀ, ਬਹੁਤ ਕੁਝ ਲਿਖਿਆ ਗਿਆ ਹੈ। ਰੀਸੈਂਟਲੀ ਡਾਕਟਰ ਇਸ਼ਤਾਕ ਸਾਹਿਬ ਨੇ ਕਾਫੀ ਉਹਦੇ ਉੱਤੇ ਜਿਨ੍ਹਾਂ ਦੇ ਉੱਤੇ ਬੁੱਕ ਵੀ ਲਿਖੀ ਹੈ, ਉਸ ਤੋਂ ਪਹਿਲੇ ਵੀ, ਤਾਂ ਬਹੁਤ ਕੁਝ ਪਿਆ। ਮੈਂ ਤਾਂ ਹੁਣ ਦੀ ਗੱਲ ਕਰਾਂਗਾ। ਰਿਐਲਿਟੀ ਹੈ ਵੇ ਕਿ ਪੰਜਾਬੀ, ਉਹੀ ਜੱਟ, ਰਾਈ, ਰਾਜਪੂਤ, ਅਵਾਨ, ਗੁੱਜਰ, ਸੈयद, ਜਿਤਨੀਆਂ ਵੀ ਬਰਾਦਰੀਆਂ ਨੇ, ਉਹ ਪੰਜ ਆਬ, ਚਾਹੇ ਉਹ ਆਪਣਾ ਪਲੇਨਸ ਹੋਣ, ਚਾਹੇ ਇਹਦੇ ਪਲੇਟੂ ਹੋਵੇ, ਚਾਹੇ ਇਹਦਾ ਹਿਲੀ ਏਰੀਆਜ਼ ਹੋਣ, ਉਹੀ ਬਰਾਦਰੀਆਂ ਬੈਠੀਆਂ ਨੇ। ਤੇ ਜਿਹਨੂੰ ਸਾਊਥ ਪੰਜਾਬ ਦੀ ਟਰਮ ਕੁਆਇਨ ਕਰਕੇ ਕਿਹਾ ਜਾਂਦਾ ਹੈ, ਯਾਨੀ ਪੰਜਾਬ ਦੇ ਸਾਊਥ ਦੇ ਵਿੱਚ ਉਹੀ ਜੱਟ, ਰਾਈ, ਰਾਜਪੂਤ, ਗੁੱਜਰ ਬੈਠੇ ਨੇ। ਉੱਥੇ ਅਸਲ 'ਚ ਇਹ ਹੋਇਆ ਹੈ ਕਿ ਸੈਟਲਮੈਂਟ ਹੋਈ ਹੈ, ਅਨਚੈਕਡ ਸੈਟਲਮੈਂਟ ਹੋਈ ਹੈ। ਕਿਹਦੀ? ਸਿੰਧੀ ਬਲੋਚ ਪਠਾਨ ਦੀ। ਉਹ ਸਿੰਧੀ ਬਲੋਚ ਪਠਾਨ ਜਾਗੀਰਦਾਰ ਜਿਹੜਾ ਕਿ ਇੱਥੇ ਕਲੋਨੀਅਲਿਸਟ ਜਿਹੜੇ ਆਏ, ਇੰਪੀਰੀਅਲਿਸਟ ਆਏ, ਚਾਹੇ ਉਹ ਮੁਗਲ ਸਨ, ਚਾਹੇ ਉਹ ਅੰਗਰੇਜ਼ ਸਨ, ਉਹਨਾਂ ਦਾ ਪਿੱਠੂ ਰਿਹਾ, ਔਰ ਉਹਨੂੰ ਉਹਦੇ ਨਾਮ ਦੇ ਵਿੱਚ ਉੱਥੇ ਜਾਗੀਰਾਂ ਮਿਲੀਆਂ। ਇਹਨਾਂ ਦੇ ਵੜਕੇ ਲੈ ਕੇ ਆਏ ਸਨ ਪਿੱਛੋਂ ਜਾਗੀਰਾਂ। ਇਹ ਤਾਂ ਜਾਗੀਰਾਂ ਇਹਨਾਂ ਨੂੰ ਇੱਥੇ ਪੰਜਾਬ ਦੇ ਵਿੱਚ, ਜਦੋਂ ਮੂਲ ਰਾਜ ਦੀਵਾਨ ਮੂਲ ਰਾਜ ਨੇ ਅੰਗਰੇਜ਼ਾਂ ਦੇ ਖਿਲਾਫ ਜੰਗ ਲੜੀ, ਪਿੱਛੋਂ ਡੇਰਾ ਗਾਜ਼ੀ ਖਾਨ ਦੇ ਬਲੋਚ ਪੈ ਗਏ, ਇਧਰੋਂ ਡੀਏ ਖਾਨ ਦੇ ਪਠਾਨ ਪੈ ਗਏ, ਤੇ ਉਹਨਾਂ ਨੂੰ ਸ਼ਾਬਾਸ਼ ਨਹੀਂ ਦੇਣੀ ਸੀ ਇਹਨਾਂ ਨੇ। ਇਹੀ ਅਹਿਮਦ ਖਾਨ ਖਰਲ ਨੂੰ ਸ਼ਹੀਦ ਕਰਨ ਵਾਲੇ ਕੌਣ ਲੋਕ ਨੇ? ਗਿਲਾਨੀ ਔਰ ਇਹੀ ਕੁਰੈਸ਼ੀ। ਇਹ ਨੌਨ ਪੰਜਾਬੀ ਸੈਟਲਰਸ ਇੱਥੇ ਜਾਗੀਰਦਾਰ, ਸਰਮਾਇਆਦਾਰ ਬਣ ਗਏ। ਇਹਨਾਂ ਨੇ ਰਿਆਸਤ ਦੇ ਉੱਤੇ ਵੀ ਪੰਜਾਬ ਦੇ ਜ਼ਰੀਏ ਹੁਕਮਰਾਨੀ ਕੀਤੀ, ਚਾਹੇ ਉਹ ਮਰਕਜ਼ ਸੀ, ਚਾਹੇ ਉਹ ਪੰਜਾਬ ਸੀ। ਗੱਲ ਹੀ ਆਮ ਪੰਜਾਬੀ ਦੇ ਹਿੱਸੇ 'ਚ ਆਉਂਦੀ ਰਹੀ। ਇਹ ਹੁਕਮਰਾਨੀਆਂ ਕਰਦਾ ਰਿਹਾ, ਚਾਹੇ ਤੁਸੀਂ ਪਹਿਲੇ ਦਿਨ ਤੋਂ 47 ਤੋਂ ਚਾਹ ਲਓ ਤੇ ਗੁਰਮਾਣੀ ਤੋਂ ਲੈ ਕੇ ਹੁਣ ਤੱਕ ਬੁਜ਼ਦਾਰ ਤੱਕ ਕੌਣ ਲੋਕ ਬੈਠੇ ਨੇ। ਤੇ ਜਿਹੜੀ ਪਰਸੈਪਸ਼ਨ ਹੈ ਉਹਨੂੰ ਸਾਨੂੰ ਖਤਮ ਕਰਨਾ ਪਏਗਾ, ਕਿਉਂਕਿ ਪਰਸੈਪਸ਼ਨ ਕ੍ਰੀਏਟ ਕੀਤੀ ਗਈ ਹੈ ਜ਼ਬਰਦਸਤ ਪ੍ਰੋਪੇਗੈਂਡਾ ਦੇ ਜ਼ਰੀਏ। ਚਾਹੇ ਉਰਦੂ ਮੀਡੀਆ ਸੀ, ਚਾਹੇ ਇੰਗਲਿਸ਼ ਮੀਡੀਆ ਸੀ, ਚਾਹੇ ਪੂਰਾ ਫੁੱਲ ਫਲੈਜਡ ਸੋ ਕਾਲਡ ਸਰਾਇਕੀ ਮੀਡੀਆ ਸੀ, ਰੋਹੀ, ਵਸੇਬ, ਕੂਕ, ਕਿਸੇ 24 ਘੰਟੇ ਉਹ ਪ੍ਰੋਪੇਗੈਂਡਾ ਹੁੰਦਾ ਹੈ। ਉਹ ਪ੍ਰੋਪੇਗੈਂਡੇ ਦੇ ਜ਼ੇਰ ਅਸਰ ਜਿਹੜਾ ਸਾਡਾ ਪੰਜਾਬ ਦਾ ਪੰਜਾਬੀ, ਕੋਈ ਵੀ ਲਹਿਜਾ ਬੋਲਣ ਵਾਲਾ, ਮੈਂ ਜ਼ਰਾ ਥੋੜਾ ਜਿਹਾ ਮੁਲਤਾਨੀ ਲਹਿਜੇ 'ਚ, ਮੈਂ ਜੰਪਲ ਬਲੂਚਿਸਤਾਨ ਦੀ ਮੈਂ ਉਹਦੇ 'ਚ ਗੱਲ ਮੁਹਾੜ ਕਰੇ ਸਾਂ। ਬਾਬਾ ਜਿਹੜਾ ਇੱਥਾ ਰਹਿਣ ਵਾਲਾ ਪੰਜਾਬੀ ਇਹ ਸਾਡਾ ਇੱਥਾ ਸਾਊਥ ਦੇ ਵਿੱਚ, ਡੇਰਾ ਗਾਜ਼ੀ ਖਾਨ, ਰਾਜਲਪੁਰ, ਚਲੋ ਅਸਾਂ ਡੇਰਾ ਗਾਜ਼ੀ ਖਾਨ, ਰਾਜਲਪੁਰ ਦੀ ਨਾ ਵੀ ਗੱਲ ਕरूं ਤਾਂ ਇਹ ਜਿਹੜਾ ਲਈਆ, ਭੱਕਰ, ਇਹ ਜਿਹੜਾ ਇੱਥੇ ਬਹਾਵਲਪੁਰ ਦਾ ਰਹਿਣ ਵਾਲਾ ਹੈ, ਇਹ ਸਾਡੇ ਆਪਣੇ ਲੋਕ ਹਨ। ਇਹਨਾਂ ਕੋ ਅੰਡਰ ਪ੍ਰੈਸ਼ਰ ਇਹਨਾਂ ਨੇ ਮਤਲਬ ਲਿਆ ਕੀਤਾ, ਕਿਹਦੇ ਜ਼ਰੀਏ? ਰਿਆਸਤ ਦੇ ਇੱਕ ਤਾਂ ਜਿਹੜਾ ਇਹਨਾਂ ਨੇ ਪ੍ਰੋਪੇਗੈਂਡਾ ਕੀਤਾ ਉਹਦੇ ਜ਼ਰੀਏ, ਬਈ ਜਿਹੜਾ ਉਦੋਂ ਜਿਹੜਾ ਰਿਆਸਤ ਦੇ ਉਹ ਜਾਗੀਰਦਾਰ ਜਿਨ੍ਹਾਂ ਨੇ ਹਮੇਸ਼ਾ ਕਲੋਨੀਅਲਿਸਟ ਦੀ ਸਾਈਡ ਘਿਨ ਕੇ ਉੱਥਾ ਜ਼ਮੀਨਾਂ ਗਿਦੀਆਂ, ਆਗੇ ਅੰਡਰ ਪ੍ਰੈਸ਼ਰ। ਉਤੋਂ ਗੱਲ ਇਹ ਬਣੀ ਕਿ ਸੈਂਟਰਲ ਪੰਜਾਬ ਦੇ ਵਿੱਚ ਕੋਈ ਵੀ ਇੰਟੈਲੈਕਚੁਅਲ ਇਸ ਕਿਸਮ ਦੀ ਮੂਵਮੈਂਟ ਕ੍ਰੀਏਟ ਨਹੀਂ ਥੀ ਸਕੀ ਜਿਹੜੀ ਕਿ ਇੱਕ ਗਰੁੱਪ ਮਜ਼ਬੂਤ ਕਰੇਂਦੀ, ਤੇ ਇਹਦੇ ਕੀਤੇ ਉਹ ਵਿਚਾਰੇ ਰਹਿ ਗਏ ਮਹਿਰੂਮ, ਯਤੀਮ। ਉਹ ਕਿਹਦੇ ਵੱਲ ਦੇਖਣ? ਉਹਨਾਂ ਕੋ ਤਾਂ ਜ਼ਾਰੀ ਗੱਲ ਹੈ, ਆ ਜਾ ਕੇ ਉੱਥਾਂ ਜਿਹੜਾ ਜਾਗੀਰਦਾਰ ਹੈ ਉਹਦੇ ਪੈਰ ਫੜਨੇ ਪੈਂਦੇ ਨੇ। ਤੇ ਇਸ ਕੀਤੇ ਉਹ ਜਿਹੜਾ ਲੋਕਲ ਹੈ ਉਹ ਪੱਕਾ ਪੰਜਾਬ, ਅਸਲ ਅਸਾਂ ਗੱਲ ਕਰੂ ਨਾ, ਅਸਲ ਪੰਜਾਬੀ ਤਾਂ ਉਹ ਹੈ, ਚਾਹੇ ਉਹ ਬਾਬਾ ਫਰੀਦ ਹੈ, ਚਾਹੇ ਖਵਾਜਾ ਗੁਲਾਮ ਫਰੀਦ ਹੈ, ਚਾਹੇ ਸੁਲਤਾਨ ਬਾਹੂ ਹੈ, ਤੁਸੀਂ ਵੰਜੋ ਇਹਦੇ ਮਤਲਬ ਅਪਰ ਪੰਜਾਬ ਵੱਲ ਸਾਰੇ ਉਹ ਵੀ ਬੈਠੇ ਨੇ। ਸ਼ਾਹ ਹੁਸੈਨ ਲਾਹੌਰ 'ਚ ਬਹਿ ਕੇ ਜਿਹੜੀ ਬੋਲੀ ਲਿਖਦਾ ਪਿਆ ਹੈ, ਉਹ ਕਿਹੜੀ ਬੋਲੀ ਹੈ? ਉਹ ਹੀ ਬੋਲੀ ਹੈ, ਸੈਂਟਰਲ ਲਿਖੀ ਹੈ ਨਾ ਜੀ। ਉਹਨੇ ਨਹੀਂ ਕਿਹਾ ਕਿ ਮਾਇ ਨਹੀਂ ਮੈਂ ਕਿਹਨੂੰ ਕਵਾਂ, ਉਹਨੇ ਇਹ ਕਿਹਾ ਮਾਇ ਨਹੀਂ ਮੈਂ ਕਿਹਨੂੰ ਆਖਾਂ। ਅੱਛਾ, ਹੁਣ ਅਸਾਂ ਜਿਹੜੀ ਰਿਐਲਿਟੀ ਹੈ ਉਹ ਬਿਆਨ ਕਰੇ ਸੋ, ਰਿਐਲਿਟੀ ਇਹ ਹੈ ਕਿ ਜਿਹੜਾ ਲੋਕਲ ਹੋ ਸੀ, ਉਹ ਚਾਹੇ ਕੋਈ ਵੀ ਲਹਿਜਾ ਲਾਵੇ, ਉਹ ਪੰਜਾਬ 'ਚ ਬੈਠਾ ਹੈ ਤੇ ਉਹ ਲੋਕਲ ਹੈ, ਚਾਹੇ ਉਹ ਜੱਟ ਹੈ, ਰਾਈ ਹੈ, ਰਾਜਪੂਤ ਹੈ, ਅਵਾਨ ਹੈ, ਗੁੱਜਰ, ਉਹ ਸੈਲਫ ਐਕਸਪਲੇਨੇਟਰੀ ਕੌਮ ਹਨ। ਇਹ ਆਖਣਾ ਕਿ ਇਹ ਰਿਆਸਤੀ ਹੈ, ਉਹ ਜਿਹੜਾ ਜੰਗਲੀ ਹੈ, ਉਹ ਪਨਾਈਆ ਹੈ, ਉਹ ਫਲਾਣਾ, ਇਹ ਤਾਂ ਅਸਲ 'ਚ ਪਰਸੈਪਸ਼ਨ ਕ੍ਰੀਏਟ ਕੀਤੀ ਗਈ ਹੈ। ਇੱਕੋ ਅਸਾਂ ਜਿਹੜਾ ਹੈ ਨਾ, ਇੱਕੋ ਮਿਟਾਵਣਾ ਹੈ। ਅਸਾਂ ਇੱਥੇ ਗੱਲ ਮੁਹਰ ਕੀਤੀ ਵਧੇ ਹਾਂ ਨਾ, ਇਸ ਕੀਤੀ ਵਧੇ ਹਾਂ ਕਿ ਅਸਾਂ ਉਸ ਗਲਤ ਪਰਸੈਪਸ਼ਨ को हटा गिनू। रियलिटी ये है कि ਜਿਹੜਾ ਮੈਂ ਅਸੂਲ ਬਿਆਨ ਕੀਤਾ ਕਿ ਪਸ਼ਤੂਨਖਵਾ ਦੇ ਵਿੱਚ ਨੇਟਿਵ ਕੌਣ ਹੋ ਸੀ, ਬਲੋਚਿਸਤਾਨ ਦੇ ਵਿੱਚ ਨੇਟਿਵ ਕੌਣ ਹੋ ਸੀ, ਉਹ ਉੱਥੇ ਦਾ ਸੈਲਫ ਡਿਫਾਈਨਡ ਬਲੋਚ ਔਰ ਪਸ਼ਤੂਨ ਹੈ। ਐਵੇਂ ਹੀ ਪੰਜਾਬ ਦੇ ਵਿੱਚ ਜਿੱਕੂ ਪੰਜਾਬ ਆਦੇ ਆ,
ਔਰ ਪੰਜਾਬ ਕੋਈ ਅੱਜ ਦਾ ਲਫ਼ਜ਼ ਕੋਈ ਨਹੀਂ, ਇਹ ਮਹਾਭਾਰਤਾ ਚ ਅਗਰ ਸਿੰਧੂ ਕੋ ਆਖਦੇ ਰਹਿਣ ਤੇ ਆਪਣਾ ਵੇਦਾਂ ਦੇ ਵਿੱਚ ਤੇ ਇੱਥਾਂ ਜਿਹੜਾ ਮਹਾਭਾਰਤਾ ਦੇ ਵਿੱਚ ਇੱਕੋ ਜਿਹੜੇ ਕਿਹਾ ਦੇਣ 5 ਨਦਾਂ, ਔਰ ਉਹ ਹੀ ਜਿਹੜਾ ਬਾਅਦ ਦੇ ਵਿੱਚ ਪੰਜਾਬ ਬਣਿਆ। ਤੇ ਉਹ ਪੰਜਾਬ ਦੀ ਤੁਸੀਂ ਜਿਹੜਾ ਇਹਨਾਂ ਨੇ ਸੂਬੇ ਵਾਸਤੇ ਕਮਿਸ਼ਨ ਬਣਾਇਆ, ਉਹਦਾ ਤੁਹਾਨੂੰ ਪਤਾ ਉਸੀ ਜਿਹੜਾ ਬਲੋਚ ਆਪਣਾ ਮਜ਼ਾਰੀ ਸਾਹਿਬ ਨੇ ਸਰਬਰਾਨ, ਉਹਨਾਂ ਦਾ ਉੱਥੇ ਆਰਟੀਕਲ ਪਿਆ ਜੰਗ ਦੇ ਵਿੱਚ ਜਿਹੜਾ ਲਿਖਾ ਉਹਨਾਂ ਨੇ ਕਿ ਬਾਬਾ ਜਿਹੜਾ ਇਹ ਅਸਾਂ ਇੱਕ ਜਨੂਬੀ ਪੰਜਾਬ ਆਦੇ ਆ, ਕਿਉਂਕਿ ਪੰਜਾਬ ਦਾ ਜਿਹੜਾ ਵਰਡ ਜਿਹੜੀ ਐਟਮੋਲੋਜੀ ਹੈ ਇਹ ਅਸਲ 'ਚ 5 ਨਦ ਤੋਂ ਹੈ। ਉਹ ਬੰਦਾ ਸਿਆਣਦਾ ਹੈ, ਯਾਨੀ ਜਿਹੜਾ ਪੰਜਾਬ ਦੀ ਵੰਡ ਵਾਸਤੇ ਕਮਿਸ਼ਨ ਬਣਿਆ ਉਹਦਾ ਉਹ ਬੰਦਾ ਜਿਹੜਾ ਹੈਡ ਕਰਦਾ ਪਿਆ ਹੈ, ਉਹਨੂੰ ਪਤਾ ਹੈ ਕਿ ਮੈਂ ਜਿਹੜਾ ਹਾਂ ਮਤਲਬ ਬਲੋਚ ਹਾਂ, ਔਰ ਮੈਂ ਜਿਹੜਾ ਇੱਥੇ ਅਗਰ ਇਹ ਵੱਖਰਾ ਸੂਬਾ ਮੰਗਦਾ ਪਿਆ ਲੇਕਿਨ ਹੁਸੀ ਪੰਜਾਬ। ਤੇ ਪੰਜਾਬੀ ਕੋਈ ਗੱਲ ਸਮਝਣੀ ਪਊ ਸੀ ਕਿ ਇਹ ਜਿਹੜੀ ਗੱਲ ਹੈ ਕਿ ਅਸਾਂ ਜਿਹੜੇ ਹਾਂ ਇੱਥਾਂ ਦੇ ਲੋਕਲ ਆ, ਚਾਹੇ ਉਹ ਕੋਈ ਵੀ ਲੇਜਾ ਲਾਵਣ ਵਾਲਾ ਬੰਦਾ ਹੈ, ਸਮਝ ਜਿਹੜੇ ਉਦੋਂ ਆਏ ਨੇ ਜਿਹੜੇ ਜਾਂ ਇਦੋਂ ਦੇ ਗਏ, ਉਹ ਤਾਂ ਜ਼ਿਆਦਾ ਕਾਬਲੇ ਇਹਤਰਾਮ ਪੰਜਾਬੀ ਕਿਤੇ ਹੋਣੇ ਚਾਹੀਦੇ ਨੇ ਸਾਰੇ, ਔਰ ਉਹਨਾਂ ਵਾਸਤੇ ਇਹ ਕਾਬਲੇ ਇਹਤਰਾਮ ਹੋਣੇ ਚਾਹੀਦੇ ਨੇ ਜਿਹੜਾ ਅਸਾਂ ਇਨਸਾਰ ਔਰ ਮੁਹਾਜਰੀਨ ਦਾ ਅਗਰ ਅਸਾਂ ਕਨਸੈਪਟ को ਦੇਖੂ ਚਾ। ਤੇ ਗੱਲ ਇਹ ਹੈ ਕਿ ਅਸਾਂ ਜਿਹੜਾ ਹੈ ਨਾ ਇਸ ਜਿਹੜੀ ਰਿਐਲਿਟੀ ਕੋ ਸਾਨੂੰ ਬਿਆਨ ਕਰਨਾ ਚਾਹੀਦਾ ਹੈ। ਅੱਛਾ ਹੁਣ ਸੈਟਲਰ ਕੌਣ ਹੋ ਸੀ? ਸੈਟਲਰ ਉਹੀ ਮੈਂ ਗੱਲ ਕੀਤੀ ਹੈ, ਯਾਨੀ ਸਿੰਧੀ ਬਲੋਚ ਪਠਾਨ ਜਿਹੜਾ ਕਿ ਉੱਥਾਂ ਆਬਾਦ ਥਿਆ ਹੈ, ਔਰ ਉਹ ਆਪਣੇ ਆਪ को ਹੁਣ ਕਿਆ ਆਦਾ ਪਿਆ ਹੈ ਕਿ ਅਸਾਂ ਜਿਹੜਾ ਇੱਥੇ ਦੇ ਲੋਕਲ ਹਾਂ, ਔਰ ਅਸਾਂ ਇੱਥੇ ਜਿਹੜੇ ਇੱਥੇ ਦੇ ਮਤਲਬ ਜਿਹੜੇ ਉਹ ਮੁਖਤਲਿਫ ਕੁਆਇਨ ਕੀਤੀਆਂ ਉਹਨਾਂ ਨੇ ਟਰਮਨੋਲੋਜੀਜ਼ ਜਿਹੜੀਆਂ ਤੁਸੀਂ ਵੀ ਜਾਣਦੇ ਹੋ ਕਿ ਉਹ ਆਦੇ ਹਨ ਕਿ ਤਲ ਵਤਨੀ ਹਾਂ ਔਰ ਇਹ ਹੈ ਔਰ ਉਹ ਹੈ। ਅਸਲ ਜਿਹੜਾ ਹੈ ਹੁਣ ਤੋਂ ਇੱਕ ਮੈਂ ਆਪਣੀ ਗੱਲ ਦੀ ਇੱਕ ਸਬਸਟੈਂਸ਼ੀਏਟ ਕਰਨ ਕਿਤੇ ਮੈਂ ਇੱਕ ਮਤਲਬ ਮਿਸਾਲ ਦੇਣਾ। ਤੁਹਾਨੂੰ ਪਤਾ ਹੋ ਸੀ ਮੀਆਂ ਅਲੀ ਤੇ ਰਾਵਣ ਵਾਲੇ ਅੱਜ ਕੱਲ ਪੀਟੀਆਈ ਦੇ ਵਿੱਚ ਉਹ ਬੜੇ ਉਹਨਾਂ ਦੇ ਮਤਲਬ ਅਪਰ ਰੈਂਕਸ ਦੇ ਵਿੱਚ ਹਨ। ਉਹਨਾਂ ਨੇ ਇੱਕ ਜੰਗ ਦੇ ਵਿੱਚ ਆਰਟੀਕਲ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਗੱਲ ਤਸਲੀਮ ਕੀਤੀ ਹੈ ਕਿ ਸਾਊਥ ਦੇ ਵਿੱਚ ਜਿਹੜੇ ਲੋਕ ਬੈਠੇ ਹਨ ਯਾਨੀ ਇਹ ਸੈਟਲਰਸ ਉਹ ਉਹਨਾਂ ਕਿਤੇ ਜਿਹੜਾ ਆਪਣਾ ਦੁੱਲਾ ਭੱਟੀ ਸੈਟਲਰਸ ਕਿਤੇ ਡਾਕੂ ਹੀ ਹੋ ਸੀ ਨਾ, ਉਹ ਹੀਰੋ ਤਾਂ ਸਾਡਾ ਥੋੜਾ ਹੋ ਸੀ ਨਾ, ਉਹ ਕਿਸੇ ਜੱਟ ਰਾਈ ਰਾਜਪੂਤ ਗੁੱਜਰ ਜਿਹੜੇ ਸਾਰੇ ਪੰਜਾਬ 'ਚ ਬੈਠੇ ਉਹਨਾਂ ਦਾ ਹੀਰੋ ਸੀ ਨਾ, ਕਿਉਂਕਿ ਉਸ ਇੱਥਾ ਜਿਹੜੀ ਬਾਹਰੋਂ ਧੜੇਲ ਹੋਈ ਹੈ ਉਹਨਾਂ ਦੇ ਖਿਲਾਫ ਮਜ਼ਾਮਤ ਕੀਤੀ। ਦੇਖੋ ਪਾਕਿਸਤਾਨ ਦੇ ਵਿੱਚ ਜਾਂ ਪਸ਼ਤੂਨਖਵਾ ਦੇ ਵਿੱਚ ਫਕੀਰ ਏਪੀ ਜਿਹੜਾ ਹੈ ਉਸ ਮਜ਼ਾਮਤ ਕੀਤੀ ਅੰਗਰੇਜ਼ਾਂ ਦੇ ਖਿਲਾਫ, ਤੇ ਅੰਗਰੇਜ਼ਾਂ ਦੇ ਜਿਹੜੇ ਟਟੂਨ ਉਹਨਾਂ ਵਾਸਤੇ ਤਾਂ ਉਹ ਵਿਲਨ ਹੋ ਸੀ, ਲੇਕਿਨ ਜਿਹੜੇ ਪਸ਼ਤੂਨ ਹਨ ਉਹਨਾਂ ਵਾਸਤੇ ਤਾਂ ਹੀਰੋ ਸੀ ਨਾ। ਸਾਡੇ ਵਾਸਤੇ ਤਾਂ ਦੁੱਲਾ ਕਦੇ ਵੀ ਵਿਲਨ ਨਹੀਂ ਬਣ ਸਕਦਾ ਨਾ, ਸਾਡੇ ਕਿਤੇ ਤਾਂ ਦੁੱਲਾ ਹਮੇਸ਼ਾ ਹੀਰੋ ਰਹਿ ਸੀ, ਤੇ ਜਿਹੜਾ ਅਸਲ ਦੁਸ਼ਮਣ ਹੈ ਉਹ ਵੀ ਇਹ ਗੱਲ ਕੋ ਜੀ ਉਹਦੇ ਦੇ ਖਿਲਾਫ ਦਾ ਪ੍ਰੋਪੇਗੈਂਡਾ ਇੰਨਾ ਮਜ਼ਬੂਤ ਹੈ ਵੀ ਮੇਰੀ ਜ਼ਾਤੀ ਰਾਏ ਦੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਹੀਰੋ ਦੁੱਲਾ ਹੈ, ਉਸ ਤੋਂ ਬਾਅਦ ਸਾਰੇ ਆਉਂਦੇ ਨੇ। ਅਗਰ ਕੋਈ ਲਿਬਰਲ ਹੈ, ਅਗਰ ਕੋਈ ਹਿਊਮਨਿਸਟ ਹੈ, ਉਹਦੇ ਪਰਸਪੈਕਟਿਵ ਨਾਲ ਵੀ ਦੁੱਲੇ ਦਾ ਤਾਂ ਕੰਪੈਰੀਜ਼ਨ ਹੀ ਕਿਸੇ ਨਾਲ ਨਹੀਂ ਬਣਦਾ। ਉਹ ਮੁਸਲਮਾਨ ਹੋ ਕੇ ਇੱਕ ਮੁਸਲਮਾਨ ਦੇ ਖਿਲਾਫ ਜਬਰ ਦੇ ਖਿਲਾਫ ਉਹ ਉੱਠਿਆ, ਇੱਕ ਬਾਦਸ਼ਾਹ ਦੇ ਖਿਲਾਫ, ਫਿਰ ਹਿੰਦੂ ਕੁੜੀਆਂ ਦੀਆਂ ਸ਼ਾਦੀ ਕਰਾਣੀ ਹਿੰਦੂ ਮੁੰਡਿਆਂ ਦੇ ਨਾਲ, ਤੇ ਇਹ ਸਭ ਤੋਂ ਜ਼ਿਆਦਾ ਦੇਖੋ ਬਾਦਸ਼ਾਹ ਕਲਾਸ ਦੀ ਗੱਲ ਕੋਈ ਨਹੀਂ ਹੈ, ਇਹ ਗੱਲ ਹੈ ਧੜੇਲ ਦੀ। ਜਿਸ ਇੱਥੇ ਕਬਜ਼ੇ ਕੀਤੇ, ਜਿਸ ਇੱਥੇ ਟੈਕਸਿਸ ਆਮ ਜਿਹੜੇ ਲੋਕਲ ਹਨ ਉਹਨਾਂ ਦੇ ਉੱਤੇ ਲਾਏ, ਉਹਦੇ ਖਿਲਾਫ ਮਜ਼ਾਮਤ ਕੀਤੀ। ਤੇ ਜਿਹੜਾ ਇੱਥੇ ਉਹ ਜਿਹੜਾ ਇੰਪੀਰੀਅਲਿਸਟ ਜਾਂ ਜਿਹੜਾ ਇੱਥੇ ਕਬਜ਼ਾਗੀਰ ਹਾ ਉਹਦੀ ਸਾਈਡ ਗਿੰਦਾ ਵਦਾ ਹਾ, ਉਹ ਕੋ ਕਿਆ ਦਾ ਡਾਕੂ, ਯਾਨੀ ਦੁੱਲਾ ਭੱਟੀ ਖਾਂਦਾ ਕਿਸ਼ ਹੈ दूध ਦੀ ਚੱਟੀ, ਸਮਝਦਾ ਕਿੱਥੇ ਚੁੱਲ੍ਹੇ ਨਾਲ ਸਭ ਲੜਸੀ ਬੀ ਅਲਾ। ਇਹ ਮੰਦਾ ਕੌਣ ਕੱਢਦਾ ਹੈ ਦੁੱਲੇ ਕੋ? ਉਹੀ ਪ੍ਰਾਗੀ ਕੱਢਦਾ ਹੈ ਨਾ। ਤੁਸੀਂ ਸੋਚ ਸਕਦੇ ਹੋ ਕਿ ਕੋਈ ਬਲੋਚ ਜਿਹੜਾ ਹੈ ਆਪਣੇ ਜਿਹੜੇ ਹੀਰੋਜ਼ ਹਨ ਉਹਨਾਂ ਦੇ ਜਿਹੜੇ ਮਤਲਬ ਬਾਬੂ ਨਰੋਜ਼ ਜਿਸ ਤਰ੍ਹਾਂ ਹੈ ਉਹ ਖੁਦ ਉਹ ਮੰਦੇ ਕੱਢੇ, ਕੋਈ ਮੈਂਗਲ, ਕੋਈ ਬੁਕਟੀ, ਕੋਈ ਮਰੀ, ਬਾਬੂ ਨਰੋਜ਼ ਕੋ ਮੰਦਾ ਕੱਢ ਸੀ? ਕਦੀ ਵੀ ਨਾ। ਤੇ ਇਸੇ ਤਰ੍ਹਾਂ ਦੁੱਲੇ ਭੱਟੀ ਕੋ ਓਨ ਕਰਸਣ ਪੰਜਾਬੀ, ਪੰਜਾਬ ਦੇ ਰਹਿਣ ਵਾਲੇ ਉਹ ਕੌਮਾਂ ਜਿਹੜੀਆਂ ਕੋਈ ਵੀ ਲਹਿਜਾ ਲਾਉਂਦੀਆਂ ਉਹ ਸਾਡੇ ਕਿਤੇ ਹੀਰੋ ਹੀ ਰਹਿ ਸੀ। ਹਾਂ ਜ਼ਾਰੀ ਗੱਲ ਹੈ, ਅਸਾਂ ਮੰਨਦੇ ਹਾਂ, ਉਹ ਕੋ ਤੁਸੀਂ ਮੰਦੇ ਕੱਟਸੋ ਜਿਹੜੇ ਇੱਥੇ ਦੇ ਸੈਟਲਰ ਹਨ ਉਹੀ ਮੰਗਦੇ ਪਏ ਹਨ ਪੰਜਾਬ ਦੀ ਵੰਡ, ਪਾਵਰਫੁਲ ਹਨ। ਜਿਸ ਤਰ੍ਹਾਂ
ਚਾਵਨ ਕਰਨ, ਲੇਕਿਨ ਅਸਾਂ ਵੀ ਆਪਣੀ ਗੱਲ ਇੱਥੇ ਕੀਤੀ ਵਧੇ ਆ ਇਸ ਕਿਤੇ ਕਿ ਬਾਬਾ ਸਾਡੇ ਕੋਲ ਹੈ ਸੱਚ, ਸਾਡੇ ਕੋਲ ਪਾਵਰ ਕਹੀ ਨਹੀਂ, ਸਾਡੇ ਕੋਲ ਸਿਰਫ ਸੱਚ ਦੀ ਪਾਵਰ ਹੈ। ਇਹ ਸੱਚ ਦੀ ਪਾਵਰ ਅਸਾਂ ਪ੍ਰੈਜ਼ੈਂਟ ਕੀਤੀ ਵਧੇ ਆ ਕਿ ਬਾਬਾ ਇਹ ਦੇਖੋ ਉਹ ਦੁੱਲੇ ਦੇ ਖਿਲਾਫ ਪ੍ਰੋਪੇਗੈਂਡਾ ਜਿਹੜਾ ਚੰਗੇ ਭਲੇ ਸਿਆਣੇ ਬਿਆਣੇ ਪੰਜਾਬੀ ਮੁੰਡੇ ਵੀ ਸਾਡੇ, ਉਹ ਮੈਂ ਨਾਂ ਨਹੀਂ ਲੈਂਦਾ ਮੁੰਡੇ ਦਾ, ਚੰਗਾ ਇਹਨੇ ਤੁਸੀਂ ਜਾਣਦੇ ਸਾਰੇ, ਬਾਅਦ ਚ ਦੱਸਾਂਗਾ ਤੁਹਾਨੂੰ ਨਾਂ ਹੁੰਦਾ, ਉਹਨੇ ਕਿਹਾ ਜੀ ਦੁੱਲਾ ਤਾਂ ਡਾਕੂ ਸੀ। ਹੁਣ ਐਸੀ ਉਹਨਾਂ ਕਹਾਣੀ ਬਣਾਈ ਕਿ ਮਜ਼ਹਬੀ ਵੀ ਉਹਦੇ ਖਿਲਾਫ ਕਰਨਗੇ ਔਰ ਲਿਬਰਲ ਨੂੰ ਵੀ ਉਹਦੇ ਖਿਲਾਫ ਕਰਨਗੇ। ਜੀ ਮੈਂ ਕਹਿਣਾ ਹੀ ਚਾਹ ਰਿਹਾ ਨਾ ਕਿ ਅਸੀਂ ਜਿਹੜਾ ਮਤਲਬ ਹੈ ਕਿ ਅਸੀਂ ਆਪਣੇ ਹੀਰੋਜ਼, ਇਹ ਜਿਹੜੇ ਪਰਸੈਪਸ਼ਨ ਨੂੰ ਅਸਾਂ ਖਤਮ ਕਰਨਾ ਹੈ। ਪਰਸੈਪਸ਼ਨ ਜਿਹੜੀ ਸਟੇਟ ਦੇ ਜਿਹੜੇ ਆਰਗਨਸ ਹਨ ਉਹਨਾਂ ਕੋਲ ਵਰਤ ਕੇ ਬਣਾਏ ਗਏ, ਟੈਕਸਸ ਥੋੜੇ ਸਾਡੇ ਵਰਤੇ ਗਏ, ਲੇਕਿਨ ਸਟੇਟ ਦੇ ਜਿਹੜੇ ਆਰਗਨਸ ਜਿਹਦੇ ਵਿੱਚ ਅੱਜ ਕੱਲ੍ਹ ਦੀ ਜਿਹੜੀ ਪੋਲੀਟੀਕਲ ਸਾਇੰਸ ਦੇ ਵਿੱਚ ਮਾਸ ਕਮਿਊਨੀਕੇਸ਼ਨ ਜਾਂ ਮੀਡੀਆ ਇੱਕ ਬਹੁਤ ਵੱਡਾ ਯਾਨੀ ਪਿਲਰਸ ਹੈ, ਪਿਲਰਸ ਦੇ ਵਿੱਚ ਇੱਕ ਪਿਲਰ ਹੈ, ਉਹ ਵਰਤਿਆ ਗਿਆ ਸਾਡੇ ਖਿਲਾਫ, ਹੱਲੇ ਤਾਈਂ ਵਰਤੀਨੇ ਪਏ ਨੇ। ਔਰ ਸਾਡੇ ਕੋਈ ਪੁੱਛਣ ਵਾਲਾ ਨਹੀਂ ਕਿ ਬਾਬਾ ਟੈਕਸਸ ਸਾਡੇ ਮਾਂ ਬੋਲੀ ਕਿਸੇ ਸਾਡੀ ਦੀ ਜਗ੍ਹਾ ਤੇ ਕੋਈ ਹੋਰ ਓਪਨ ਮਾਂ ਦੀ ਪੜ੍ਹਾਉਂਦੇ ਪਏ ਹੋ, ਔਰ ਸਾਡੇ ਹੀਰੋਜ਼ ਨੂੰ ਤੁਸੀਂ ਸਾਡੇ ਵਾਸਤੇ ਜ਼ੀਰੋ ਬਣਾ ਦਿੱਤਾ ਹੈ। ਔਰ ਸਾਡੀ ਜਿਹੜੀ ਅੱਧੇ ਤੋਂ ਯਾਨੀ ਪੰਜਾਬ ਦਾ ਕੌਮਾਂ ਕਹਿੰਦੀਆਂ ਨੇ ਸਾਹ ਕਿੰਜ ਨਹੀਂ ਦੇਣਾ ਆਪਣੀ ਮਾਂ ਧਰਤੀ ਦਾ, ਇੱਥੇ ਪੰਜਾਬੀ ਬੈਠੇ ਨੇ ਕਹਿੰਦੇ ਨੇ ਕਿ ਇੱਕ ਦੂਸਰੇ ਨੂੰ ਮਤਲਬ ਉਹੀ ਪਰਸੈਪਸ਼ਨ ਹੀ ਅੱਗੇ ਜਿਹੜਾ ਸਪੀਟ ਆਊਟ ਕਰਦੇ ਨੇ, ਵੋਮਿਟ ਆਊਟ ਕਰਦੇ ਨੇ ਕਿ ਬਈ ਹਾਂ ਇਸ ਤਰ੍ਹਾਂ ਕੋਈ ਪੜ੍ਹਨ ਸੋਚਣ ਕਿਤੇ ਤਿਆਰ ਨਹੀਂ ਹੁੰਦਾ ਕਿ ਬਈ ਅਸੀਂ ਆਪਣੀ ਰਿਐਲਿਟੀ ਨੂੰ ਸਮਝੀਏ। ਗੁਆਂਢ ਦੇਖੀਏ ਕਿ ਗੁਆਂਢ ਦੇ ਵਿੱਚ ਜਿਹੜੀਆਂ ਕੌਮਾਂ, ਜਿਸ ਤਰ੍ਹਾਂ ਮੈਂ ਮਿਸਾਲ ਦਿੱਤੀ ਹੈ ਬਕਾਇਦਾ ਕਿ ਬਲੋਚਾਂ ਦੀ, ਸਿੰਧੀਆਂ ਦੀ, ਪਠਾਣਾਂ ਦੀ, ਕੁਝ ਮਲਟੀਪਲ ਲਿੰਗੁਇਸਟਿਕ ਔਰ ਐਥਨਿਕ ਗਰੁੱਪਸ ਹਨ, ਉਹ ਕਹਿੰਦੇ ਨੇ ਜਿਹਨੇ ਇੱਥੇ ਬਸਣਾ ਹੈ ਉਹਨੂੰ ਸਾਡੇ ਨਾਲ ਸਾਰੇ ਬੈਨੀਫਿਟਸ ਗਿਣ ਕੇ ਵੱਧ ਉਹ ਆਖੇ ਕਿ ਮੈਂ ਇਹ ਨਹੀਂ ਹਾਂ ਤਾਂ ਵੱਧ ਇੱਥੋਂ ਬੰਜੋ। ਇਹ ਪੰਜਾਬ ਦੇ ਵਿੱਚ ਸਾਡਾ ਸਟਾਂਸ ਹੋਣਾ ਚਾਹੀਦਾ ਹੈ। ਸਾਡੇ ਕਿਤੇ ਮੈਂ ਜਿਹੜੀ ਬੁਨਿਆਦੀ ਸਵਾਲ ਉੱਥੇ ਆ ਗਿਆ ਨਾ ਵੀਰ, ਜਿੱਥੋਂ ਅਸੀਂ ਜਿਹੜੇ ਮੌਜੂ ਤੇ ਅਸੀਂ ਰੱਖਿਆ ਪ੍ਰੋਗਰਾਮ, ਇਹ ਹੁਣ ਗੱਲ ਉੱਥੇ ਆ ਗਈ ਹੈ ਕਿ ਉਹ ਸਿੰਧੀਆਂ ਕੋਲੋਂ ਡਿਮਾਂਡ ਕਰਦੇ ਨੇ ਕਿ ਜਿਹੜਾ ਸਿੰਧ 'ਚ ਪਸ਼ਤੂਨ ਬੈਠਾ ਹੈ ਉਹ ਆਪਣੇ ਆਪ ਨੂੰ ਸਿੰਧੀ ਪਸ਼ਤੂਨ ਆਖੇ, ਜਿਹੜਾ ਪੰਜਾਬੀ ਬੈਠਾ ਉਹ ਆਪਣੇ ਆਪ ਨੂੰ ਸਿੰਧੀ ਪੰਜਾਬੀ ਆਖੇ, ਜਿਹੜਾ ਸਿੰਧ 'ਚ ਉਧਰੋਂ ਆ ਕੇ ਬਲੋਚਿਸਤਾਨ ਤੋਂ ਬੈਠਾ ਹੋਏਗਾ ਉਹਨੂੰ ਉਹ ਆਪਣੇ ਆਪ ਨੂੰ ਸਿੰਧੀ ਬਲੋਚ ਆਖੇ ਜਾਂ ਸਿੰਧੀ ਮਾਝਰ ਆਖੇ। ਉਹ ਗੱਲ ਇਹ ਵੇ ਕਿ ਹੁਣ ਉਹੀ ਸਿਚੁਏਸ਼ਨ ਅਗਰ ਲਾਹੌਰ 'ਚ ਆ ਜਾਂਦੀ ਤੇ ਲਾਹੌਰ 'ਚ ਇਹ ਸਵਾਲ ਨਹੀਂ ਉੱਠਦਾ, ਪੰਜਾਬ 'ਚ ਆ ਜਾਂਦੀ ਤੇ ਪੰਜਾਬ 'ਚ ਇਹ ਸਵਾਲ ਨਹੀਂ ਉੱਠਦਾ, ਕਰਾਚੀ 'ਚ ਹੁੰਦਾ ਹੈ ਤੇ ਸਵਾਲ ਉੱਠਦਾ ਹੈ, ਕੁਇਟਾ 'ਚ ਹੁੰਦਾ ਸਵਾਲ ਉੱਠਦਾ ਹੈ। ਔਰ ਇੰਨੀ ਜ਼ਿਆਦਾ ਮੈਂ ਦੇਖਿਆ ਆਫ ਦੀ ਰਿਕਾਰਡ ਸਾਡੇ ਕਈ ਵੀਰ ਨੇ ਜਿਹੜੇ ਸਿੰਧੀ ਪੰਜਾਬੀ ਨੇ, ਆਫ ਦੀ ਰਿਕਾਰਡ ਬਹੁਤ ਗੱਲਾਂ ਕਰਦੇ ਨੇ, ਬੜੀਆਂ ਗੱਲਾਂ ਸੁਣਾਉਂਦੇ ਵੀ ਨੇ, ਲੇਕਿਨ ਉਹ ਸਾਹਮਣੇ ਆ ਕੇ ਗੱਲ ਕਰਦਿਆਂ ਝਿਜਕਦੇ ਨੇ। ਈਵਨ ਉਹ ਆਪਣੇ ਪ੍ਰੋਫਾਈਲਸ ਦੇ ਉੱਤੇ ਗੱਲ ਨਹੀਂ ਕਰਦੇ, ਇੰਨਾ ਖੌਫ ਹੈ ਉਹਨਾਂ ਦੇ ਅੰਦਰ। ਤੁਸੀਂ ਤਾਂ ਬਹੁਤ ਹੀ ਖੌਫਨਾਕ ਏਰੀਏ ਤੋਂ ਆਏ ਜੇ, ਕੁਇਟੇ ਤੋਂ, ਉੱਥੇ ਤਾਂ ਹੋਰ ਵੀ ਚੋਖਾ ਖੌਫ ਹੈ। ਇਹੀ ਹਾਲ ਇਹਨਾਂ ਦੇ ਕੁਇਟਾ ਦੀਆਂ ਜਿਹੜੀਆਂ ਕਨਸਟੀਟੂਐਂਸੀਜ਼ ਨੇ ਉਹਨਾਂ ਦੇ ਵਿੱਚੋਂ ਜਿਹਨੂੰ ਸੈਟਲਰ ਦੀ ਟਰਮ ਯੂਜ਼ ਕਰਦੇ ਸਨ, ਇੱਕ ਜਿੱਦਾ ਸੀ, ਕਈ ਸਈਦ ਅਹਿਮਦ ਹਾਸ਼ਮੀ ਜਿੱਦਾ ਸੀ, ਕਦੇ ਇਹ ਆਪਣਾ ਦੂਸਰਾ ਜਿਹੜਾ ਜਿਹਨੂੰ ਘਰ ਦੇ ਸਾਹਮਣੇ ਇਹਨਾਂ ਨੇ ਟਾਰਗੇਟ ਕਿਲ ਕਰ ਦਿੱਤਾ ਸ਼ਫੀਕ ਅਹਿਮਦ ਖਾਨ, ਉਹ ਜਿੱਦਾ ਸੀ। ਉੱਥੇ ਬਲੋਚਾਂ ਨੇ ਨਹੀਂ, ਉੱਥੇ ਪਠਾਣਾ ਨੇ ਐਸੀ ਸੈਟਲਮੈਂਟ ਕੀਤੀ ਹੈ ਬੜਾ ਪਲਾਨ ਤਰੀਕੇ ਨਾਲ ਕਿ ਉੱਥੇ ਹੁਣ ਉਹਨਾਂ ਦਾ ਆਪਣਾ ਪਠਾਨ ਜਿੱਦਾ ਹੈ, ਸਫਾਇਆ ਕਰ ਦਿੱਤਾ ਹੈ। ਔਰ ਇੱਥੇ ਜਿਹੜਾ ਪੰਜਾਬੀ ਰਹਿ ਗਿਆ ਵੀਰ, ਪਿੱਟੇ 'ਚ ਕਿੰਨਾ ਕੁ ਹੁਣ ਪੰਜਾਬੀ ਰਹਿ ਗਿਆ। ਮੈਂ ਤੁਹਾਨੂੰ ਇਸ ਤਰ੍ਹਾਂ ਮਿਸਾਲ ਦਿੰਦਾ ਕਿ ਉੱਥੇ ਜਿਹੜੀਆਂ ਪ੍ਰਾਪਰਟੀਜ਼ ਸਨ, ਜਿਹੜੀਆਂ ਪੁਰਾਣੀ ਜਿਹੜੀਆਂ ਦੁਕਾਨਾਂ ਮਾਰਕੀਟਾਂ ਦੇ ਵਿੱਚ ਪੰਜਾਬੀਆਂ ਕੋਲ, ਉਹ ਤਕਰੀਬਨ 90% ਜਿਹੜੇ ਨੇ ਉੱਥੇ ਚਲੇ ਗਏ ਨੇ, ਬਲਕਿ ਸ਼ਾਇਦ ਜ਼ਿਆਦਾ, ਮੈਂ ਤਾਂ ਮਤਲਬ ਇਹਤਿਆਤਨ ਘੱਟ ਦੱਸ ਰਿਹਾ। ਉਹਨਾਂ ਨੂੰ ਐਸਾ ਉਹ ਕੀਤਾ ਗਿਆ। ਔਰ ਮੈਂ ਅਰਜ਼ ਕਰ ਰਿਹਾ ਕਿ ਉਹਦਾ ਜਿਹੜੀ ਵੱਡਾ ਹੋਇਆ ਜਿਸ ਵੇਲੇ ਦਾ ਮੁਸ਼ਰਫ ਨੇ ਖੜਾ ਕੀਤਾ, ਉਸ ਵੇਲੇ ਦਾ ਉੱਥੋਂ ਜਿਹੜਾ ਹੈ ਮਤਲਬ ਉਹਨੂੰ ਬਲੋਚਾਂ ਦੇ ਖੌਫ ਤੋਂ ਨਹੀਂ, ਬਲੋਚਾਂ ਦਾ ਨਾਂ ਵਰਤ ਕੇ ਉਹ ਉੱਥੋਂ ਨਸਾਇਆ ਗਿਆ। ਔਰ ਇਹ ਹੀ ਉਹਨਾਂ ਦੀ ਪ੍ਰਾਪਰਟੀਆਂ ਜਿਹੜੇ ਸਾਡੇ ਪਠਾਨ ਬੇਲੀ ਕਾਬੂ ਕਰਕੇ ਬਹਿ ਗਏ। ਤੇ ਇੱਥੇ ਪਠਾਨ ਜਿਹੜਾ ਪਠਾਨ ਪੰਜਾਬ ਦੇ ਵਿੱਚ ਦੰਦਰਾਂ ਦਾ ਫਿਰਦਾ। ਮੈਂ ਤੁਹਾਨੂੰ ਮਿਸਾਲ ਦੇ ਦਿੱਤੀ ਹੈ ਨਾ ਕਿ ਉੱਥੇ ਪੂਰੀ ਕਨਸਟੀਟੂਐਂਸੀ ਗਾਇਬ ਹੋ ਗਈ ਹੈ। ਉਹ ਵੋਟਰ ਕਿੱਥੇ ਗਿਆ? ਉਹਨਾਂ ਨੇ ਉਸ ਕਨਸਟੀਟੂਐਂਸੀ ਨੂੰ ਇਸ ਤਰੀਕੇ ਨਾਲ, ਪਹਿਲੇ ਤਾਂ ਜਿਸ ਤਰ੍ਹਾਂ ਐਮਕੇਐਮ ਵਾਲੇ ਕਰਦੇ ਸਨ, ਉਹਦੀ ਟੁੱਟ ਭੱਜ ਕੀਤੀ, ਇਸ ਤਰੀਕੇ ਨਾਲ ਉਹਨੂੰ ਐਬਜ਼ੌਰਬ ਕੀਤਾ ਇੱਧਰ ਉੱਧਰ, ਤਾਂ ਕਿ ਇਹਨਾਂ ਦਾ ਬੰਦਾ ਹੀ ਨਾ ਨਿਕਲ ਸਕੇ।
ਔਰ ਵੈਸੇ ਵੀ ਉੱਥੋਂ ਜਿਹੜੀ ਡੈਮੋਗ੍ਰਾਫਿਕ ਚੇਂਜਸ ਕੀਤੀਆਂ ਤੇ ਐਸੇ ਤਰੀਕੇ ਨਾਲ। ਅੱਛਾ, ਉਹਦੀ ਬਿਲਕੁਲ ਆਪੋਜ਼ਿਟ ਅਸੀਂ ਪੰਜਾਬ ਦੇਖਦੇ ਪਏ ਆ ਕਿ ਪੰਜਾਬ ਦੇ ਵਿੱਚ ਉਹ ਆਪਣੀ ਕਨਸਟੀਟੂਐਂਸੀਜ਼ ਨਵੀਆਂ ਬਣਾ ਰਹੇ ਨੇ ਔਰ ਇੱਥੇ ਪੰਜਾਬੀ ਪਤਾ ਨਹੀਂ ਕਿਹੜੇ ਮੇਲੇ ਵੜਿਆ ਪਿਆ, ਸੁੱਤਾ ਪਿਆ। ਮਤਲਬ ਅਗਰ ਦੇਖੋ, ਮੈਂ ਖੁਦ ਬਾਰ-ਬਾਰ ਲਿਖਦਾ ਵੀ ਔਰ ਬੋਲਦਾ ਵੀ ਹਾਂ, ਪਸ਼ਤੂਨਖਵਾ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਕਿ ਪਠਾਨ ਦਾ ਹੱਕ ਹੈ, ਕਿਸੇ ਨੌਨ ਪਠਾਨ ਦਾ ਬਿਲਕੁਲ ਅਸੀਂ ਹੱਕ ਤਸਲੀਮ ਨਹੀਂ ਕਰਦੇ। ਬਲੋਚਿਸਤਾਨ ਦੇ ਵਿੱਚ ਅਸੀਂ 100% ਕਹਿੰਦੇ ਬਲੋਚਾਂ ਦਾ ਹੱਕ ਹੈ, ਸਿੰਧ ਦੇ ਵਿੱਚ 100% ਸੁਨੀਆਂ ਦਾ ਹੱਕ ਹੈ, ਤੇ ਪੰਜਾਬ ਦੇ ਵਿੱਚ ਪਾਕਿਸਤਾਨੀਆਂ ਦਾ ਹੱਕ ਹੈ। ਪੰਜਾਬ ਦੇ ਵਿੱਚ ਸਲੀਮ ਸਪਰਾ ਦੀ ਔਰ ਅਮਾਰ ਕਾਜ਼ਮੀ ਦੀ ਥੱਲੇ ਬਿਸਤਰਾ ਛੱਕ ਕੇ ਇਹਨਾਂ ਨੂੰ ਥੱਲੇ ਸੱਟ ਕੇ ਔਰ ਇਹਨਾਂ ਦੀ ਜਿਹੜੀ ਰੋਟੀ ਖਾਸ ਕੇ ਵੱਧ ਤੋਂ ਅੱਖਾਂ ਵੀ ਦਿਖਾਣੀਆਂ। ਇੱਥੇ ਸ਼ਾਨੀ ਚ ਪਾਕਿਸਤਾਨ ਤੋਂ ਥੋੜੇ ਦਿਨ ਪਹਿਲੇ ਆ ਜਿਹੜੇ ਛਾਬੜੀ ਵਾਲੇ ਹੁੰਦੇ ਨੇ ਨਾ, ਇਹਨਾਂ ਦਾ ਪਾਰਕਿੰਗ ਤੇ ਰੌਲਾ ਪਿਆ, ਉਹ ਪਲਾਜ਼ੇ ਦਾ ਮਾਲਕ ਕਤਲ ਗਲੀ ਸਾਡੀ ਦੇ ਚੌਕੀਦਾਰ ਨੇ ਤੇ ਬਦਮਾਸ਼ੀ ਨਾਲ ਆ ਜਾਂਦੇ ਨੇ, ਪੈਸੇ ਲੈ ਜਾਂਦੇ ਨੇ। ਭਾਈ ਕੀ ਕਰੀਏ, ਡਰਦੇ ਆ ਜੀ। ਹਾਂ, ਇਸ ਤਰ੍ਹਾਂ ਹਰ ਜਗ੍ਹਾ ਤੇ, ਇਸ ਤਰ੍ਹਾਂ ਹਰ ਜਗ੍ਹਾ ਤੇ ਇਸ ਤਰ੍ਹਾਂ। ਦੇਖੋ ਨਾ, ਮੈਂ ਇੱਕ ਗੱਲ ਦੱਸਾਂ, ਮੈਂ ਆਪਣੇ ਸਾਹਿਬ ਤੁਸੀਂ ਕਹਿੰਦੇ ਹੋ ਨਾ ਕਿ ਉਹ ਸਾਲਾਂ ਦਾ ਜਬਰ ਹੈ, ਸਾਲਾਂ ਦਾ ਜਬਰ ਹੈ। ਮੇਰੇ ਬੇਲੀ ਨੇ, ਮੈਂ ਉਹਨਾਂ ਨੂੰ ਪੁੱਛਦਾ ਹੁੰਦਾ, ਮੈਂ ਕਹਿੰਦਾ ਯਾਰ ਤੁਸੀਂ ਮੈਨੂੰ ਇਹ ਦੱਸੋ, ਇਹ ਕੁਐਸਚਨ ਮੈਂ ਕਰਦਾ ਉਹਨਾਂ ਕੋਲੋਂ ਕਿ ਤੁਹਾਡੇ ਜਿਹੜੇ ਨੈਸ਼ਨਲ, ਅਗਰ ਤੁਸੀਂ ਸਿੰਧ ਔਰ ਬਲੋਚਿਸਤਾਨ ਦੇ ਵਿੱਚ ਜਾ ਕੇ ਆਪਣੀ ਆਈਡੈਂਟੀਟੀ ਲੂਜ਼ ਕਰ ਗਏ ਇੱਕ ਮਾਸ਼ ਵਾਸਤੇ, ਫਿਰ ਤੁਹਾਡੀ ਗੈਰਤ ਕਿੱਥੇ ਗਈ? ਦੇਖੋ ਨਾ, ਤੁਸੀਂ ਕਹਿੰਦੇ ਹੋ ਅਸੀਂ ਗੈਰਤਮੰਦ ਹਾਂ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੇਰੇ ਇਲਾਕੇ ਦੇ ਵਿੱਚ ਤੇਰਾ ਹੱਕ ਨਹੀਂ, ਔਰ ਜਦ ਤੁਸੀਂ ਦੂਸਰੇ ਦੇ ਇਲਾਕੇ ਵਿੱਚ ਕੰਮ ਕਰਦੇ ਹੋ, ਗੈਰਤ ਕਿੱਥੇ ਜਾਂਦੀ ਹੈ? ਫਿਰ ਤੁਸੀਂ ਦੂਸਰਾ ਹੈ ਕਿ ਤੁਸੀਂ ਉੱਥੇ ਆਪਣੀ ਆਈਡੈਂਟੀਟੀ ਲੂਜ਼ ਕਰੋਗੇ, ਚਾਹੇ ਉਹ ਤੁਸੀਂ ਐਬਜ਼ੌਰਬ ਕਰੋਗੇ ਉੱਥੇ ਦੀ ਨੇਟਿਵ ਆਈਡੈਂਟੀਟੀ ਦੇ ਵਿੱਚ, ਜਾਂ ਫਿਰ ਯਾਨੀ ਸਿੰਧ ਦੇ ਵਿੱਚ ਤਾਂ ਇਹ ਪੋਸੀਬਲ ਹੈ, ਲੇਕਿਨ ਪੰਜਾਬ 'ਚ ਨਜ਼ਰ ਆ ਰਿਹਾ ਮੁਤਾਲਾ ਪਾਕਿਸਤਾਨੀ ਆਈਡੈਂਟੀਟੀ ਬਣ ਜਾਏਗੀ ਸੂਡੋ। ਜਿਹੜਾ ਪੰਜਾਬੀ ਜਿਹੜਾ ਹੈ, ਜਿਸ ਆਈਡੈਂਟੀਟੀ ਨੂੰ ਜੱਫਾ ਪਾ ਕੇ ਬੈਠਾ ਹੈ, ਜਿਸ ਕੈਂਸਰ ਨੂੰ, ਤੇ ਉਹ ਕੈਂਸਰ ਤੁਸੀਂ ਵੀ ਲੈ ਲਓਗੇ ਨਾ। ਤੁਹਾਡੀ ਫਿਰ ਉਹ ਜਿਹੜੀ ਪੂਰੀ ਈਥੋਸ ਜਿਹੜੀ ਹੈ, ਜਿਹਦੇ ਤੇ ਤੁਸੀਂ ਮਾਣ ਕਰਦੇ ਹੋ, ਫਿਰ ਤੁਸੀਂ ਰੇਸਿਸਟ ਹੋ ਕੇ ਇਹਨਾਂ ਪਠਾਨਾਂ ਦਾ ਸਾਥ ਦਿਓਗੇ? ਇਹ ਬੜਾ ਇੱਕ ਕੁਐਸਚਨ ਹੈ ਕਿ ਤੁਸੀਂ ਆਪਣੇ ਮਾਸ਼ ਦੂਸਰੇ ਦਾ ਉਹਦੇ ਉੱਤੇ ਆਪਣੀ ਜਿਹੜੀ ਪੂਰੀ ਇੱਕ ਸੁਜਾਨ ਹੈ, ਇੱਕ ਜਿਹੜੀ ਤੁਹਾਡੀ ਪੂਰੀ ਇੱਕ ਹਿਸਟਰੀ ਹੈ, ਉਹਦੇ ਤੋਂ ਆਪਣੇ ਰੂਟਸ ਤੋਂ ਡਿਸਕਨੈਕਟ ਹੋਣਾ ਚਾਹੁੰਦੇ ਹੋ? ਇਹ ਬਹੁਤ ਵੱਡਾ ਕੁਐਸਚਨ ਹੈ, ਇਹਨਾਂ ਨੂੰ ਖੁਦ ਆਪਸ ਦੇ ਵਿੱਚ ਬਹਿ ਕੇ ਸੋਚਣਾ ਪਏਗਾ ਕਿ ਅਸੀਂ ਆਪਣੀ ਲਿਮਿਟਸ ਤੋਂ ਜਦੋਂ ਇਹ ਦਾਣਾ ਸਿੱਟਦੇ ਨੇ ਨਾ, ਐਸਟੈਬਲਿਸ਼ਮੈਂਟ ਵਾਸਤੇ ਕੀ ਹੈ, ਉਰਦੂ ਸਪੀਕਿੰਗ ਐਸਟੈਬਲਿਸ਼ਮੈਂਟ ਜਿਹੜੀ ਡੋਮੀਨੇਟ ਉਹਨਾਂ ਦਾ ਨੈਰੇਟਿਵ ਲੈ ਕੇ ਚੱਲ ਰਹੀ ਹੈ, ਉਹਦਾ ਦਾਣਾ ਸਿੱਟ ਰਹੀ ਹੈ। ਮੈਨੂੰ ਦਾਣਾ ਬਣਾ ਕੇ ਸਿੱਟਿਆ ਹੈ, ਮੇਰਾ ਬੱਚਾ ਮਰੇ, ਮੇਰੇ ਬੱਚੇ ਨੂੰ ਰੋਜ਼ਗਾਰ ਨਾ ਮਿਲੇ, ਡੰਕੀਆਂ ਲਾਵੇ, ਨਾ ਉਹਨੂੰ ਇੱਥੇ ਨੌਕਰੀ ਹੈ, ਨਾ ਉਹਨੂੰ ਇੱਥੇ ਫੰਡਾਮੈਂਟਲ, ਇੱਥੇ ਦਾ ਪੂਰਾ ਜਿਹੜਾ ਪਹਿਲੇ ਤਾਂ ਵੈਲਫੇਅਰ ਸਿਸਟਮ ਨਹੀਂ, ਔਰ ਜਿਹੜਾ ਥੋੜਾ ਮਾੜਾ ਬਹੁਤਾ ਹੈ ਵੀ ਸੀ, ਉਹ ਕੋਲੈਪਸ ਨਹੀਂ ਕਰੇਗਾ ਜਦੋਂ ਪੂਰੇ ਇੱਕ ਇਲਾਕੇ ਦਾ ਇਨਫਲਕਸ ਹੋ ਜਾਏਗਾ। ਆਪਣੇ ਇਲਾਕੇ 'ਚ ਤੁਸੀਂ ਮੈਨੂੰ ਖੜੋਣ ਨਾ ਦੇਵੋ, ਔਰ ਮੇਰੇ ਇਲਾਕੇ ਦੇ ਵਿੱਚ ਆ ਕੇ ਤੁਸੀਂ ਦੰਦਨਾਉਂਦੇ ਫਿਰੋ। ਤੇ ਉਹਦੇ ਵਿੱਚ ਇਹਨਾਂ ਨੂੰ ਸੋਚਣਾ ਪਏਗਾ ਕਿ ਅਸੀਂ ਜਿਹੜਾ ਹੈ ਆਪਣੀਆਂ ਰੂਟਸ ਨਾਲ ਇੰਟੈਕਟ ਰਵਾਂਗੇ। ਇਹ ਬਹੁਤ ਵੱਡਾ ਇਹਨਾਂ ਵਾਸਤੇ ਵੀ ਕੁਐਸਚਨ ਹੈ। ਔਰ ਇਸ ਦਾਣੇ ਦੇ ਉੱਤੇ ਕੀ ਚਾਹ ਰਹੇ ਨੇ? ਇਹ ਸਮਝ ਰਹੇ ਨੇ ਕਿ ਪਾਕਿਸਤਾਨੀ ਬਣ ਜਾਣਗੇ। ਉਹ ਪਾਕਿਸਤਾਨੀ ਜਿਹਦੇ ਵਿੱਚ ਕੌਮਾਂ ਦੀ ਨਫੀ ਹੈ, ਜਿਸ 'ਚ ਪਠਾਣਾ ਦੀ ਵੀ ਨਫੀ ਹੈ। ਮੈਂ ਪਠਾਣਾ ਦਾ ਕ੍ਰਿਟਿਸਾਈਜ਼ ਕਰ ਰਿਹਾ, ਮੈਂ ਮਤਲਬ ਇਹ ਨਹੀਂ ਕਿ ਉਹਨਾਂ ਦਾ ਹੱਕ ਨਹੀਂ ਹੈ, ਉਹਨਾਂ ਦੀ ਵੀ ਨਫੀ ਹੈ। ਤੇ ਜਦੋਂ ਉਹਨਾਂ ਦੀ ਨਫੀ ਹੈ ਤੇ ਫਿਰ ਉਹਨਾਂ ਨੂੰ ਸੋਚਣਾ ਨਹੀਂ ਚਾਹੀਦਾ ਕਿ ਯਾਰ ਇਹ ਤਾਂ ਸਾਡੇ ਨਾਲ ਗੇਮ ਹੋਣ ਲੱਗੀ ਹੈ। ਇਹ ਸੋਚਣਾ ਉਹਨਾਂ ਨੂੰ ਵੀ ਚਾਹੀਦਾ, ਔਰ ਸੋਚਣਾ ਸਭ ਤੋਂ ਜ਼ਿਆਦਾ ਸਾਨੂੰ ਚਾਹੀਦਾ ਜਿਹੜੇ ਅੰਡਰ ਅਟੈਕ ਨੇ। ਉਹਨਾਂ ਕੀ ਸੋਚਣਾ, ਉਹਨਾਂ ਨੂੰ ਤਾਂ ਪੂਰਾ ਪਾਕਿਸਤਾਨ ਖੁੱਲ ਖੇਡਣ ਲਈ ਲੱਭਿਆ। ਵੀਰ ਸਲੀਮ, ਤੁਸੀਂ ਗੱਲ ਕਰਨੀ ਚਾਹ ਰਹੇ ਕਰੋ, ਮੈਂ ਇੱਕ ਤੁਹਾਨੂੰ ਵਾਕਿਆ ਸੁਣਾਣਾ ਉਸ ਤੋਂ ਬਾਅਦ। ਜੀ 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 ਸੁਣਾਓ ਸੁਣਾਓ ਜੀ ਜੀ ਸੁਣਾਓ। ਨਹੀਂ, ਤੁਸੀਂ ਗੱਲ ਕਰੋ ਨਾ, ਤੁਸੀਂ ਉਹ ਗੱਲ ਕਰੂ ਤਾਂ ਜੇ ਮੈਂ ਫਿਰ ਐਂਡ ਤੇ ਸੁਣਾ। ਜੀ ਜੀ ਸੁਣਾਓ ਵਾਕਿਆ ਜੀ। ਉਹ ਇੰਦੇ ਵੀ ਇਹ ਜਿਹੜੇ ਨਾ ਵਿਸ਼ਾਲ ਉਸ ਵੇਲੇ ਜਿਹੜੀ ਜ਼ਹਿਨ ਤੇ ਅਸੀਂ ਉਹ ਲੈ ਗਈ। ਹੁਣ ਇੱਕ ਨਵੀਂ ਗੱਲ ਜਿਹੜੀ ਡਾਕਟਰ ਸਾਹਿਬ ਨਾਲ ਸ਼ੇਅਰ ਕਰਦੇ ਹਾਂ ਜੀ। ਹਾਂਜੀ ਕਰੋ ਪਲੀਜ਼। ਜੀ ਕਰੋ ਕਰੋ। ਜਿਹੜਾ ਹੈ ਨਾ ਸਾਡਾ ਜੀ ਅਗਲੇ ਦਿਨ ਵੀ ਗੱਲ ਹੋਈ ਸੀ ਕਿ ਇਹ ਜਿਹੜਾ ਨਾ ਮੀਡੀਆ ਵੀ ਸਾਡਾ ਜਿਹੜਾ ਸਪੈਸ਼ਲੀ ਉਰਦੂ ਸਪੀਕਿੰਗ ਮੀਡੀਆ ਖਾਸ ਤੌਰ ਤੇ ਜਿਹੜੀ ਉਹ ਮਤਲਬ ਪੂਰਾ ਰੋਲ ਸਾਡਾ ਕਰ ਰਿਹਾ ਸਾਡੀ ਜ਼ਬਾਨ ਦੀ ਤਕਸੀਮ ਦੇ ਸਿਲਸਿਲੇ 'ਚ।
ਹੁਣ ਅੱਜ ਕੱਲ੍ਹ ਜਿਹੜਾ ਨਵਾਂ ਇੱਕ ਸਿਲਸਿਲਾ ਸ਼ੁਰੂ ਕੀਤਾ ਨੇ, ਸ਼ਾਇਦ ਤੁਹਾਡੇ ਵੀ ਉਹ ਨਜ਼ਰ 'ਚ ਗੁਜ਼ਰੇ ਹੋਵੇ, ਕਿ ARY ਇੱਕ ਚੈਨਲ ਹੈ ਭਈਆਂ ਦਾ, ਉਰਦੂ ਮੀਡੀਆ। ਉਹਨਾਂ ਨੇ ਨਾ ARY ਮਿਊਜ਼ਿਕ ਦੇ ਨਾਂ ਤੇ ਪ੍ਰੋਗਰਾਮ ਸ਼ੁਰੂ ਕੀਤੇ, ਔਰ ਸਾਡੇ ਜਿਹੜੇ ਮਤਲਬ ਗਰੀਬ ਫਨਕਾਰ ਨੇ, ਸਾਡੇ ਸੈਂਟਰਲ ਪੰਜਾਬ ਦੇ ਜਿਹਨੂੰ ਅਸੀਂ ਜੰਗਲੀ ਵਸੇਵੇ, ਜਟਕਾ ਵਸੇਵੇ ਨੇ, ਇਹਨਾਂ ਨੂੰ ਉਹ ਮਤਲਬ ਥੋੜਾ ਜਿਹਾ ਪ੍ਰਮੋਸ਼ਨ ਜਾਂ ਉਹ ਥੋੜਾ ਜਿਹਾ ਜਿਹੜਾ ਹੈ ਮੁਆਸ਼ੀ ਬਿਹਤਰੀ ਦੇ ਚੱਕਰ ਦੇ ਕੇ ਉਹਨਾਂ ਨੂੰ ਸਰਾਇਕੀ ਬਣਾ ਕੇ ਪ੍ਰੈਜ਼ੈਂਟ ਕੀਤਾ ਜਾ ਰਿਹਾ। ਇਹ ਬੜਾ ਮਤਲਬ ਜਬਰ ਜਿਹੜਾ ਹੈ ਇਹ ਵੀ ਕੀਤਾ ਜਾ ਰਿਹਾ। ਤੇ ਡਾਕਟਰ ਸਾਹਿਬ ਮੈਂ ਚਾਹਾਂਗੇ ਇਸ ਤੇ ਵੀ ਜਿਹੜੇ ਦੋ ਲਫ਼ਜ਼ ਜਿਹੜੇ ਨੇ ਉਹ ਮੈਂ ਪੜ੍ਹੀ ਸੀ ਤੁਹਾਡੀ ਪੋਸਟ, ਇਸ ਤਰ੍ਹਾਂ ਹੈ ਕਿ ਇਹ ਤਾਂ ਫਾਈਨੈਂਸ਼ੀਅਲ ਐਕਸਪਲੋਇਟੇਸ਼ਨ ਹੈ ਨਾ, ਕਿਸੇ ਦੀ ਇਕਨੋਮਿਕਲ ਐਕਸਪਲੋਇਟੇਸ਼ਨ ਦਾ ਫਾਇਦਾ ਚਾਹ ਰਹੇ ਨਾ। ਇਹ ਜਿਹੜਾ ਤੁਸੀਂ ਖੁਦ ਦਾ ਬਿਲਕੁਲ ਸਹੀ ਬਿਆਨ ਕੀਤਾ ਹੈ ਕਿ ਇਹ ਜਬਰ ਦੀ ਇੱਕ ਸ਼ਕਲ ਹੈ ਬਹੁਤ ਜ਼ਬਰਦਸਤ ਕਿਸਮ ਦੀ। ਹਰ ਬੰਦਾ ਜਿਹੜਾ ਹੈ ਉਹਦੇ ਜ਼ਾਰੀ ਗੱਲ ਹੈ, ਦੇਖੋ ਜੀ ਮਤਲਬ ਉਹ ਆਪਣਾ ਬਾਬਾ ਫਰੀਦ ਉਹਨਾਂ ਦਾ ਗਾਲਬਨ ਸ਼ੇਰ ਹੈ ਨਾ ਕਿ 5 ਰੁਕਨ ਇਸਲਾਮ ਦੇ 6ਵਾਂ ਫਰੀਦਾ ਟੁਕ। ਇਹ ਟੁਕ ਨੂੰ ਉਹਦੇ ਜਿਹੜਾ ਕੈਸ਼ ਮਤਲਬ ਉਸ ਥਾਣੀ ਸੰਨ ਲਾਉਂਦੇ ਨੇ ਨਾ ਕਿ ਟੁਕ ਦਾ ਅਸੀਂ ਗੱਲ ਕਰਕੇ ਉਹਨੂੰ ਸੱਟ ਕੇ ਤਾਂ ਜ਼ਾਰੀ ਗੱਲ ਹੈ ਉਹ ਕਹਿਣਗੇ ਜੇ ਚਲੋ ਯਾਰ ਅਸੀਂ ਪੰਜਾਬੀ ਦਾ ਪਾ ਕੇ ਸਰਾਇਕੀ ਲਿਖਦੇ ਨੇ ਤੇ ਬੰਦੇ ਚੁੱਪ ਕਰ ਜਾਂਦੇ ਨੇ। ਐਸਾ ਨਹੀਂ ਕਿ ਬੰਦੇ ਸਾਰੇ ਦੇ ਸਾਰੇ ਮਾੜੇ ਨੇ। ਦੂਸਰੇ ਪਾਸੇ ਮੈਂ ਤੁਹਾਨੂੰ ਕਿ ਕੁਝ ਐਸੇ ਵੀ ਲੋਕ ਹਨ ਸਾਡੇ ਜੀ ਕਰੋ ਗੱਲ ਪਲੀਜ਼। ਨਹੀਂ ਸਰ ਦੂਸਰੇ ਜੀ ਉਸ ਦੇ ਨਾਲ ਸਾਡੇ ਜੀ ਸਰ ਜਿਹੜਾ ਦੂਸਰਾ ਪਹਿਲੂ ਹੈ ਨਾ, ਕੁਝ ਐਸੇ ਲੋਕ ਵੀ ਹਨ, ਮਸਲਨ ਸਾਡੇ ਹੁਣ ਜੰਗ ਦਾ ਸ਼ਾਇਰ ਹੈ ਆਕਿਬ ਬੜਾ ਨਾਲ ਆਦਮੀ ਹੈ, ਉਹਦੀ ਇੱਕ ਨਜ਼ਮ ਬੜੀ ਮਸ਼ਹੂਰ ਹੋਈ ਔਰ ਨਜ਼ਮ ਨੂੰ ਮਿਲੀਅਨ ਦੇ ਵਿਊਅਰਸ਼ਿਪ ਮਿਲੀ। ਔਰ ਇੱਕ ਉਹਨੂੰ ਨੈਸ਼ਨਲ ਅਖਬਾਰ ਦਾ ਇੱਕ ਉਹਨੂੰ ਆਡੀਟਰ ਜਿਹੜਾ ਹੈ ਉਹਨੂੰ ਕਾਲ ਕਰਦਾ ਹੈ ਕਿ ਜਨਾਬ ਅਗਰ ਤੁਸੀਂ ਕਹਿ ਦਿਓ ਨਾ ਕਿ ਮੈਂ ਸਰਾਇਕੀ ਹਾਂ ਔਰ ਨਜ਼ਮ ਜਿਹੜੀ ਹੈ ਸਰਾਇਕੀ ਦੀ ਹੈ ਤੇ ਅਸੀਂ ਤੁਹਾਨੂੰ ਮਤਲਬ ਤੁਹਾਡੇ ਕਿਤਾਬਾਂ ਵੀ ਛਪਾਵਾਂਗੇ, ਤੁਹਾਡਾ ਜਿਹੜਾ ਹੈ ਆਪਣਾ ਤੁਹਾਨੂੰ ਪ੍ਰਮੋਸ਼ਨ ਵੀ ਦੇਵਾਂਗੇ, ਤੁਹਾਡੇ ਆਰਟੀਕਲ ਵੀ ਲਿਖੇ ਜਾਣਗੇ, ਤੁਹਾਨੂੰ ਸ਼ੋਹਰਤ ਵੀ ਮਿਲੇਗੀ। ਤੇ ਉਸ ਆਮ ਆਦਮੀ ਗਰੀਬ ਆਦਮੀ ਦਾ ਬੜਾ ਜ਼ਬਰਦਸਤ ਜਵਾਬ ਸੀ ਕਿ ਨਹੀਂ ਹੈ ਕਿ ਮੇਰੇ ਕੋਲ ਮਾਂ ਨਹੀਂ ਵੇਚੀ ਜਾਂਦੀ, ਮੈਂ ਜਿੱਥੇ ਹਾਂ ਠੀਕ ਹਾਂ। ਮਤਲਬ ਇਸ ਦੂਸਰਾ ਪਹਿਲੂ ਜਿਹੜਾ ਹੈ ਨਾ ਉਹ ਇਸ ਤਰ੍ਹਾਂ ਦੇ ਵੀ ਲੋਕ ਹਨ ਕਿ ਜਿਹੜੇ ਮੁਆਸ਼ੀ ਹਾਲਾਤ ਨਾ ਹੋਣ ਦੇ ਬਾਵਜੂਦ ਆਪਣੀ ਜ਼ਬਾਨ ਨਾਲ ਜਾਂ ਆਪਣੀ ਧਰਤੀ ਨਾਲ ਕਮਿਟਡ ਹੈ, ਉਹ ਕੰਪਰੋਮਾਈਜ਼ ਨਹੀਂ ਕਰਦੇ। ਤੇ ਕੁਝ ਲੋਕਾਂ ਨੂੰ ਜਿਹੜੇ ਸਾਡੇ ਭਾਈ ਫਨਕਾਰ ਜਾਂ ਉਸ ਪਾਸੇ ਜਾ ਰਹੇ ਨੇ ਥੋੜਾ ਜਿਹਾ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ। ਕਰਦੇ ਨੇ ਮਾੜਾ ਕਰਦੇ ਨੇ, ਲੇਕਿਨ ਮੈਂ ਉਹਦੀ ਰੀਜ਼ਨ ਦੱਸੀ ਹੈ। ਬਾਕੀ ਇਹ ਕਿ ਆਕਿਬ ਦਾ ਕੰਮ ਨੂੰ ਤੇ ਹਿਸਟੋਰੀਕਲ ਗੱਲ ਹੈ, ਉਹਦੀ ਜਿਹੜਾ ਸਟਾਂਸ ਹੈ ਮਤਲਬ ਉਹਦੀ ਇਤਨਾ ਵੱਡਾ ਮਤਲਬ ਮੈਂ ਕਹਾਂਗਾ ਕਿ ਉਹਦੇ ਜਿਹਾ ਪੁੱਤ ਜੰਮਣਾ ਹੀ ਨਹੀਂ ਪੰਜਾਬ 'ਚ ਕਿ ਇਸ ਵੇਲੇ ਜਦੋਂ ਇਤਨਾ ਵੱਡਾ ਪ੍ਰੋਪੇਗੈਂਡਾ ਚੱਲ ਰਿਹਾ ਹੈ ਤੇ ਉਹ ਇੱਕ ਕੱਲਾ ਜਿਹੜਾ ਉੱਥੇ ਖੜੋ ਕੇ ਆਪਣੀ ਹੱਕ ਗੱਲ ਕਰਦਾ ਹੈ, ਕਿਸੇ ਦੀ ਸਾਈਡ ਲੈ ਕੇ ਨਹੀਂ, ਜਿਹੜੀ ਹੱਕੀ ਸੱਚੀ ਗੱਲ ਕਰਦਾ ਹੈ। ਤੇ ਆਪਣਾ ਇਹ ਦੂਸਰਾ ਜਿਹੜਾ ਸੀ ਸਿਪਰਾ ਸਾਹਿਬ ਗੱਲ ਕਰ ਰਹੇ ਸਨ, ਮੈਨੂੰ ਵਿੱਚ ਗੱਲ ਭੁੱਲ ਗਈ ਸੀ ਕਿ ਉਹ ਜਿਹੜਾ ਨਾ ਆਪਣਾ ਜਿਹੜੀ ਜਾਂਗਲੀ ਦੀ ਟਰਮ ਇਹ ਵਰਤਦੇ ਨਾ, ਉਹ ਇਹ ਪਿਛਲੇ ਦਿਨਾਂ 'ਚ ਇਹ ਵੀ ਪ੍ਰੋਪੇਗੈਂਡਾ ਇੰਗਲਿਸ਼ ਅਖਬਾਰਾਂ 'ਚ ਇਹਨਾਂ ਨੇ ਆਰਟੀਕਲਸ ਵਗੈਰਾ ਵੀ ਲਿਖੇ। ਔਰ ਸਿਪਰਾ ਸਾਹਿਬ ਤੁਸੀਂ ਜਿਹੜੀ ਗੱਲ ਕਰ ਰਹੇ ਸੋ ਨਾ ਜਾਂਗਲੀ, ਅਸਲ 'ਚ ਉਹਦੇ ਤੇ ਮੈਂ ਲਿਖਿਆ ਵੀ ਹੈ ਔਰ ਉਹਦੇ ਤੇ ਕਾਫੀ ਅੰਗਰੇਜ਼ੀ ਅਖਬਾਰਾਂ 'ਚ ਪ੍ਰੋਪੇਗੈਂਡਾ ਵੀ ਇਹਨਾਂ ਨੇ ਕੀਤਾ। UPITN ਜਿਹੜੇ ਨੇ ਇਹਨਾਂ ਨੇ ਲਿਖਿਆ ਵੀ ਔਰ ਉਹਨੂੰ ਨਾ ਕਾਫੀ ਉਹਨੂੰ ਇੱਕ ਡੈਰੋਗੇਟਰੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਉਰਦੂ ਦੇ ਹਵਾਲੇ ਨਾਲ। ਬਈ ਉਰਦੂ ਦੇ ਵਿੱਚ ਤਾਂ ਜੰਗਲੀ ਬਿਲਕੁਲ ਨੈਗੇਟਿਵ ਇੱਕ ਦੀ ਕੋਨੋਟੇਸ਼ਨ ਹੈ, ਲੇਕਿਨ ਜਿਹੜੀ ਕਿ ਜਾਂਗਲੀ ਜਿਹੜਾ ਲਫ਼ਜ਼ ਹੈ ਉਹਦਾ ਪੰਜਾਬੀ 'ਚ ਬਿਲਕੁਲ ਆਪੋਜ਼ਿਟ ਯਾਨੀ ਪੋਜ਼ਿਟਿਵ ਮਤਲਬ ਹੈ। ਔਰ ਉਹਦੇ ਤੇ ਜਿਹੜਾ ਮਤਲਬ ਸਾਨੂੰ ਬੈਕਫੁੱਟ ਤੇ ਲਿਜਾਣਾ ਚਾਹੁੰਦੇ ਨੇ, ਆਪਸ ਦੇ ਵਿੱਚ ਸਾਡੇ ਬ੍ਰੀਚ ਕਰਨਾ ਚਾਹੁੰਦੇ ਨੇ ਕਿ ਲੋਕਾਂ ਨੂੰ ਇਸ ਤਰੀਕੇ ਨਾਲ। ਤੇ ਬਾਕੀ ਜਿਹੜਾ ਤੁਸੀਂ ਬਿਆਨ ਕੀਤਾ ਨਾ ਆਕਿਬ ਦੀ ਗੱਲ, ਆਕਿਬ ਨੂੰ ਤਾਂ ਸਲੂਟ ਹੈ। ਆਕਿਬ ਨੇ ਤੇ ਜਿਸ ਤਰ੍ਹਾਂ ਦਾ ਮਤਲਬ ਸਟਾਂਸ ਲਿਆ ਹੈ, ਨਹੀਂ ਤਾਂ ਬੜੇ ਬੜੇ ਮਤਲਬ ਇਹਦੇ ਤੇ ਤਿਲਕ ਜਾਂਦੇ ਨੇ, ਕਹਿੰਦੇ ਨੇ ਕਿ ਨਹੀਂ ਜੀ ਉਹ ਤਾਂ ਮੈਂ ਕਹਿੰਦਾ ਧਰਤੀ ਦਾ ਪੁੱਤਰ ਹੈ। ਮੈਂ ਆਕਿਬ ਸਾਹਿਬ ਨੂੰ, ਆਕਿਬ ਸਤਿਆਰਵੀ ਨੂੰ ਬਹੁਤ ਚਿਰ ਦਾ ਜਾਣਦਾ ਕਿਉਂਕਿ ਮੈਂ ਇਹਨਾਂ ਦੇ ਕਲਿਪਸ ਦੇਖਦਾ ਰਿਹਾ। ਇਹਨਾਂ ਨੇ ਜਿਹੜੇ ਉੱਥੇ ਦੇ ਰਾਈਟਰ ਸਨ, ਇੱਕ ਜਿਹੜੇ ਕਾਫੀ ਚਿਰ ਦੇ ਫੌਤ ਹੋਏ ਨੇ, ਉਹਨਾਂ ਨੂੰ ਮਾਰ ਮਤਲਬ ਕਿ ਨਾਂ ਸੀ ਉਹਨਾਂ ਦਾ, ਮੈਂ ਭੁੱਲਦਾ ਪਿਆ, ਉਹਨਾਂ ਦੇ ਉੱਤੇ ਇਹਨਾਂ ਨੇ ਕਾਫੀ ਡਾਕੂਮੈਂਟਰੀਜ਼ ਬਣਾਈਆਂ ਸਨ। ਤੇ ਗੁਲਾਮ ਯਾਸੀਨ ਦਰਦ ਔਰ ਇੱਕ ਹੋਰ ਵੀ ਨੇ, ਤੇ ਉਹਨਾਂ ਦੇ ਜੀ ਮਾਰ ਰਿਆਜ਼ ਸਾਹਿਬ, ਤੇ ਉਹਦੇ ਉੱਤੇ ਇਹਨਾਂ ਨੇ ਕਾਫੀ ਡਾਕੂਮੈਂਟਰੀਜ਼ ਬਣਾਈਆਂ ਔਰ ਉਹਦੇ ਵਿੱਚ ਇਹਨਾਂ ਨੇ ਬਕਾਇਦਾ ਉਹਨੂੰ ਮਤਲਬ ਉਸ ਵੇਲੇ ਕਿ ਜਦੋਂ ਪੂਰੀ ਰਿਆਸਤ ਪੂਰਾ ਪ੍ਰੋਪੇਗੈਂਡਾ ਗੁਲਾਮ ਮੁਹੰਮਦ ਦਰਦ ਸਾਹਿਬ ਤੇ ਉਹਨਾਂ ਨੂੰ ਇਹਨਾਂ ਨੇ ਨਾ ਗੁਲਾਮ ਮੁਹੰਮਦ ਦਰਦ ਸਾਹਿਬ ਜੀ ਸ਼ਫਕਤ ਤਨਵੀਰ ਮਿਰਜ਼ਾ ਸਾਹਿਬ ਨਾ, ਉਹਨਾਂ ਨੇ ਉਹਨਾਂ ਦੀ ਰਿਐਲਿਟੀ ਪੇਸ਼ ਕੀਤੀ
ਕਿ ਬਈ ਇਹ ਪੰਜਾਬ ਦੇ ਲਿਖਾਰੀ ਨੇ। ਜਿਸ ਤਰ੍ਹਾਂ ਉਹ ਤੁਹਾਨੂੰ ਪਤਾ ਖੁਸ਼ਾਬ ਵਾਲੇ ਮਲਿਕ ਆਡਾ ਖਾਨ ਸਾਹਿਬ, ਉਹਨਾਂ ਨੂੰ ਰੋਈ ਵਾਲੇ ਉੱਥੇ ਧਰੂ ਕੇ ਲੈ ਗਏ ਆਪਣਾ ਉੱਥੇ, ਕਿ ਤਾਂ ਕਿ ਇਹਨਾਂ ਦੇ ਮੂੰਹ ਚੋਂ ਅਸਾਂ ਕਿਸ ਤਰੀਕੇ ਨਾਲ ਸਰਾਇਕੀ ਕਢਵਾਈਏ। ਤਾਂ ਉਹਨਾਂ ਦੇ ਮੂੰਹ ਚੋਂ ਹਰ ਵਾਰੀ ਨਾ ਉੱਥੇ ਕਲਿੱਪ ਪਿਆ, ਉਹ ਆਖਦੇ ਨੇ ਪੰਜਾਬ ਦੇ ਬੜੇ ਬੜੇ ਰਾਈਟਰ, ਪੰਜਾਬੀ ਦੇ ਬੜੇ ਬੜੇ ਰਾਈਟਰ, ਉਹਨਾਂ 'ਚ ਮੈਂ ਵੀ ਘੱਟ ਨਹੀਂ, ਮੈਂ ਉਹਨਾਂ ਤੋਂ ਉੱਤੇ ਆ। ਯਾਨੀ ਜਿਹੜਾ ਉਹ ਪਲਾਨ ਕਰਕੇ ਲਗਾਏ ਸਨ, ਉਹਦੇ ਤੇ ਉਹ ਜੱਟ ਬੰਦਾ ਸੀ, ਉਹ ਸੱਚ ਬੋਲਿਆ। ਤੇ ਇਹ ਮੀਡੀਆ ਦਾ ਜਿਹੜਾ ਜਾਂ ਰਿਆਸਤ ਦਾ ਜਿਹੜਾ ਜਬਰ ਹੈ ਨਾ, ਇਹਦੀ ਸ਼ਕਲ ਹੈ ਜੀ। ਉਹ ਪਿਆ ਉੱਥੇ ਕਲਿੱਪ, ਦੇਖ ਸਕਦੇ ਹੋ। ਤੇ ਬੇਲੀਆ ਨੇ ਉਹਨੂੰ ਸੇਵ ਵੀ ਕੀਤਾ। ਤੇ ਮਕਸਦ ਇਹ ਕਿ ਉਹ ਤੁਸੀਂ ਬੜੀ ਸਹੀ ਗੱਲ ਆਦੇ ਪਏ ਹੋ ਕਿ ਸਾਡੇ ਲੋਕਾਂ ਨੂੰ ਕਮ ਸੇ ਕਮ ਥੋੜਾ ਸਟਾਂਸ ਗਿਣਨਾ ਪਊ। ਔਰ ਉਹਦੇ ਵਿੱਚ ਮੈਂ ਕਈ ਵਾਰੀ ਇਹ ਗੱਲ ਕੀਤੀ ਵੀ ਹੈ ਕਿ ਜਿਹੜਾ ਸਾਡਾ ਦੇਖੋ ਇਸ ਰਿਆਸਤੀ ਜਬਰ ਕੇ ਜਿਸ ਪੁੱਲ ਬਣਿਆ ਸਾਡੇ ਤੁਹਾਡੇ ਤੋਂ ਪਹਿਲੇ, ਅਸੀਂ ਤਾਂ ਕੀ ਪੁੱਲ ਬਣਨਾ ਕੋਈ ਐਸੀ ਬੜੀ ਗੱਲ ਬੰਦਾ ਨਾ ਕਰੇ, ਅੱਲਾ ਦੀ ਜ਼ਾਤ ਵੱਡੀ ਹੈ। ਲੇਕਿਨ ਜਿਹੜਾ ਪੁੱਲ ਬਣਨ ਵਾਲੇ ਲੋਕ ਹਨ, ਉਸ ਆਰਟਿਸਟ ਨੇ, ਜਿਨ੍ਹਾਂ ਨੂੰ ਅਸੀਂ ਲੋਕ ਮਰਾਸੀ ਕਹਿ ਦਿੰਦੇ ਹਾਂ। ਆਰਟਿਸਟ ਨੇ ਸਭ ਤੋਂ ਵੱਡੀ ਜਿਹਨੂੰ ਕਹਾਂਗੇ ਕਿ 1849 ਤੋਂ ਲੈ ਕੇ ਹੁਣ ਤੱਕ ਇਸ ਸਦੀ ਦੀ ਸਭ ਤੋਂ ਵੱਡੀ ਨੌਨ ਵਾਇਲੈਂਟ ਰੈਜ਼ਿਸਟੈਂਸ ਵਿਖਾਈ ਹੈ ਪੰਜਾਬ ਦੇ ਆਰਟਿਸਟ ਨੇ, ਜਿਸ ਪੰਜਾਬੀ ਜ਼ੁਬਾਨ ਨੂੰ ਜ਼ਿੰਦਾ ਰੱਖਿਆ ਸਾਰੇ ਰਿਆਸਤੀ ਜਬਰ ਦੇ ਬਾਵਜੂਦ। ਯਾਨੀ ਉਸ ਲੋਹੇ ਨੂੰ ਤਲਵਾਰ ਬਣਾ ਕੇ ਜਾਂ ਆਪਣੀ ਗਨ ਬੰਦੂਕ ਦੇ ਰਾਹੀਂ ਇਸਤੇਮਾਲ ਨਹੀਂ ਕੀਤਾ। ਉਸ ਨੂੰ 100% ਕਾਇਲਾ ਮੈਂ ਜੀ ਉਸ ਚਿਮਟਾ ਬਣਾ ਕੇ ਉਸ ਨੂੰ ਆਪਣੀ ਜ਼ੁਬਾਨ ਨੂੰ ਬੋਲੀ ਨੂੰ ਜਿਉਂਦਾ ਰੱਖਿਆ ਹਲੇ ਤਾਈਂ। ਔਰ ਉਹ ਆਰਟਿਸਟ यानी बहुत बड़ा रोल प्ले कर। और सर उसने बगैर जबान बगैर जी जी बगैर छप्पे जिंदा रखा है बगैर जी 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 बिल्कुल सही गल है, बिल्कुल सही गल है। यानी उन्होंने कोई पैटर्नेज नहीं किधरों, वो गलियां महलियां च इधरों शादियां ब्याहां ते इधर मतलब जदों देखो ना वो तुम फरमा रहे ना कि उन्होंने तो जिंदा बिल्कुल रखे है और उन्होंने जी जी करी जाओ गल सिपरा साहब करो। और उन्हें मैं क्या सर उन्हें बगैर छप्पे बगैर किसी मीडिया की सपोर्ट दे बगैर किसी फाइनेंशियल सपोर्ट दे जेड़ा साडे मतलब पंजाब दा आम गरीब फनकार है गरीब लिखारी है उन्होंने लोगों ने जबान हुण तक संभाल के ले आंदा है और बड़ा मतलब अच्छे तरीके उन्होंने हुण तक जिंदा रखे है जबान नूं। जी 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 खास तौर ते साडे पिंडां थावां झोकां च गावण वाले जेड़े साडे फनकार है ना जेड़े उन्होंने बहुत बड़ा रोल प्ले किया है। ये जो हिस्टोरिकली जो पीपल्स हिस्टरी लिखी वैसी ना नैक्सट टाइम उहदे विच इन्हां दा बहुत बड़ा रोल मतलब आसी कि इन्होंने किस तरीके नाल पूरी एक रियासत दे जिहड़ा ऑपरेशन नू स्टेट ऑपरेशन नू इन्हू रेजिस्ट किया इंटेंशनली या अनइंटेंशनली। असी ये भी नहीं गल करते कि उन्होंने कॉन्शियसली किया लेकिन उन्होंने अपनी रोजी रोटी दे नाल कह लो किसी वाले नाल कह लो जिंदा रखने वाले लोग इन्होंने बहुत बड़ा रोल प्ले किया। हुण असीं चाहते यही हाँ असीं गल करते पे हाँ इत्थे इसलिए गल करते पे हाँ कि ये सिर्फ फनकारा दा काम नहीं, ये हर बंदे दा हर स्कूल यानी अपना कॉलेज टीचर्स का काम है। यह सब तो बड़ा काम है उलमा कराम दा किसी भी स्कूल ऑफ थॉट दे होण क्योंकि कुरान और हदीस दे विच मां बोली जिहड़ी है हर मां बोली जिहड़ी है उहनूं अल्लाह पाक दीयां निशानियां चों एक निशानी आख्या गया है। ते साडे पंजाब दे उलमा कराम नूं ये जिहड़ा सोचना पै सी कि बाकी सूबियां दे और बाकी दुनिया दे जिहड़े मुस्लिम मालिक ने अपनियां मां बोलियां जिहड़ियां ने उहनां नूं अल्लाह पाक दी निशानी समझ के जींदी रखी बैठे ने और उहनूं अन इस्लामिक नहीं समझदे। अन इस्लामिक कोई बोली नहीं हुंदी, ਉਹਦੇ ਵਿੱਚ ਉਹਦੇ ਜਿਹੜੇ ਵਰਤਾਵਾ ਹੈ ਉਹਨੂੰ ਇਸਲਾਮਿਕ ਜਾਂ ਅਨ ਇਸਲਾਮਿਕ ਬਣਾਉਂਦਾ ਹੈ। ਤੇ ਉਹ ਜਿਹੜਾ ਹੈ ਸਾਡੇ ਜਿਹੜੇ ਉਲਮਾ ਕਰਾਮ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਾਡੀ ਮਾਂ ਬੋਲੀ ਦੇ ਹੱਕ ਵਾਸਤੇ ਜਿਹੜਾ ਕਿ ਪਿਓਰਲੀ ਇਸਲਾਮਿਕ ਸਾਡਾ ਰਾਈਟ ਹੈ ਔਰ ਹਰ ਸਕੂਲ ਆਫ ਥਾਟ ਦੇ ਉਹਨਾਂ ਨੂੰ ਚਾਹੀਦਾ ਕਿ ਇਹਦੇ ਵਾਸਤੇ ਗੱਲ ਕਰਨ ਔਰ ਮਾਂ ਬੋਲੀ ਦੇ ਵਿੱਚ ਗੱਲ ਕਰਨ ਆਪਣੇ ਮੈਂਬਰਾਂ ਤੋਂ ਕਿਉਂਕਿ ਮਾਂ ਬੋਲੀ ਦੇ ਵਿੱਚ ਗੱਲ ਕਰਨਾ ਸਿਰਫ ਅੱਲਾਹ ਤਾਲਾ ਉਹਨਾਂ ਨੂੰ ਜਿਹੜਾ ਨਾ ਉਲਮਾ ਕਰਾਮ ਵੀ ਆ ਰਹੇ ਨੇ ਇਸ ਪਾਸੇ ਜੀ। ਅੱਲਾਹ ਤਾਲਾ ਸਾਡੇ ਨਾਸਰ ਮਦਨੀ ਸਾਹਿਬ ਨੇ ਜੀ नहीं वो जड़ा ना वो थोड़ा जा वो एक ह्यूमरस वे दे विच जांदे ने। मैं सीरी देखो जिस तरह वो मौलवी साहब सन की ना सी उन्हां दा जेड़े अहले सुन्नत वाले अपना जेड़े फौत हो गए पिछले दिनां च वो गल तां करदे सन लेकिन कॉन्शियसली पंजाबी च गल नहीं करदे सन, करदे बहुत सोहनी सन। मैं उन्हां दे सब्जैक्ट दी गल नहीं करांगा, उन्हां दी बोली दी गल करांगा ना जेड़े अपने की ना सी उन्हां दा मैं नाम भुलदा पिया नासर मदनी अच्छा खादिम रिजवी साहब जी रहन दियो ना
ਨਹੀਂ ਮੈਂ ਗੱਲ ਕਰ ਰਿਹਾ ਮਾਂ ਬੋਲੀ ਦੇ ਹਵਾਲੇ ਨਾਲ ਰਿਸਟ੍ਰਿਕਸ਼ਨ ਹੈ ਉਹਦੇ ਤੇ। ਜੀ ਜੀ ਖਾਦਮ ਰਿਜ਼ਵੀ ਸਾਹਿਬ, ਹਾਂ, ਇਹ ਜੀ ਇਸਰਾਈਲ ਦੇ ਜ਼ਬਰ ਤੋਂ ਰੋਂਦੇ ਹੈ, ਖਾਦਮ ਰਿਜ਼ਵੀ ਸਾਹਿਬ ਰਿਆਸਤ ਫੌਤ ਹੋ ਗਏ ਇਸਰਾਈਲ ਸੀ ਦੇ ਨਾ। ਜ਼ਬਰ ਤੋਂ ਰੋਂਦੀ ਹੈ। ਇੱਥੇ ਨਾਂ ਤੇ ਰਿਸਟ੍ਰਿਕਸ਼ਨ ਹੈ, ਤੁਸੀਂ ਅੰਦਾਜ਼ਾ ਕਰੋ, ਨਾਂ ਦੇ ਜੀ, ਉੱਤੇ ਅਕਾਊਂਟ ਰਿਸਟ੍ਰਿਕਟ ਹੁੰਦੇ ਪਏ ਨੇ। ਜੀ 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 ਬਿਲਕੁਲ ਸਹੀ, ਤੁਸੀਂ ਬਹੁਤ ਇਸ ਕੌਮ ਕੋਲ ਸ਼ੀਸ਼ਾ ਨਹੀਂ ਹੈਗਾ ਨਹੀਂ ਹੈ ਜਿਹਦੇ ਨਹੀਂ ਤੇ ਹੈ, ਆਪ ਦਾ ਲਿਬੜਿਆ ਮੂੰਹ ਵੇਖ ਸਕੇ। ਸਹੀ ਗੱਲ ਹੈ, ਸਹੀ ਗੱਲ, ਸਹੀ ਗੱਲ ਹੈ। ਮੈਂ ਤੇ ਸਾਡੇ ਉਲਮਾ ਕਰਾਮ ਨੂੰ ਬਹੁਤ ਕਿਸੇ ਵੀ ਸਕੂਲ ਆਫ ਥਾਟ ਦੇ ਨੇ, ਇਹਨਾਂ ਨੂੰ ਚਾਹੀਦਾ ਹੈ ਅੱਲਾ ਦਾ ਵਾਸਤਾ ਕਿ ਇਹ ਜਿਹੜਾ ਸਾਡੇ ਇਸ ਫਰਕ, ਔਰ ਕਿਉਂਕਿ ਜਿਹੜੀ ਵਨ ਸਵਨ ਹੈ ਨਾ, ਜਿਹਨੂੰ ਅਸੀਂ ਡਾਇਵਰਸਿਟੀ ਕਹਿੰਦੇ ਆ, ਉਹਦੇ ਨਾਲ ਹੀ ਉਹੀ ਇਸਲਾਮ ਹੈ। ਮਤਲਬ ਜਿਹੜਾ ਮੈਂ ਇਹਦੇ ਚ ਮੈਂ ਇੱਕ ਚੀਜ਼ ਐਡ ਕਰਦਾ ਜਾਵਾਂ, ਜੀ ਜੀ ਮਸਲਾ ਹੈ ਕਿ ਦੇਖੋ, ਅਗਰ ਮੈਂ ਕਿਸੇ ਸ਼ੈ ਦੀ ਓਨਰਸ਼ਿਪ ਲਈ ਹੈ ਨਾ, ਤੇ ਜ਼ਿੰਮੇਦਾਰੀ ਫਿਰ ਲਾ ਮੁਹੱਲਾ ਮੇਰੀ ਹੈ। ਅਗਰ ਮੈਂ ਕਿਸੇ ਪਿਓ ਦਾਦੇ ਤੇ ਮੱਲ ਮਾਰ ਲਈਏ, ਫਿਰ ਜ਼ਿੰਮੇਦਾਰੀ ਮੇਰੀ ਜ਼ਿਆਦਾ ਹੈ ਜਾਂ ਮੇਰੇ ਮਸੇਰਾਂ ਦੀ ਜ਼ਿਆਦਾ ਹੈ? ਜੀ ਹਾਂ, ਤੁਹਾਡੀ ਜ਼ਿਆਦਾ, ਬਿਲਕੁਲ। ਇਹਨਾਂ ਜਿਨ੍ਹਾਂ ਦਰਬਾਰਾਂ ਤੇ ਮੱਲ ਮਾਰੀ ਹੈ ਨਾ, ਪੂਰੇ ਪੰਜਾਬ ਦੇ ਦਰਬਾਰਾਂ ਤੇ, ਇਹ ਜ਼ਿੰਮੇਦਾਰੀ ਉਹਨਾਂ ਦੀ। ਤੇ ਜੇ ਉਹਨਾਂ ਦੇ ਉਲਮਾ ਨਾ ਲੈ ਬਗੈਰ ਮੈਂ ਗੱਲ ਕਰਾਂ, ਤੇ ਉਹਨਾਂ ਜਿੱਥੇ ਆਪਣੇ ਆਪ ਨੂੰ ਥੋੜਾ ਜਿਹਾ ਸਾਹਿਬ ਇਲਮ ਜਾਂ ਸਿਆਣਾ ਸਾਬਤ ਕਰਨਾ ਹੁੰਦਾ ਨਾ, ਉੱਥੇ ਉਰਦੂ ਸ਼ੁਰੂ ਹੋ ਜਾਂਦੇ ਨੇ। ਗੱਲ ਹੈ, ਵੈਸੇ ਬੜੀ ਅਜੀਬ ਗੱਲ। ਸੁਲਤਾਨ ਬਾਹੂ ਦੇ ਇਹ ਜਿਤਨੀ ਵੀ ਸਾਡੀਆਂ ਗੱਦੀਆਂ, ਮੈਂ ਉਹਨਾਂ ਦੇ ਦੇਖ ਰਿਹਾ, ਉਹਨਾਂ ਦੇ ਜਿਹੜੇ ਅੱਗੇ ਬੈਠੇ ਨੇ ਉੱਥੇ, ਜਿਹੜੀ ਉਹਨਾਂ ਦੀ ਪੂੰਗ ਬੈਠੀ ਹੈ, ਉਹ ਉਹਨਾਂ ਦੀ ਬੋਲੀ ਨਹੀਂ ਵਰਤ ਰਹੀ, ਉਹਨਾਂ ਦੀ ਗੱਦੀ ਵਰਤ ਰਹੀ ਹੈ। ਬੋਲੀ ਨਹੀਂ ਵਰਤ, ਅਜੀਬ ਗੱਲ ਹੈ। ਦੇਖੋ ਨਾ, ਗੱਦੀ ਉਹਨਾਂ ਦੀ ਚੂਣੀ ਬੁੱਲੇ ਸ਼ਾਹ ਸਪੋਰਟਸ ਫੈਸਟੀਵਲ ਹੋਇਆ, ਤੇ ਉਹ ਵੱਡੇ ਵੱਡੇ ਬੈਨਰ ਤੇ ਉੱਤੇ ਉਰਦੂ ਚ ਸਲੋਗਨ ਲਿਖੇ। ਅਜੀਬ ਗੱਲ ਹੈ ਵੈਸੇ। ਕਿਸੇ ਇਸ਼ਤਿਹਾਰ ਤੇ ਕਿਸੇ ਪੈਨਾਫਲੈਕਸ ਤੇ ਬੁੱਲੇ ਸ਼ਾਹ ਦਾ ਇੱਕ ਸ਼ੇਰ ਨਾ, ਉਹ ਜਿੱਦਣ ਉਹ ਟੂਰਨਾਮੈਂਟ ਸ਼ੁਰੂ ਹੋਇਆ ਸਪੋਰਟਸ ਫੈਸਟੀਵਲ, ਉਹ ਆਵਾਜ਼ ਆਉਂਦੀ ਪਈ ਸੀ ਚੂਣੀ ਘਰ ਦੇ ਨੇੜੇ ਹੀ ਹੈ ਸਟੇਡੀਅਮ, ਤੇ ਮੈਂ ਉੱਥੇ ਗਿਆ ਤੇ ਉਹ MNA ਸਾਹਿਬ ਤੇ MPA ਸਾਹਿਬ ਉਰਦੂ ਚ ਤਕਰੀਰਾਂ ਕਰਨ ਪੈ, ਉਰਦੂ ਚ ਕਮੈਂਟਰੀ ਹੋਵੇ ਪਈ। ਮੈਂ ਉਹਨਾਂ ਨੂੰ ਆਖਿਆ, ਮੁੰਡੇ ਨੂੰ ਬੁਲਾ ਕੇ, ਉਹ ਤੇ ਜਰਨਲਿਸਟ, ਮੈਂ ਕਿਹਾ ਬਾਬੇ ਨੂੰ ਨਾ ਤਾਂ ਕ੍ਰਿਕਟ ਖੇਡਣੀ ਆਉਂਦੀ ਸੀ ਤੇ ਨਾ ਬਾਬਾ ਉਰਦੂ ਬੋਲਦਾ ਸੀ। ਇਹ ਤੁਸੀਂ ਕਿਸ ਹਿਸਾਬ ਚ ਬੁੱਲੇ ਸ਼ਾਹ ਸਪੋਰਟਸ ਫੈਸਟੀਵਲ ਰੱਖੀ ਖਲੋਤੇ ਜੇ? ਦੇਖੋ ਨਾ, ਮੈਂ ਜੀ ਹਾਂ, ਮੈਂ ਤੁਹਾਨੂੰ ਇੱਕ ਗੱਲ, ਮੈਂ ਗੱਲ ਨਾ ਭੁੱਲ ਜਾਵਾਂ। ਕਾਫੀ ਚਿਰ ਪਹਿਲੇ ਮੈਂ ਲਿਖਿਆ ਵੀ ਸੀ ਕਿ ਦੇਖੋ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਸਨ ਨਾ, ਅਸੀਂ ਪੜ੍ਹਦੇ ਰਹੇ ਹਾਂ ਕਿ ਨਿੱਕੇ ਸਨ ਤੇ ਉਹਨਾਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ, ਜਿਹੜੇ ਬੱਕਰੀਆਂ ਚਾਰਦੇ ਸਨ, ਮਾਈ ਹਲੀਮਾ ਦੇ। ਔਰ ਉਹ ਕਿਉਂਕਿ ਫਾਰ ਫਲੰਗ ਏਰੀਆਜ਼ ਦੇ ਵਿੱਚ ਫਿਰਦੇ ਸਨ, ਤੁਹਾਨੂੰ ਪਤਾ ਜਿੱਥੇ ਵੀ ਅੱਜ ਕੱਲ੍ਹ ਵੀ ਉਹ ਜਾਂਦੇ ਨੇ ਤਾਂ ਉਹਨਾਂ ਦੀ ਜ਼ੁਬਾਨ ਖਾਲਿਸ ਹੁੰਦੀ ਹੈ, ਉਹਦੇ ਵਿੱਚ ਨਾ ਸੈਟਲਡ ਏਰੀਆਜ਼ ਦੀ ਜਿਹੜੀ ਅਮਲਗਮੇਸ਼ਨ ਨਹੀਂ ਹੁੰਦੀ। ਤੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਆਪਣੇ ਲੋਕਾਂ ਤੋਂ ਸ਼ੁਰੂ ਕੀਤਾ ਨਾ ਕੰਮ, ਤਾਂ ਚੈਰਿਟੀ ਸਟਾਰਟਸ ਐਟ ਹੋਮ, ਤੇ ਉਹਨਾਂ ਨੇ ਘਰੋਂ ਜਦੋਂ ਸ਼ੁਰੂ ਕੀਤਾ, ਤਾਂ ਜਿਸ ਕਬੀਲੇ ਨੂੰ ਐਡਰੈਸ ਕਰਦੇ ਸਨ, ਜਿਹਨੂੰ ਇਨਵਾਈਟ ਕਰਦੇ ਸਨ, ਉਹਨਾਂ ਦੀ ਜ਼ੁਬਾਨ ਦੇ ਵਿੱਚ ਗੱਲ ਕਰਦੇ ਸਨ, ਉਹਨਾਂ ਦੇ ਲਹਿਜੇ 'ਚ ਗੱਲ ਕਰਦੇ ਸਨ। ਤੇ ਕੋਸ਼ਿਸ਼ ਕਰਕੇ, ਕਿਉਂਕਿ ਇੱਕ ਨੈਚੁਰਲ ਚੀਜ਼ ਹੈ ਕਿ ਜਦੋਂ ਤੁਸੀਂ ਉਹਨਾਂ ਦੇ ਲਹਿਜੇ 'ਚ, ਉਹਨਾਂ ਦੀ ਜ਼ੁਬਾਨ ਚ ਲੋਕਾਂ ਨੂੰ ਗੱਲ ਕਰਦੇ ਹੋ ਨਾ, ਲੋਕ ਜ਼ਿਆਦਾ ਅਟੈਂਸ਼ਨ ਦਿੰਦੇ ਨੇ। ਸਾਡੇ ਉਲਮਾ ਨੂੰ ਵੀ ਇਹੀ ਚਾਹੀਦਾ ਹੈ। ਹਾਲਾਂਕਿ ਚਾਹੁੰਦੇ ਤਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਯਾਨੀ ਸਾਰੇ ਜਹਾਨਾਂ ਦੇ ਆਕਾ, ਉਹਨਾਂ ਵਾਸਤੇ ਕੀ ਔਖਾ ਸੀ ਕਿ ਉਹ ਫਾਰਸ ਔਰ ਰੋਮ ਦੀ ਉਸ ਵੇਲੇ ਦੀ ਜਿਹੜੀ ਸੁਪਰ ਪਾਵਰ ਸੀ, ਉਹਨਾਂ ਦੀ ਜ਼ੁਬਾਨ ਨਾ ਸਿੱਖ ਲੈਂਦੇ, ਜਾਂ ਉਸ ਵੇਲੇ ਜਿਹੜੀਆਂ ਜ਼ੁਬਾਨਾਂ ਔਰ ਕਲਚਰ ਨੂੰ ਜਿਹੜਾ ਲੋਕ ਇਸ ਕਿਸਮ ਦੇ ਸਾਡੇ ਅੱਜ ਕੱਲ੍ਹ ਦੇ ਜਿਹੜੇ ਲੋਕ ਇਨਫੀਰੀਟੀ ਕੰਪਲੈਕਸ ਦਾ ਸ਼ਿਕਾਰ ਸਮਝਦੇ ਨੇ ਕਿ ਇਹ ਬੜੇ ਜ਼ੁਬਾਨ ਬੋਲਣ ਦਾ ਬੰਦਾ ਬੜਾ ਪੜ੍ਹਿਆ ਲਿਖਿਆ ਔਰ ਦਾਨਿਸ਼ਵਰ ਬਣ ਜਾਂਦਾ, ਤਾਂ ਉਹ ਨਹੀਂ ਕਰ ਸਕਦੇ ਸੀ। ਨਹੀਂ, ਕਿਉਂਕਿ ਉਹਨਾਂ ਨੇ ਫਿਤਰੀ ਤਰੀਕੇ ਨਾਲ ਲੋਕਾਂ ਨੂੰ ਐਡਰੈਸ ਕਰਨਾ ਸੀ, ਇਨਵਾਈਟ ਕਰਨਾ ਸੀ, ਮਦਰ ਨੇਚਰਲ ਫਿਤਰਤ ਨਾਲ, ਤੇ ਉਸ ਤਰੀਕੇ ਨਾਲ ਉਹਨਾਂ ਨੇ ਐਡਰੈਸ ਕੀਤਾ। ਸਾਡੇ ਉਲਮਾ ਕਰਾਮ ਨੂੰ, ਪੰਜਾਬ ਦੇ ਉਲਮਾ ਕਰਾਮ ਨੂੰ, ਬਾਕੀ ਉਲਮਾ ਕਰਾਮ ਤਾਂ ਬਾਈ ਐਂਡ ਲਾਰਜ ਕਰ ਰਹੇ ਨੇ, ਸਿੰਧੀਆਂ ਦੇ, ਬਲੋਚਾਂ ਦੇ, ਪਠਾਣਾਂ ਦੇ, ਪੰਜਾਬ ਦੇ ਉਲਮਾ ਕਰਾਮ ਨੂੰ ਮੁਸੀਬਤ ਪਈ ਹੈ, ਜਿਹੜੀ ਤੁਸੀਂ ਬਿਲਕੁਲ ਸਹੀ ਗੱਲ ਟ੍ਰਾਂਸਲੇਟ ਕਰਦੇ ਨੇ, ਵਿੱਚ ਕਰ ਵੀ ਰਹੇ ਨੇ ਅਨਇੰਟੈਂਸ਼ਨਲੀ, ਤੇ ਕੀ ਕਰਦੇ ਨੇ, ਇੱਕਦਮ ਆਇਤ ਆਂਦੀ ਉਰਦੂ ਦੇ ਵਿੱਚ ਉਹਨੂੰ ਟ੍ਰਾਂਸਲੇਟ ਕਰ। ਮਤਲਬ ਸੂਫੀਆਂ ਦਾ ਵਾਰਸ ਜੇ, ਪੰਜਾਬ ਦੇ ਸੂਫੀਆਂ ਦਾ ਵਾਰਸ ਜੇ, ਉਰਦੂ ਵਰਤੇ ਆਪਦੀ ਦਾਨਿਸ਼ ਵਿਖਾਉਣ ਵਾਸਤੇ ਜਾਂ ਆਪਣੇ ਆਪ ਨੂੰ ਸਾਹਿਬ ਇਲਮ ਸਾਬਤ ਕਰਨ ਵਾਸਤੇ, ਤੇ ਫਿਰ ਇਸ ਤੋਂ ਬਾਅਦ ਸ਼ਰਮਿੰਦਗੀ ਵਾਲੀ ਕੀ ਗੱਲ ਹੋ ਸਕਦੀ? ਬਹੁਤ ਖੁਸ਼ੀ ਵਾਲੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉਹ ਮੈਂ ਤੁਹਾਨੂੰ ਗੱਲ ਦੋਨੋਂ ਵੀਰਾਂ ਨੂੰ ਸ਼ੇਅਰ ਕਰਨੀ ਚਾਹ ਰਿਹਾ ਸਾਂ, ਇੱਕ ਤਾਜ਼ਾ ਵਾਕਿਆ ਜਿਹੜਾ ਹੋਇਆ ਮਰੀ 'ਚ। ਉਹ ਮਰੀ, ਕਿਉਂਕਿ ਮੈਂ ਬਹੁਤ ਰਿਹਾ ਪਿੰਡੀ ਇਸਲਾਮਾਬਾਦ 22 ਸਾਲ ਤਕਰੀਬਨ, ਔਰ ਵਿੱਚੋਂ ਮਰੀ ਵੀ 2-3 ਸਾਲ ਰਿਹਾ। ਤੇ ਉਹ ਮਰੀ ਦੇ ਵਿੱਚ, ਮਰੀ ਦਾ ਜਿਹੜਾ ਦੁਕਾਨਦਾਰ ਹੈ ਜਾਂ ਮਰੀ ਦਾ ਜਿਹੜਾ ਸ਼ਹਿਰੀ ਹੈ, ਉੱਥੋਂ ਦਾ ਰਿਹਾਇਸ਼ੀ ਹੈ,
ਉਹ ਇੰਨੇ ਦਲੇਰ ਵੀ ਨੇ, ਜੁਰਤ ਵਾਲੇ ਵੀ ਨੇ ਕਿ ਇੱਕ ਵਾਰੀ ਤਾਂ ਉਹਨਾਂ ਫੌਜ ਵੀ ਨਸਾਈ ਉੱਥੋਂ, ਕਿਤੇ ਤਾਕਤਵਰ ਮੰਨੇ ਜਾਂਦੇ। ਨਹੀਂ ਉਹ ਬੜੇ ਹਰ ਸਾਲ, ਜੀ ਜੀ ਜੀ, ਹਾਂ ਹਰ ਸਾਲ ਉਹ ਉੱਥੇ ਕੋਈ ਨਾ ਕੋਈ ਸਿਆਹ ਕੁੱਟ ਕੱਢਦੇ ਸਨ। ਕੁਛ ਜਾਇਜ਼ ਕੁੱਟੇ ਜਾਂਦੇ ਸਨ, ਕੁਛ ਨਜਾਇਜ਼ ਵੀ ਕੁੱਟੇ ਜਾਂਦੇ ਸੀ, ਕਿਉਂਕਿ ਉਹਨਾਂ 'ਚ ਵੀ ਸਾਰੇ ਕੋਈ ਏਡੇ ਕੋਈ ਮਤਲਬ ਸੁਚਲ ਨਹੀਂ ਹੈਗੇ। ਤੇ ਕਈ ਵਿੱਚੋਂ ਦੁਕਾਨਦਾਰ ਐਵੇਂ ਖਾਰ ਕੱਢਣ ਲਈ ਵੀ ਬੰਦੇ ਕਟਾ ਦਿੰਦੇ ਸੀ, ਤੇ ਕਈ ਇਸ ਤਰ੍ਹਾਂ ਕੁੱਟੇ ਜਾਂਦੇ ਸੀ ਕਿ ਉਹ ਕੁੜੀਆਂ ਨੂੰ ਛੇੜਦੇ ਸੀ। ਚਲੋ ਛੇੜਨ ਵਾਲੇ ਤਾਂ ਕੁੱਟੇ ਕਰਦੇ, ਜਿਹੜੇ ਦੂਜੇ ਕੋਈ ਫੈਮਿਲੀ ਨਾਲ ਆਇਆ ਬੰਦਾ ਕੁੱਟਿਆ ਗਿਆ, ਜਾਂ ਪਿਓ ਜਾਂ ਭਰਾ, ਤੇ ਉਹ ਤਾਂ ਮਾੜੀ ਗੱਲ ਸੀ। ਅੱਛਾ, ਲੇਕਿਨ ਇਹ ਵੇ ਕਿ ਮੁਕਤਸਰ ਇਹ ਵੇ ਕਿ ਉੱਥੇ ਪਠਾਨਾਂ ਨਾਲ ਵੀ ਇਹਨਾਂ ਦੀਆਂ ਕਈ ਲੜਾਈਆਂ ਹੋਈਆਂ ਮਾਜ਼ੀ 'ਚ, ਤੇ ਹਮੇਸ਼ਾ ਉਹ ਕੁੱਟਦੇ ਹੀ ਸਨ ਪਠਾਨਾਂ ਨੂੰ। ਇਸ ਵਾਰੀ ਪਹਿਲੀ ਵਾਰੀ ਵਾਕਿਆ ਹੋਇਆ ਕਿ ਉੱਥੇ ਇੱਕ ਲੜਾਈ ਹੋਈ ਪਠਾਨਾਂ ਦੀ ਤੇ ਦੁਕਾਨਦਾਰਾਂ ਦੀ, ਪਠਾਨ ਮੁੰਡਿਆਂ ਨਾਲ। ਉਹਨਾਂ ਨੂੰ ਥਾਣੇ ਲਿਜਾ ਕੇ ਉਹਨਾਂ ਸੁਲਾਹ ਕਰਾ ਦਿੱਤੀ, ਦੋਵੇਂ ਧਿਰਾਂ ਘਰ ਆ ਗਈਆਂ। ਉਸ ਤੋਂ ਬਾਅਦ ਕੋਈ 40 ਕੁ ਪਠਾਨ, ਜਿਹੜੇ ਮੈਂ ਸੁਣਿਆ ਵਾਕਿਆ, 40 ਕੁ ਪਠਾਨ ਇਕੱਠੇ ਹੋ ਕੇ ਗਏ ਨੇ, ਔਰ ਸਾਰੇ ਦੇ ਸਾਰੇ ਜਦੀਦ ਅਸਲੇ ਨਾਲ ਗਏ ਨੇ, ਔਰ ਉਹਨਾਂ ਜਾ ਕੇ ਉੱਥੇ ਦੁਕਾਨਦਾਰ ਕੁੱਟੇ ਨੇ, ਔਰ ਇੱਕ ਬੰਦੇ ਦੀ ਫੋਟੋ ਵੀ ਸੀ, ਉਹ ਕਾਫੀ ਜ਼ਿਆਦਾ ਜ਼ਖਮੀ ਸੀ ਉਹਦੇ 'ਚ। ਸੋ ਹੁਣ ਇਹ ਜਿਹੜੀ ਪੈਟਰਨੇਜ ਹੁੰਦੀ ਹੈ ਸਟੇਟ ਵੱਲੋਂ, ਹਥਿਆਰ ਮਤਲਬ ਪੰਜਾਬ 'ਚ ਤਾਂ ਅਸਲੇ ਦਾ ਕਾਰਖਾਨਾ ਕੋਈ ਵੀ ਨਹੀਂ ਲਾ ਸਕਦਾ, ਲੇਕਿਨ ਉਹ ਫਾਟਾ ਜਿਹੜਾ ਸੂਬਾ ਬਣਾਈ ਖਲੋਤੇ ਨੇ, ਉੱਥੇ ਸਭ ਲੀਗਲ ਹੈ, ਉਹਦੇ ਜਿਹੜਾ ਮਰਜ਼ੀ ਅਸਲਾ ਬਣਾਈ ਜਾਏ। ਹੈ ਜੀ, ਗੱਲ ਕਰਨਾ ਮਨਾਹੀ ਹੈ ਉਹਦੇ 'ਚ। ਪੰਜਾਬੀ ਤੁਸੀਂ ਅਸੀਂ ਬੇਵਕੂਫ ਗੱਲ ਕਰ ਰਹੇ ਹਾਂ। ਇੱਥੇ ਜਿਹੜੇ ਬੈਠੇ ਨੇ ਪੰਜਾਬ ਦੇ ਦਾਨਿਸ਼ਵਰ, ਉਹ ਨਹੀਂ ਗੱਲ ਕਰਦੇ, ਡਰਦੇ ਨੇ, ਖੌਫਜ਼ਦਾ ਹੁੰਦੇ ਨੇ ਸਾਡੇ ਨਾਲ ਪਠਾਨ ਨਾਰਾਜ਼ ਨਾ ਹੋ ਜਾਣ, ਰਿਆਸਤ ਨਾਰਾਜ਼ ਨਾ ਹੋ ਜਾਏ। ਹਾਂਜੀ, ਓਨੈਸਟੀ ਹੈ ਕਿ ਗੱਲ ਚਾਹੀਦੀ, ਜਿਹੜੀ ਗਲਤ ਹੈ ਗਲਤ ਨੂੰ ਗਲਤ ਕਹੋ, ਜਿਹੜੀ ਸਹੀ ਸਹੀ ਨੂੰ ਸਹੀ ਕਹੋ। ਬਿਲਕੁਲ। ਉਹ ਉੱਥੇ ਮਤਲਬ ਅਸੀਂ ਲਈਏ ਇੱਥੇ 40 ਲੱਖ ਦੀ ਗੱਡੀ, ਉਹ 5-6 ਲੱਖ ਦੀ ਗੱਡੀ ਲਿਆ ਕੇ ਉਸੇ ਮਾਡਲ ਦੀ ਵਰਤ ਲੈਣ ਬਲੋਚਿਸਤਾਨ ਵਾਲੇ। ਤੇ ਇਵੇਂ ਇਹ ਜਿਹੜੇ ਨੇ KPK ਵਾਲੇ, ਇਹ ਭਾਵੇਂ ਜੋ ਉੱਥੇ ਚਰਸ ਰੱਖ ਕੇ ਵੇਚੀ ਜਾਣ, ਪਾਊਡਰ ਰੱਖ ਕੇ ਵੇਚੀ ਜਾਣ ਜੀ, ਸਰੇਆਮ ਹੀ, ਤੇ ਇਹਨਾਂ ਨੂੰ ਕੋਈ ਪੁੱਛ ਪ੍ਰਤੀਤ ਨਹੀਂ। ਕੱਪੜਾ ਜਿੰਨਾ ਮਰਜ਼ੀ ਇਹ ਲਿਆ ਕੇ ਫੈਸਲਾਬਾਦ ਦੀ ਮੰਡੀ 'ਚ ਸਿੱਟ ਦੇਣ ਸਮਗਲਿੰਗ ਦਾ, ਤੇ ਫੈਸਲਾਬਾਦ ਦਾ ਜਿਹੜਾ ਢੱਗਾ ਪੰਜਾਬੀ ਸਰਮਾਇਆਦਾਰ ਉਹ ਮਾਰਿਆ ਜਾਏ, ਜਾਂ ਲਾਹੌਰ ਦਾ, ਲਾਹੌਰ 'ਚ ਓਰੀਕਾ ਸੈਂਟਰ ਅਰਬਾਂ ਰੁਪਏ ਦਾ ਪਲਾਜ਼ਾ, ਇਸ ਤਰ੍ਹਾਂ ਲਾਹੌਰ ਤੋਂ ਲੈ ਕੇ ਗੁਜਰਾਂ ਵਾਲੇ ਤੱਕ 40% ਕਾਰੋਬਾਰ ਪਠਾਣਾ ਕੋਲ ਚਲਾ ਗਿਆ। ਇਸ ਤਰ੍ਹਾਂ ਪੰਜਾਬੀ ਜਿਹੜਾ ਹੈ ਉਹ ਸਰਮਾਇਆਦਾਰ ਮੁੱਕ ਰਿਹਾ, ਜਾਂ ਤਾਂ ਉਹ ਬਾਹਰ ਬੰਗਲਾਦੇਸ਼ ਚਲਾ ਗਿਆ, ਜਾਂ ਹੋਰ ਜਿਹੜੇ ਮੁਲਕਾਂ ਦੇ ਬਾਹਰ ਦਿਆਂ 'ਚ ਸ਼ਿਫਟ ਹੋ ਗਿਆ। ਇੱਥੇ ਉਹ ਪਠਾਨ ਸਰਮਾਇਆਦਾਰ ਆ ਰਿਹਾ। ਜ਼ਾਹਿਰ ਹੈ ਉਹ ਜਦੋਂ ਪੂਰੀ ਤਰ੍ਹਾਂ ਪੈਰ ਜੰਮ ਜਾਣਗੇ, ਜੰਮ ਚੁੱਕੇ ਨੇ, ਹੁਣ ਲੇਬਰ ਵੀ ਉਹਨਾਂ ਦੀ ਹੈ। ਤੁਹਾਨੂੰ ਇੱਥੇ ਰਾਜ ਮਜ਼ਦੂਰ ਵੀ ਜਿਹੜਾ ਹੈ ਉਹ ਅੱਧਾ ਪਠਾਨ ਨਜ਼ਰ ਆਉਂਦਾ ਹੈ, ਅੱਧਾ ਪੰਜਾਬੀ। ਪੰਜਾਬੀਆਂ ਕੋਲੋਂ ਲੇਬਰ ਵੀ ਜਾ ਰਹੀ ਹੈ ਤੇ ਕਾਰੋਬਾਰ ਵੀ ਜਾ ਰਿਹਾ, ਤੇ ਹੁਣ ਇਹ ਕਿੰਨੀ ਦੇਰ ਸੁੱਤੇ ਰਹਿਣਗੇ ਰੱਬ ਜਾਣਦਾ। ਜੂੰ ਜਾ ਰਹੀ ਹੈ ਜੂੰ, ਇੱਜ਼ਤ ਨਫਸ, ਹਰ ਸ਼ੈ ਖਸ ਲਈ, ਹਰ ਸ਼ੈ ਵੀਰ ਮੇਰਾ ਖਿਆਲ ਹੈ ਰਾਬਤਾ ਮੁਨਕਤਾ ਹੋ ਗਿਆ ਵੀਰ ਸਮੀ ਨਾਲ। ਗੱਲ ਵਾਹਵਾ ਲੰਮੀ ਹੋ ਗਈ, ਕਿੰਨੀ ਹੋ ਗਈ, 1 ਘੰਟਾ 13 ਮਿੰਟ। ਫਿਰ ਇਨਸ਼ਾਅੱਲਾ ਕਿਸੇ ਵੇਲੇ ਇਹੀ ਮੌਜੂ ਫਿਰ ਵੀ ਗੱਲ ਕਰਾਂਗੇ, ਵੱਖੋ ਵੱਖ ਮੌਜੂਆਤ ਤੇ ਵੀ ਗੱਲ ਕਰਾਂਗੇ। ਅੱਜ ਗੱਲ ਕਰਨ ਦਾ ਬੜਾ ਸਵਾਦ ਆਇਆ। ਉਹਦੀ ਵਜ੍ਹਾ ਇਹ ਵੇ, ਸਮੀ ਆ ਗਿਆ, ਉਹਦੀ ਵਜ੍ਹਾ ਇਹ ਵੇ ਕਿ ਵੀਰ ਸਲੀਮ ਸਪਰਾ ਵੀ ਤੇ ਵੀਰ ਸਮੀ ਵੀ, ਇਹ ਦੋਵੇਂ ਸੋਹਣੀ ਪੰਜਾਬੀ ਬੋਲਦੇ ਨੇ, ਤੇ ਮੈਨੂੰ ਬੜੀ ਸੁਖਿਆਈ ਲੱਗਦੀ ਹੈ ਜਦੋਂ ਕੋਈ ਇੰਝ ਦਾ ਖਾਲਸ ਪੰਜਾਬੀ ਮੇਰੇ ਨਾਲ ਬੈਠਾ ਹੋਵੇ, ਜਿਹੜਾ ਸ਼ਹਿਰੀ ਪੰਜਾਬੀ ਨਾ ਹੋਵੇ, ਰਲੀ ਮਿਲੀ ਉਰਦੂ ਵਾਲਾ। ਯਾਰ ਪੰਜਾਬੀ ਤਾਂ ਜਿਹੜੇ ਬੋਲਦੇ ਨੇ, ਮੈਂ ਆਂਦਾ ਹੁੰਦਾ ਮੈਂ ਇੱਥੇ ਜਿਹੜੇ ਸੈਂਟਰਲ ਪੰਜਾਬ ਵਾਲੇ ਉਰਦਾਬੀ ਲਿਖ ਰਹੇ ਨੇ ਪੰਜਾਬੀ ਦੇ ਨਾਂ ਤੇ, ਮੈਂ ਇਹਨਾਂ ਨੂੰ ਕਹਿੰਦਾ ਪੰਜਾਬੀ ਸਿੱਖਣੀ ਹੈ ਤੇ ਸਾਊਥ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਕੋਲ ਸਿੱਖੋ, ਉਹ ਪੰਜਾਬੀ ਬੋਲ, ਉਹਦੀ ਪਿਓਰਿਟੀ ਹੈ। ਜਿਹੜੇ ਸਾਡੇ ਬਾਬੇ ਬੋਲਦੇ ਸੀ ਨਾ, ਜਿੰਨੇ ਵੀ, ਉਹ ਵਰਡਿੰਗ ਹੈ, ਉਹਦਾ ਐਕਸਪ੍ਰੈਸ਼ਨ ਬੇਸ਼ੱਕ ਡਿਫਰੈਂਟ ਹੋਏਗਾ, ਲੇਕਿਨ ਉਹਦੀ ਵਰਡਿੰਗ, ਉਹਦੀ ਜਿਹੜੀ ਵੋਕੈਬਲਰੀ ਹੈ ਔਰ ਉਹਦੀ ਟਰਮੀਨੋਲੋਜੀ ਤਕਰੀਬਨ ਸਾਰੀ ਦੀ ਸਾਰੀ ਬਾਬੇ ਸਾਡੇ ਵਰਤਦੇ ਨੇ। ਸ਼ਹਿਰਾਂ 'ਚ ਗੁਆਚੀ ਨਾ, ਸਾਡਾ ਬਸਤੀ 'ਚ ਮਸਲਾ ਇਹ ਵੇ ਕਿ ਪਿੰਡਾਂ 'ਚ ਹਾਲੇ ਵੀ ਬਾਬਿਆਂ ਕੋਲ, ਕਦੀ ਤੁਸੀਂ ਆਏ ਤਾਂ ਮੈਂ ਲੈ ਕੇ ਚੱਲਾਂਗਾ ਪਿੰਡ, ਤੁਹਾਨੂੰ ਮਜ਼ਾ ਆਏਗਾ। ਉਹ ਬੜੀ ਸੋਹਣੀ ਤੇ ਸਾਫ਼ ਸੁਥਰੀ ਪੰਜਾਬੀ ਬੋਲਦੇ ਨੇ। ਜੀ ਹਾਂ ਜੀ, ਖਾਲਸ ਔਰ ਪਿਓਰ।
ਤੇ ਲੇਕਿਨ ਉਹ ਜਦੋਂ ਮੁੰਡੀਰ ਆਉਂਦੀ ਇੱਥੇ ਸ਼ਹਿਰਾਂ 'ਚ ਕਾਲਜਾਂ ਯੂਨੀਵਰਸਿਟੀਆਂ 'ਚ ਦਾਖਲੇ ਲੈਂਦੀ ਤੇ ਉਹ ਜਿਹੜਾ ਸਾਸੇ ਕੰਤਰੀ ਇੱਕ ਟੁਰਿਆ ਆ ਰਿਹਾ ਤੇ ਮੈਂ ਖਰੇ ਮੈਂ ਪੰਜਾਬੀ ਬੋਲੀ ਤੇ ਮੈਨੂੰ ਕੀ ਆਖਣਗੇ, ਸਮਝਣਗੇ ਪੇਂਡੂ ਇਹ ਪੜ੍ਹਿਆ ਲਿਖਿਆ ਹੈ। ਉਹ ਟੈਬੂਸ ਬਣਾ ਦਿੱਤੇ ਨੇ, ਜਿਹੜੀ ਗੱਲ ਤੇ ਮਾਣ ਹੋਣਾ ਚਾਹੀਦਾ, ਫਖਰ ਹੋਣਾ ਚਾਹੀਦਾ, ਉਹਨੂੰ ਸ਼ਰਮਿੰਦਗੀ ਬਣਾ ਦਿੱਤਾ। ਤੇ ਇਸ ਕਰਕੇ ਉਹ ਫਿਰ ਸ਼ਹਿਰਾਂ 'ਚ ਆ ਕੇ ਉਹਨਾਂ ਦੀ ਪੰਜਾਬੀ ਉਂਝ ਦੀ ਨਹੀਂ ਰਹਿੰਦੀ। ਹੁਣ ਤਾਂ ਇਹ ਵੇ ਕਿ ਕਈ ਪਿੰਡ ਐਸੇ ਨੇ ਜਿਨ੍ਹਾਂ 'ਚ ਜਾਓ ਤੇ ਬੀਬੀਆਂ ਵੀ ਅੱਗੋਂ ਉਹ ਗੁਲਾਬੀ ਉਰਦੂ ਬੋਲਦੀਆਂ ਸੁਣੀਦੀਆਂ ਨੇ ਤੇ ਕਈ ਬੰਦੇ ਕਹਿੰਦੇ ਜੀ ਪੰਜਾਬੀ ਨਹੀਂ ਬੋਲ ਸਕਦੀ, ਪੰਜਾਬੀ ਨਹੀਂ ਮੁੱਕ ਜਾਣੀ, ਮਾਵਾਂ ਵੀ ਆ ਰਹੀਆਂ। ਜੀ ਹਾਂ ਜੀ, ਉਹ ਰਿਆਸਤੀ ਜ਼ਬਰਦਸਤੀ ਕਰਕੇ। ਬਾਕੀ ਸਹੀ ਗੱਲ ਹੈ ਕਿ ਜਿਹੜੀ ਪੰਜਾਬੀ ਸਾਡੇ ਵਾਕਈ ਥੋੜੀ ਬਿਲਕੁਲ ਗੱਲ ਸਹੀ ਹੈ। ਮੈਂ ਇੱਧਰ ਗਿਆ ਸੀ ਇੱਥੇ ਆਪਣਾ ਮਰੀ ਵਾਲੀ ਸਾਈਡ ਤੇ ਇੱਧਰ ਜਾਓ ਜਾਂ ਜਿਹੜੇ ਮਤਲਬ ਸਾਡੇ ਰਿਮੋਟ ਏਰੀਆਜ਼ ਨੇ ਨਾ, ਉੱਥੇ ਹਲੇ ਵੀ ਪੰਜਾਬੀ ਦਾ ਜਿਹੜਾ ਪਿਓਰਿਟੀ ਉਹ ਹਲੇ ਤਾਈਂ ਹੈ। ਯਾਨੀ ਜਿਹੜੇ ਪਿੰਡ ਥਾਂ ਨੇ ਜਾਂ ਜਿਹੜੇ ਜਿੱਥੇ ਐਕਸੈਸ ਸੌਖੀ ਨਹੀਂ, ਉੱਥੇ ਹਲੇ ਤੱਕ ਬੋਲੀ ਜਿਹੜੀ ਹੈ ਜਿਉਂਦੀ ਹੈ, ਖਾਸ ਤੌਰ 'ਤੇ ਆਪਣੀ ਅਸਲ ਸ਼ਕਲ ਦੇ ਵਿੱਚ। ਔਰ ਅਟਕ ਵਾਲੇ ਪਾਸੇ ਔਰ ਇੱਧਰ ਅਸੀਂ ਮਤਲਬ ਈਵਨ ਸੂਬਾ ਸਰਹੱਦ ਦੇ ਵਿੱਚ ਜਿਹੜਾ ਪੰਜਾਬ ਦਾ ਇਲਾਕਾ ਉਹਦੇ ਵਿੱਚ ਵੀ ਉਹਨਾਂ ਇਲਾਕਿਆਂ 'ਚ ਤੁਸੀਂ ਜਾਓ, ਜਾਂ ਜਿਹੜਾ ਈਵਨ ਤੁਸੀਂ ਇੱਧਰ ਖੜੀ ਸ਼ਰੀਫ ਵੱਲ ਮੀਆਂ ਸਾਹਿਬ ਦੇ ਉੱਥੇ ਜਾਓ ਤੇ ਉਧਰ ਜਿਹੜੇ ਲੋਕ ਬੈਠੇ ਨੇ ਗਰਾਵਾਂ ਦੇ ਵਿੱਚ ਇੱਧਰ ਉੱਧਰ, ਉਹ ਖਾਲਸ ਜਿਹੜਾ ਸਾਡਾ ਜਿਹੜਾ ਪੰਜਾਬੀ ਰੰਗ ਹੈ ਉਹ ਬੋਲਦੇ ਨੇ, ਵਰਤਦੇ ਨੇ। ਤੇ ਅੱਲਾ ਕਰੇ ਸਾਡੇ ਇੱਥੇ ਅਸਲ ਦੇ ਵਿੱਚ ਇਹ ਇੱਥੇ ਰੰਗ ਜਿਹੜਾ ਸ਼ਹਿਰਾਂ ਦੇ ਵਿੱਚ ਸੈਟਲਡ ਏਰੀਆ ਜਦੋਂ ਹੀ ਲੱਗ ਸਕਦਾ, ਇਹਦੀ ਸ਼ਕਲ ਉਹੀ ਆ ਸਕਦੀ ਕਿ ਰਿਆਸਤ ਜਿਹੜੀ ਹੈ ਉਹ ਇਸ ਚੀਜ਼ ਨੂੰ ਸਮਝੇ ਕਿ ਰਿਆਸਤ ਸਟੇਟ ਜਿਹੜੀ ਹੈ ਮਜ਼ਬੂਤ ਹੁੰਦੀ ਹੈ ਜਦੋਂ ਤੁਸੀਂ ਕੌਮਾਂ ਨੂੰ, ਲੋਕਾਂ ਨੂੰ ਉਹਨਾਂ ਦੇ ਫੰਡਾਮੈਂਟਲ ਰਾਈਟਸ ਦੇਵੋ। ਇਹਦੇ ਵਿੱਚ ਜਿਹੜੀ ਹੈ ਮਤਲਬ ਯੂਨਿਟੀ ਹੈ, ਇਹਦੇ ਵਿੱਚ ਡਿਸਇੰਟੀਗ੍ਰੇਸ਼ਨ ਨਹੀਂ, ਇਹ ਬਲਕਿ ਸਾਂਝ ਜਿਹੜੀ ਬਣਾਉਂਦੀ ਹੈ, ਲੋਕਾਂ ਦੇ ਵਿੱਚ ਹਾਰਮਨੀ ਆਉਂਦੀ ਹੈ, ਲੋਕ ਇੱਕ ਦੂਸਰੇ ਨੂੰ ਸਮਝਦੇ। ਅਸੀਂ ਮਤਲਬ ਅਸੀਂ ਗੱਲ ਕਰ ਰਹੇ ਹਾਂ ਨਾ ਕਿ ਇਹਦੇ ਵਿੱਚ ਇੱਥੇ ਸਾਡੇ ਬਿਜ਼ਨੈਸਿਸ ਦੂਸਰੇ, ਅਸੀਂ ਬਿਜ਼ਨੈਸਿਸ ਅਸੀਂ ਵੀ ਕਹਿੰਦੇ ਹਾਂ ਕਿ ਬਾਰ-ਬਾਰ ਗੱਲ ਕਰ ਰਹੇ ਹਾਂ ਕਿ ਜਿਹੜੇ ਬਿਜ਼ਨੈਸਿਸ ਬਲੋਚਿਸਤਾਨ ਦੇ ਵਿੱਚ, ਸਿੰਧ ਦੇ ਵਿੱਚ ਔਰ ਪਖਤੂਨਖਵਾ ਦੇ ਵਿੱਚ, ਉਹਨਾਂ ਦਾ ਹੱਕ ਹੈ, ਉੱਥੇ ਦੂਸਰਾ ਕਰਦਾ ਹੈ ਤਾਂ ਬਿਲਕੁਲ ਗਲਤ ਕਰਦਾ। ਤੇ ਇਸੇ ਤਰੀਕੇ ਨਾਲ ਇੱਥੇ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਦਾ ਹੱਕ ਹੈ। ਅੱਲਾ ਕਰੇ ਪੰਜਾਬੀ ਸਮਝਣ ਯਾਰ ਇਸ ਗੱਲ ਨੂੰ, ਤੇ ਸਾਡੀ ਗੱਲ ਲੋਕਾਂ ਤੇ ਪੁੱਜੇ, ਲੋਕ ਸਾਡਾ ਆਮ ਜਿਹੜਾ ਲੋਕ ਜਿਹਦੇ ਨਾਲ ਗੱਲ ਕਰ ਰਹੇ ਉਹਨੂੰ ਦਸੀਏ, ਮਤਲਬ ਉਹਨੂੰ ਸਮਝ ਆਵੇ, ਸਾਨੂੰ ਕੋਈ ਬਿਆਨ ਕਰਨ ਦਾ ਕੋਈ ਵੱਲ ਆ ਜਾਵੇ ਕਿ ਗੱਲ ਸਮਝਾਉਣ ਦਾ। ਤੇ ਇੱਧਰ ਗਿਆ ਸਿਪਰਾ, ਉਹਦਾ ਮੇਰਾ ਖਿਆਲ ਕਨੈਕਸ਼ਨ ਕੱਟਿਆ ਗਿਆ। ਮੈਸੇਜ ਆਇਆ ਕਿ ਉਹ ਕਹਿ ਰਹੇ ਨੇ ਕਿ ਨੈਟ ਬਾਰ-ਬਾਰ ਕਨੈਕਟ ਹੋ ਰਿਹਾ ਤੇ ਹਾਂ ਉਹਦੇ ਮਸਲਾ ਹੋਣਾ ਉੱਥੇ। ਸਹੀ ਗੱਲ ਹੈ, ਬਸ ਕਰੀਏ ਫਿਰ, ਮੇਰਾ ਖਿਆਲ ਕਾਫੀ ਨਹੀਂ ਹੋ ਗਿਆ ਫਿਰ ਇਨਸ਼ਾਅੱਲਾ। ਹਾਂ ਬੜੀ ਵਧੀਆ ਹੋ ਗਈ ਗੱਲਬਾਤ। ਜੀ ਹਾਂ ਜੀ, ਠੀਕ ਹੈ, ਬਹੁਤ ਸ਼ੁਕਰੀਆ, ਰੱਬ ਰੱਖ, ਬਹੁਤ ਸ਼ੁਕਰੀਆ, ਅੱਲਾ ਹਾਫਿਜ਼ ਜੀ, ਅੱਲਾ ਹਾਫਿਜ਼, ਰੱਬ ਰੱਖ। ਬੰਦ ਕਰ ਲੈਣਾ, ਮੈਨੂੰ ਨਹੀਂ ਪਤਾ।